ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ 'ਤੇ ਵਿਚਾਰ ਚਰਚਾ ਹੁੰਦੀ ਆ, ਟੀਕਾ ਟਿੱਪਣੀ ਹੁੰਦੀ ਆ, ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਨੂੰ, ਤੁਹਾਡੀਆਂ ਟਿੱਪਣੀਆਂ ਨੂੰ ਵਿਚਾਰਿਆ ਜਾਂਦਾ। ਸੋ ਅੱਜ ਵੀ ਤੁਸੀਂ ਆਪਣੇ ਸਵਾਲਾਂ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਿਓ, ਇਹਦਾ ਹਿੱਸਾ ਜ਼ਰੂਰ ਬਣਿਓ। ਪਰ ਉਸ ਤੋਂ ਪਹਿਲਾਂ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਜੀ ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਹੋਰ ਤੁਸੀਂ ਸੁਣਾਓ, ਤੁਹਾਡੀ ਕਿਵੇਂ ਤੰਦਰੁਸਤੀ ਬਹੁਤ ਵਧੀਆ, ਠੀਕ ਹੈ ਜੀ। ਤੇ ਮੌਸਮ ਦੀ ਜੇ ਗੱਲ ਕਰ ਲਈਏ ਤੇ ਮੌਸਮ ਕਾਫੀ ਵਧੀਆ ਹੋ ਗਿਆ ਹੁਣ ਬ੍ਰਿਸਬੇਨ ਦੇ ਵਿੱਚ, ਕਿਉਂਕਿ ਗਰਮੀਆਂ ਥੋੜ੍ਹੀਆਂ ਲੰਬੀਆਂ ਹੋ ਗਈਆਂ। ਅਗਲੇ ਮਹੀਨੇ ਤੋਂ ਗਰਮੀਆਂ ਬਹੁਤ ਸਖਤ ਗਰਮੀ ਪੈਣ ਲੱਗ ਜਾਣੀਆਂ ਦਸੰਬਰ ਜਨਵਰੀ ਦੇ ਵਿੱਚ। ਪਰ ਜਿੰਨੇ ਦਿਨ ਹੁਣ ਨਿਕਲਦੇ ਆ ਥੋੜ੍ਹੀ ਜਿਹੀ, ਕਿਉਂਕਿ ਸਰਦ ਰਾਤਾਂ ਹੋ ਗਈਆਂ ਕਾਫੀ ਆ ਗੜੇਬਾਰੀ ਤੋਂ ਬਾਅਦ। ਇੱਕ ਵਾਰੀ ਫੇਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਕਹਾਂ ਵੀ ਆਪਣੀਆਂ ਛੱਤਾਂ ਦੇ ਉੱਤੇ ਜ਼ਰੂਰ ਚੜ੍ਹ ਕੇ ਦੇਖੋ, ਜਿਹੜੇ ਖਾਸ ਤੌਰ 'ਤੇ ਸਾਊਥ ਸਾਈਡ ਦੇ ਵਿੱਚ ਰਹਿੰਦੇ ਆ ਬ੍ਰਿਸਬੇਨ ਦੇ ਵਿੱਚ। ਬਹੁਤ ਜ਼ਿਆਦਾ ਨੁਕਸਾਨ ਹੋਇਆ ਆ, ਖਾਸ ਤੌਰ 'ਤੇ ਸੋਲਰ ਪੈਨਲ ਦਾ। ਤੁਸੀਂ ਆਪਣੀ ਇੰਸ਼ੋਰੈਂਸ ਜਿਹੜੀ ਆ ਕਲੇਮ ਕਰ ਸਕਦੇ ਆ, ਅਤੇ ਉਹਦੇ ਲਈ ਜ਼ਰੂਰੀ ਆ ਕਿ ਤੁਸੀਂ, ਕਿਉਂਕਿ ਥੱਲੋਂ ਪਤਾ ਨਹੀਂ ਲੱਗਦਾ। ਬਹੁਤ ਸਾਰੇ ਦੋਸਤਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਦੇਖੋ, ਤੇ ਉਹ ਬਾਅਦ ਵਿੱਚ ਦੱਸਿਆ ਵੀ ਸਹੀ ਆ ਵੀ ਉਹ ਕਰੈਕ ਆਏ ਹੋਏ ਆ। ਅਤੇ ਜਿਹੜੀਆਂ ਟਾਇਲਾਂ ਆ ਉੱਪਰ ਰੂਫ ਦੇ ਖਾਸ ਤੌਰ 'ਤੇ, ਅਤੇ ਉਹ ਵੀ ਜ਼ਰੂਰ ਚੈੱਕ ਕਰੋ ਵੀ ਉਹਦੇ ਵਿੱਚ ਵੀ ਕਰੈਕ ਕਾਫੀ ਆਈਆਂ ਆ, ਤਾਂ ਕਿ ਤੁਸੀਂ ਇੰਸ਼ੋਰੈਂਸ ਕਲੇਮ ਕਰ ਸਕੋ। ਸੋ ਬਿਲਕੁਲ ਦੋਸਤੋ, ਜੋ ਹਦਾਇਤਾਂ ਦਲਜੀਤ ਜੀ ਵੱਲੋਂ ਦਿੱਤੀਆਂ ਗਈਆਂ, ਇਹ ਮੌਸਮ ਨੂੰ ਵੇਖਦਿਆਂ ਹੋਇਆਂ ਤੁਸੀਂ ਇਹ ਜ਼ਰੂਰ ਇੱਕ ਵਾਰ ਚੈੱਕ ਕਰ ਲਓ ਕਿ ਜੇਕਰ ਤੁਹਾਡੇ ਘਰ 'ਚ ਸੋਲਰ ਲੱਗਾ ਤਾਂ ਜਾਂ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ। ਇਹਦੀ ਇੱਕ ਵਾਰੀ ਤਸੱਲੀ ਕਰ ਲਓ ਜ਼ਰੂਰ। ਦਲਜੀਤ ਜੀ, ਅਗਰ ਆਪਾਂ ਖਬਰਾਂ ਵੱਲ ਚੱਲੀਏ ਤਾਂ ਭਾਰਤ ਵੱਲ ਜਾਣ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਦੀ ਇੱਕ ਖਬਰ, ਇੱਕ ਬਹੁਤ ਵੱਡੀ ਖਬਰ ਅਤੇ ਇੱਕ ਬਹੁਤ ਸ਼ਰਮਨਾਕ ਖਬਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਸੂਬੇ ਤੋਂ ਆਈ ਆ। ਇੱਥੇ ਨਿਊ ਸਾਊਥ ਵੇਲ ਪੁਲਿਸ ਤੇ ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ, ਜਿਸ ਦੇ ਬਾਅਦ ਇੱਕ ਬਹੁਤ ਵੱਡਾ ਚਾਈਲਡ ਅਬਿਊਜ਼ ਰੈਕਟ ਸਿਡਨੀ ਦੇ ਇੱਕ ਚਾਈਲਡ ਕੇਅਰ ਤੋਂ ਪਰਦਾਫਾਸ਼ ਕੀਤਾ, ਜਿਹਦੇ ਤਾਰ USA ਵਰਗੇ ਹੋਰ ਬਹੁਤ ਸਾਰੇ ਦੇਸ਼ਾਂ ਨਾਲ ਜੁੜੇ ਹੋਏ ਆ। ਸਭ ਤੋਂ ਪਹਿਲਾਂ ਦਾ ਘਟਨਾ ਦਾ ਥੋੜ੍ਹਾ ਵੇਰਵਾ ਜ਼ਰੂਰ ਸਾਂਝਾ ਕਰੋ ਕਿ ਕੀ ਪੂਰੀ ਘਟਨਾ ਕੀ ਆ, ਫਿਰ ਉਸ ਤੋਂ ਬਾਅਦ ਗੱਲ ਕਰਾਂਗੇ। ਪਿਛਲੇ ਦਿਨੀ 27 ਸਾਲਾ ਇੱਕ ਆਦਮੀ ਜਿਹੜਾ ਗ੍ਰਿਫਤਾਰ ਕੀਤਾ ਗਿਆ, ਜਿਹੜਾ ਕਿ ਐਕਸਪਲੋਇਰ ਕਰਦਾ ਪਾਇਆ ਗਿਆ ਕਿ 16 ਬੱਚਿਆਂ ਨੂੰ ਉਹਨਾਂ ਨੇ ਸੈਕਸ਼ੂਅਲੀ ਅਬਿਊਜ਼ ਕੀਤਾ ਜੀ। ਇਹ ਪਹਿਲਾਂ ਵੀ ਫਰਵਰੀ ਤੋਂ ਹੀ ਅਸਲ ਦੇ ਵਿੱਚ ਇਹ ਰੈਕਟ ਆ, ਤੇ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ ਇਹ ਰੈਕਟ ਸੀਗਾ, ਤੇ ਉਸ ਵੇਲੇ ਵੀ ਕਾਫੀ ਗੱਲਾਂ ਹੋਈਆਂ। ਫਰਵਰੀ ਦੇ ਵਿੱਚ ਸ਼ੁਰੂ ਹੋਇਆ। ਉਦੋਂ ਪਹਿਲਾਂ ਇਹ ਸਟਾਰਟਿੰਗ ਜੇ ਆਪਾਂ ਦੇਖੀਏ, ਇੱਕ ਪੁਰਤਗਾਲ ਤੋਂ ਸ਼ੁਰੂ ਹੋਈ ਗੱਲ। ਪੁਰਤਗਾਲ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਕੁਛ ਇੱਦਾਂ ਦੇ ਹੈਗੇ ਆ, ਜਿਹੜੇ ਕਿ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਵੀ ਮਾੜੇ ਅਨਸਰ। ਇਹ ਕੀ ਕਰਦੇ ਆ ਕਿ ਬੱਚਿਆਂ ਦੇ ਐਕਸੈਸ ਲੈਂਦੇ। ਐਕਸੈਸ ਮੀਨਸ ਕਿ ਉਹਨਾਂ ਤੱਕ ਜਾਣ ਦੀ, ਆਪਣੀ ਆਮ ਬੰਦਾ ਕੋਈ ਜੇ ਬੇਗਾਨਾ ਆ, ਉਹਨਾਂ ਤੱਕ ਬੱਚਿਆਂ ਦੀ ਪਹੁੰਚ ਨਹੀਂ ਹੁੰਦੀ। ਇਹ ਐਕਸੈਸ ਦੇਖਦੇ ਆ, ਫਿਰ ਐਕਸੈਸ ਤੋਂ ਬਾਅਦ ਆਪਣਾ ਮਟੀਰੀਅਲ ਜਿਹੜਾ ਆ ਬਣਾਉਂਦੇ ਆ, ਜਿਹੜਾ ਕਿ ਸੈਕਸ ਰਿਲੇਟਡ ਜਿਹੜੇ ਬੱਚਿਆਂ ਦੇ ਨਾਲ, ਤੇ ਉਹ ਜਿਹੜਾ ਆ ਫਿਰ ਪਾਉਂਦੇ ਆ ਆਪਣੇ ਜਿਹੜੇ ਔਨਲਾਈਨ ਕੁਛ ਹੈਗੀਆਂ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਨੈਟਵਰਕ ਦਾ ਜ਼ਮਾਨਾ ਆ, ਤੁਸੀਂ ਔਨਲਾਈਨ ਕਿਤੇ ਪਾ ਦਿੰਦੇ ਆ। ਇਹ ਇੱਕ ਬਹੁਤ ਤਕੜਾ ਰੈਕਟ ਆ, ਤੇ ਬਹੁਤ ਇਹਦੇ ਵਿੱਚ ਪੈਸਾ ਜਿਹੜਾ ਆ ਲੋਕੀ ਇਨਵੈਸਟ ਵੀ ਕਰਦੇ ਆ। ਹੁਣ ਇਹਦੇ ਵਿੱਚ ਇਹ ਫਰਵਰੀ ਮਹੀਨੇ ਦੇ ਵਿੱਚ ਜਦੋਂ ਇੰਟਰਪੋਲ ਦੇ ਜ਼ਰੀਏ ਇੱਥੇ ਪਾਇਆ ਗਿਆ, ਜਿਹੜਾ ਕਿ ਇੱਥੇ ਦਾ ਡਿਪਾਰਟਮੈਂਟ ਹੈਗਾ ਕਿ ਜਿਹੜਾ ਕਾਊਂਟਰ ਕਰਦਾ ਆ ਸੈਕਸ਼ੂਅਲ ਐਕਸਪਲੋਇਟੇਸ਼ਨ ਇਨ ਕਿਡਸ ਜਾਂ ਚਿਲਡਰਨ, ਉਸ ਡਿਪਾਰਟਮੈਂਟ ਦੇ ਅੰਡਰ ਇਹ ਪੁਲਿਸ ਦਾ ਸਾਂਝਾ ਜਿਹੜਾ ਅਭਿਆਨ ਇੱਕ ਚਲਾਇਆ ਗਿਆ ਸੀ। ਇਹ ਫਰਵਰੀ ਤੋਂ ਜਿਹੜਾ ਸ਼ੁਰੂ ਹੋਇਆ। ਫਿਰ ਉਸ ਤੋਂ ਬਾਅਦ ਜੂਨ ਦੇ ਵਿੱਚ ਇੱਕ ਮਿਸਟਰ ਡੋਇਲੇ ਸੀ, ਉਹਦਾ ਪਾਰਟਨਰ ਸੀ, ਤੇ ਉਦੋਂ ਵੀ ਬੱਚੇ ਜਿਹੜੇ ਪਾਏ ਗਏ। ਹੁਣ 3 ਗ੍ਰਿਫਤਾਰੀਆਂ ਇੱਥੇ ਆਪਣੇ ਨਿਊ ਸਾਊਥ ਵੇਲਜ਼ ਦੇ ਵਿੱਚ ਵੀ ਹੋ ਚੁੱਕੀਆਂ। 3 ਗ੍ਰਿਫਤਾਰੀਆਂ ਵੈਸਟ ਆਸਟ੍ਰੇਲੀਆ ਦੇ ਵਿੱਚ ਵੀ ਹੋ ਚੁੱਕੀਆਂ ਆ, ਇਸੇ ਸਾਰੇ ਰੈਕਟ ਦੇ ਅੰਡਰ। ਤੇ ਇਹਦੀਆਂ ਤਾਰਾਂ USA ਨਾਲ ਵੀ ਜੁੜੀਆਂ ਆ। USA 'ਚ ਵੀ ਕੁਝ ਗ੍ਰਿਫਤਾਰੀਆਂ ਹੋਈਆਂ, ਕੁਈਨਜ਼ਲੈਂਡ 'ਚ ਵੀ ਹੋਈਆਂ। ਬਿਲਕੁਲ। ਤੇ ਇਹ ਸਾਰਾ ਇੰਟਰਪੋਲ ਦੇ ਜ਼ਰੀਏ ਜਿਹੜਾ ਹੋ ਰਿਹਾ ਆ, ਜਿਹੜੀ ਕਿ ਇੱਕ ਇੰਟਰਨੈਸ਼ਨਲ ਲੈਵਲ ਦੀ ਸੰਸਥਾ, ਕਿਉਂਕਿ ਬਹੁਤ ਵੱਡਾ ਅਪਰਾਧ ਆ ਖਾਸ ਤੌਰ ਤੇ ਬੱਚਿਆਂ ਦਾ, ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ। ਹੁਣ ਜਿਹੜੇ ਬੱਚਾ ਗ੍ਰਿਫਤਾਰ ਕੀਤਾ ਬੰਦਾ, ਇਹ ਜਿਹੜੇ ਬੱਚੇ ਜਿਹੜੇ ਪਾਏ ਗਏ 16 ਬੱਚੇ, ਉਹਨਾਂ ਵਿੱਚ ਤਾਂ ਇੱਕ 15 ਜਾਂ 16 ਮਹੀਨਿਆਂ ਦਾ ਬੱਚਾ ਇੱਕ, ਉਹ ਬੱਚੇ ਨੂੰ ਕੀ ਪਤਾ। ਹੁਣ ਇਹਦੇ ਵਿੱਚ 15-16 ਮਹੀਨਿਆਂ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚਿਆਂ ਤੱਕ ਸੈਕਸ਼ੂਅਲੀ ਅਬਿਊਜ਼, ਉਹਨਾਂ ਦੀਆਂ ਕੋਈ ਵੀਡੀਓ ਜਾਂ ਇੱਦਾਂ ਦੀ ਕੋਈ ਟੱਚਿੰਗ ਜਿਹੜੀ ਆ ਉਹ ਕੀਤੀ ਗਈ ਆ। ਤੇ ਇਹਦੇ ਉੱਤੇ 300 ਜਿਹੜੇ ਅਕਾਊਂਟ ਜਿਹੜੇ ਲਾਏ ਗਏ ਆ, ਤੇ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਕਿ, ਕਿਉਂਕਿ ਇਨਵੈਸਟੀਗੇਸ਼ਨ ਕਾਫੀ ਸ਼ੁਰੂ ਹੋ ਗਈ ਹੈ ਇਸ ਮੁੱਦੇ ਤੇ। ਪਰ ਇੱਕ ਮੁੱਦਾ ਇਹ ਉੱਠਦਾ ਵੀ ਬੱਚੇ ਕਿੱਥੇ ਸੇਫ ਆ।
ਬੱਚੇ ਘਰਾਂ ਦੇ ਵਿੱਚ ਨਹੀਂ ਸੇਫ, ਘਰਾਂ ਦੇ ਵਿੱਚ ਕਿੰਨੇ ਮਾੜੇ ਹਾਲਾਤ ਹੋ ਚੁੱਕੇ ਆ। ਅਸੀਂ ਸਕੂਲ ਦੇ ਵਿੱਚ ਭੇਜਦੇ ਆ, ਸਕੂਲਾਂ ਦੇ ਵਿੱਚ ਜਾ ਕੇ ਕੈਂਡੀਜ਼ ਦੇ ਵਿੱਚ ਜਾਂਦੇ ਆ ਬੱਚੇ, ਹੁਣ ਉੱਥੋਂ ਵੀ ਇਦਾਂ ਦੇ ਕੇਸਸ ਨਿਕਲਣ ਲੱਗ ਗਏ ਆ। ਇਸ ਕਰਕੇ ਇਹਦੇ ਉੱਤੇ ਨਿਗਾਹ ਰੱਖਣੀ ਜਿਹੜੀ ਬਹੁਤ ਜ਼ਰੂਰੀ ਆ। ਤੁਸੀਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰੋ, ਕਿਉਂਕਿ ਬੱਚਿਆਂ ਨੂੰ ਇਹ ਸਿਖਾਇਆ ਜਾਵੇ। ਵੈਸੇ ਤਾਂ ਸਕੂਲ ਦੇ ਵਿੱਚ ਵੀ ਦੱਸਿਆ ਜਾਂਦਾ ਆ ਕਿ ਗੁੱਡ ਟੱਚਿੰਗ ਕਿਹੜੀ ਆ ਤੇ ਬੈਡ ਟੱਚਿੰਗ ਕਿਹੜੀ ਆ, ਤੇ ਇਹ ਕਿਉਂਕਿ ਜਿਹੜਾ ਰੈਕਟ ਆ ਇਹ ਇੱਕ ਕਹਿ ਲਓ ਵੀ ਇੱਕ ਭੈੜੀ ਮਾਨਸਿਕਤਾ ਦਾ ਸ਼ਿਕਾਰ ਹੈਗਾ, ਤੇ ਇਹਨੂੰ ਛੇਤੀ ਤੋਂ ਛੇਤੀ ਪਕੜ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਆ। ਤੇ ਇਸ ਕਰਕੇ ਆਸਟ੍ਰੇਲੀਅਨ ਜਿਹੜੀ ਫੈਡਰਲ ਗਵਰਨਮੈਂਟ ਆ, ਚਾਹੇ ਉਹ ਸਾਰੀਆਂ ਜਿੰਨੀਆਂ ਵੀ ਸਟੇਟ ਦੀਆਂ ਪੁਲਿਸ ਹੈਗੀਆਂ ਡਿਪਾਰਟਮੈਂਟ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ। ਤੇ ਆਉਣ ਵਾਲੇ ਦਿਨਾਂ ਵਿੱਚ ਇਹ ਕਿਹਾ ਜਾ ਰਿਹਾ ਵੀ ਹੋਰ ਵੀ ਅਜੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈਗੀ ਆ। ਹੁਣ ਤੱਕ ਅਜੇ ਤੱਕ 49 ਜਿਹੜੇ ਬੱਚੇ ਆ ਉਹ ਵਿਕਟਮ ਪਾਏ ਗਏ ਆ, ਕਿ 49 ਜਿਹੜੇ ਬੱਚੇ ਆ ਉਹਨਾਂ ਦੇ ਨਾਲ ਇਦਾਂ ਦਾ ਕੁਛ ਨਾ ਕੁਛ ਹੋਇਆ ਆ। ਬਿਲਕੁਲ ਦਲਜੀਤ ਜੀ, ਤਕਰੀਬਨ 14 ਗ੍ਰਿਫਤਾਰੀਆਂ ਹੋਈਆਂ, ਉਹਨਾਂ ਦੇ ਉੱਪਰ 800 ਤੋਂ ਵੱਧ ਜਿਹੜੇ ਚਾਰਜ ਲਾਏ ਗਏ ਆ। ਬੇਸ਼ੱਕ ਇਹਨਾਂ ਦੇਸ਼ਾਂ ਦੇ ਵਿੱਚ ਕਾਨੂੰਨ ਬਹੁਤ ਸਖਤ ਹੁੰਦੇ, ਹੁਣ ਇੱਕ ਕਾਨੂੰਨ ਦੇ ਸ਼ਿਕੰਜੇ 'ਚ ਆਏ ਆ ਤਾਂ ਕਾਨੂੰਨ ਆਪਣਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੂਗਾ। ਪਰ ਸਾਡੇ ਜੇ ਭਾਰਤ ਦੀ ਗੱਲ ਕਰੀ ਤਾਂ ਉੱਥੇ ਕਾਨੂੰਨ ਵੀ ਤਕੜੇ ਲਈ ਹੋਰ ਹੁੰਦਾ, ਮਾੜੇ ਲਈ ਹੋਰ ਹੁੰਦਾ। ਪਰ ਅਕਸਰ ਇਹ ਕਿਹਾ ਜਾਂਦਾ ਕਿ ਇਹ ਜਿਹੜੇ ਦੇਸ਼ ਹੈ ਬਹੁਤ ਵਿਕਸਿਤ ਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ ਬਹੁਤ ਵਿਕਸਿਤ ਆ, ਇੱਥੋਂ ਦੇ ਲੋਕਾਂ ਦਾ ਮਾਨਸਿਕ ਪੱਧਰ ਬਹੁਤ ਉੱਚਾ ਆ ਜਾਂ ਕਾਨੂੰਨ ਬਹੁਤ ਸਖਤ ਆ। ਹੁਣ ਜੇਕਰ ਜਦੋਂ ਇਦਾਂ ਦੀਆਂ ਘਟਨਾ ਇਹੋ ਜਿਹੇ ਦੇਸ਼ਾਂ 'ਚ ਵਾਪਰਦੀਆਂ, ਜਿਸ ਲੈਵਲ ਤੇ ਇਹ ਘਟਨਾ ਵਾਪਰੀ ਹੈ, ਜਿਹਦੇ ਤਾਰ ਅਮਰੀਕਾ ਤੱਕ ਵੀ ਜੁੜੇ ਆ, ਜਿਸ ਤਰੀਕੇ ਨਾਲ ਇਹ ਘਟਨਾ ਵਾਪਰਦੀਆਂ, ਤਾਂ ਇਹਨੂੰ ਵੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਵੀ ਹਵਾਨੀਅਤ ਦਾ ਕੋਈ ਦੇਸ਼ ਜਾਂ ਕੋਈ ਰੰਗ, ਕੋਈ ਧਰਮ ਨਹੀਂ ਹੁੰਦਾ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ, ਭਾਵੇਂ ਕਿ ਕਾਨੂੰਨ ਬਹੁਤ ਸਖਤ ਆ, ਸਾਡੇ ਇੰਡੀਆ ਵਿੱਚ ਵੀ ਬਹੁਤ ਕਾਨੂੰਨ ਸਖਤ ਆ ਇਸ ਮਾਮਲੇ ਦੇ ਵਿੱਚ। ਪਰ ਇਹ ਹੈ ਕਿ ਉਸ ਕਾਨੂੰਨ ਤੱਕ ਪਹੁੰਚ ਕਿੱਦਾਂ ਬਣਾਉਣੀ ਆ, ਕਿ ਕਾਨੂੰਨ ਉਦੋਂ ਹੀ ਕੰਮ ਕਰਦਾ ਆ ਜਦੋਂ ਆਮ ਲੋਕ ਜਿਹੜੇ ਆ ਉਹ ਵੀ ਜਾਗਰਤ ਹੋਣ। ਇਹਨਾਂ ਦੇਸ਼ਾਂ ਦੀ ਵੈਸੇ ਇਹ ਖਾਸੀਅਤ ਜ਼ਰੂਰੀ ਆ, ਨੋ ਡਾਊਟ ਕਿ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੇ ਕੇਸਿਸ ਜਿਹੜੇ ਆਉਂਦੇ ਰਹੇ ਆ, ਪਰ ਉਹਨਾਂ ਨੂੰ ਗਵਰਨਮੈਂਟ ਨੇ ਤੇ ਕਾਨੂੰਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਹੈਂਡਲ ਕੀਤਾ। ਪਰ ਇੰਡੀਆ ਦੀ ਜਿੱਦਾਂ ਤੁਸੀਂ ਗੱਲ ਕਰਦੇ, ਇੰਡੀਆ ਦੇ ਵਿੱਚ ਥੋੜਾ ਜਿਹਾ ਔਖਾ ਆ ਕੰਮ, ਕਿਉਂਕਿ ਜਿਹੜੀ ਗਲੋਬਲ ਇੰਡੈਕਸ ਦੀ ਜਿਹੜੀ ਰਿਪੋਰਟ ਆ 2012 ਦੀ, ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜੇ ਟੋਟਲ ਸੈਕਸ਼ੂਅਲ ਅਬਿਊਜ਼ ਹੁੰਦੇ ਆ ਉਹ 'ਚੋਂ 27% ਇੰਡੀਆ 'ਚ ਬੱਚਿਆਂ ਦੇ ਨਾਲ ਹੁੰਦੇ ਆ। ਫਿਰ ਟਾਈਮਸ ਆਫ ਇੰਡੀਆ ਦੀ ਇੱਕ ਦਿਨ ਮੈਂ ਰਿਪੋਰਟ ਦੇਖ ਰਿਹਾ ਸੀ, ਉਹਦੇ ਵਿੱਚ ਇਹ ਕਿਹਾ ਗਿਆ ਆ ਕਿ 61% ਤੱਕ ਬੱਚੇ ਜਿਹੜੇ ਆ ਉਹ ਮਿਸਿੰਗ ਹੁੰਦੇ, ਤੇ ਉਹਨਾਂ ਦੇ ਵਿੱਚ ਬੱਚੀਆਂ ਜਿਹੜੀਆਂ ਜ਼ਿਆਦਾ ਪਾਈਆਂ ਜਾਂਦੀਆਂ, ਤੇ ਬੱਚੇ ਜਿਹੜੇ ਆ ਹਰ ਸਾਲ ਕੋਈ 2.5-3 ਲੱਖ ਤੱਕ ਮਿਸਿੰਗ ਹੋ ਜਾਂਦਾ। ਤੇ ਉਹ ਕੀ ਹੈ ਕਿ ਇੱਕ ਹਿਊਮਨ ਟ੍ਰੈਫਿਕਿੰਗ ਵੀ ਇਹਨੂੰ ਕਹਿ ਸਕਦੇ ਆ। ਬੱਚਿਆਂ ਨੂੰ ਭੀਖ ਮੰਗਣ ਦੇ ਲਾਇਆ ਜਾਂਦਾ ਜਾਂ ਉਹਨਾਂ ਨੂੰ ਹੋਰ ਕੰਮਾਂ ਦੇ ਲਈ ਯੂਜ਼ ਕੀਤਾ ਜਾਂਦਾ। ਪਰ ਇਹਨਾਂ ਦੇਸ਼ਾਂ ਦੇ ਵਿੱਚ ਇਹ ਹੈਗਾ ਕਿ ਜਦੋਂ ਕੋਈ ਇਦਾਂ ਦਾ ਕਲੂ ਮਿਲਦਾ ਆ ਤੇ ਉਹਦੇ ਪਿੱਛੇ ਕਾਫੀ ਵਧੀਆ ਤਰੀਕੇ ਦੇ ਨਾਲ ਕੰਮ ਵੀ ਹੁੰਦਾ ਆ। ਤੇ ਇਹ ਜ਼ਰੂਰ ਹੈਗਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਇਹ ਨਹੀਂ ਕਿ ਇੱਥੇ ਹਰ ਦੇਸ਼ ਦੇ ਵਿੱਚ ਮਾੜੇ ਬੰਦੇ ਵੀ ਹੁੰਦੇ ਆ, ਚੰਗੇ ਬੰਦੇ ਵੀ ਹੁੰਦੇ ਆ, ਹਰ ਕੌਮ ਦੇ ਵਿੱਚ ਇਦਾਂ ਹੀ ਹੁੰਦੀ ਆ। ਪਰ ਇਹ ਆ ਕਿ ਜਿਹੜੇ ਮਾੜੇ ਬੰਦੇ ਆ ਉਹਨਾਂ ਨੂੰ ਨੱਥ ਕਿੱਦਾਂ ਪਾਉਣੀ ਆ, ਇਹ ਕਾਨੂੰਨ ਦਾ ਕੰਮ ਆ, ਸਰਕਾਰਾਂ ਦਾ ਕੰਮ ਆ। ਬਿਲਕੁਲ। ਤੇ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰਦੀਆਂ। ਜੀ ਬਿਲਕੁਲ। ਜਦੋਂ ਵੀ ਬੱਚਿਆਂ ਨਾਲ ਖਾਸ ਕਰਕੇ ਇਦਾਂ ਦਾ ਕੁਝ ਹੁੰਦਾ, ਕਿਉਂਕਿ ਬੱਚਿਆਂ ਦਾ ਜਿਹੜਾ ਮਨ ਹੁੰਦਾ ਜਾਂ ਦਿਮਾਗ ਹੁੰਦਾ ਉਹ ਬਹੁਤ ਕੋਮਲ ਹਿਰਦੇ ਵਾਲੇ ਹੁੰਦੇ ਆ, ਬਹੁਤ ਅਜੇ ਤੱਕ ਉਹਨਾਂ ਦਾ ਦਿਮਾਗ ਵੀ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਡਿਵੈਲਪ ਨਹੀਂ ਹੋਇਆ ਹੁੰਦਾ, ਉਹਨਾਂ ਨੇ ਦੁਨੀਆ ਵੇਖੀ ਨਹੀਂ ਹੁੰਦੀ, ਉਹਨਾਂ ਨੂੰ ਚੰਗੇ ਮਾੜੇ ਦਾ ਪਤਾ ਨਹੀਂ ਹੁੰਦਾ। ਜਦੋਂ ਇਸ ਕੱਚੀ ਉਮਰ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਕੋਈ ਵਰਤਾਰਾ ਵਾਪਰਦਾ ਆ ਤਾਂ ਉਹਨਾਂ ਦੀ ਅਗਲੀ ਜ਼ਿੰਦਗੀ ਕਿੰਨੀ ਔਖੀ ਨਿਕਲਦੀ ਆ, ਜਾਂ ਉਹ ਇਹੋ ਜਿਹਾ ਜਿਹੜਾ ਵਰਤਾਰਾ ਉਹਨਾਂ ਦੀ ਜ਼ਿੰਦਗੀ ਤੇ ਕੀ ਛਾਪ ਛੱਡ ਕੇ ਜਾਂਦਾ ਆ, ਉਹ ਜਿਹੜਾ ਆ ਉਹ ਬਹੁਤ ਦੁਖਦਾਈ ਆ। ਬਹੁਤ ਹੈਗੇ ਇਦਾਂ ਦੇ ਜਿਹੜੇ ਸਾਈਕੋਲੋਜੀਕਲੀ ਬੱਚੇ ਪ੍ਰਭਾਵਿਤ ਹੋ ਜਾਂਦੇ, ਦਿਮਾਗੀ ਤੌਰ ਤੇ ਇਦਾਂ ਦਾ ਪ੍ਰਭਾਵ ਪੈਂਦਾ, ਉਹਨਾਂ ਦੀ ਸਟੱਡੀ ਦੇ ਉੱਤੇ ਫਰਕ ਪੈਂਦਾ, ਫਿਜ਼ੀਕਲ ਐਕਟੀਵਿਟੀਜ਼ ਦੇ ਉੱਤੇ ਫਰਕ ਪੈਂਦਾ, ਬੱਚਾ ਚੁੱਪ ਰਹਿਣਾ ਸਾਰੀ ਜ਼ਿੰਦਗੀ ਤੇ ਇਹਦਾ ਪ੍ਰਭਾਵ ਪੈਂਦਾ ਆ। ਪਰ ਹੁਣ ਵੀ ਸੈਲੀਬ੍ਰਿਟੀਜ਼ ਜਿਹੜੀਆਂ ਆਉਂਦੀਆਂ ਆ, ਤੇ ਇੱਕ ਉਹ ਮੁਹਿੰਮ ਵੀ ਚੱਲੀ ਸੀ ਇੰਡੀਆ ਦੇ ਵਿੱਚ, ਮੀ ਟੂ, ਇਹ ਹੁੰਦਾ ਆ। ਪਰ ਇਹ ਆ ਕਿ ਇਹਦੇ ਲਈ ਜ਼ਰੂਰੀ ਆ ਕਿ ਤੁਸੀਂ ਬੱਚਿਆਂ ਤੋਂ ਪੁੱਛੋ, ਤੁਹਾਨੂੰ ਲੱਗਦਾ ਹੈ ਕਿ ਕੋਈ ਤਬਦੀਲੀ ਇਦਾਂ ਦੀ ਲੱਗਦੀ ਆ ਤੇ ਤੁਸੀਂ ਸ਼ੇਅਰ ਕਰੋ, ਤੇ ਨਾਲ ਦੀ ਨਾਲ ਤੁਸੀਂ ਸੰਬੰਧਿਤ ਸਕੂਲ ਆ, ਕਾਲਜ ਹੈਗਾ ਆ, ਜਾਂ ਹੋਰ ਕੋਈ ਸੰਸਥਾ ਜਿਹਨਾਂ ਵੀ ਸਾਡੀ ਅਟੈਚਮੈਂਟ ਹੈਗੀ ਆ, ਤੁਸੀਂ ਉਹਦੇ ਨਾਲ ਗੱਲ ਕਰੋ ਕਿ ਕਾਰਨ ਕੀ ਹੋ ਸਕਦੇ ਆ, ਤੇ ਇਹਨੂੰ ਜਾਣੀ ਇਗਨੋਰ ਨਾ ਕਰੋ। ਬਿਲਕੁਲ। ਇੱਥੇ ਜੱਗਾ ਸਿੱਧੂ ਹੁਣਾਂ ਦੀ ਟਿੱਪਣੀ ਆਈ ਹੈ, ਉਹ ਕਹਿ ਰਹੇ ਕਿ ਇਹ ਜ਼ਰੂਰ ਇਨਫੋਰਮ ਕਰੋ ਕਿ ਜਿਹੜੇ ਲੋਕਾਂ ਜਿਨ੍ਹਾਂ ਦੀ ਗ੍ਰਿਫਤਾਰੀਆਂ ਹੋਈਆਂ ਆ, ਜਿਹੜੇ ਇਸ ਵਿੱਚ ਮੁਜਰਮ ਪਾਏ ਗਏ, ਉਹ ਅਸਲ ਦੇ ਵਿੱਚ ਚਾਈਲਡ ਕੇਅਰ ਦੇ ਵਿੱਚ ਮੁਲਾਜ਼ਮ ਸੀਗੇ, ਇੱਕ ਸੌਕਰ ਕੋਚ ਸੀਗਾ, ਸ਼ੈਫ ਸੀਗਾ, ਹੋਰ ਬਹੁਤ ਸਾਰੇ ਬੰਦੇ ਜਿਹੜੇ ਜਿਨ੍ਹਾਂ ਉੱਪਰ ਆਪਾਂ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਕੋਲ ਛੱਡ ਕੇ ਆਉਂਦੇ। ਹਾਂਜੀ ਬਿਲਕੁਲ। ਜਿੱਦਾਂ ਮੈਂ ਕਿਹਾ ਪਹਿਲਾਂ ਐਕਸੈਸ
ਪਹੁੰਚ ਜਿਹੜੀ ਆ ਅਸਲ ਦੇ ਵਿੱਚ ਕੀ ਆ ਕਿ ਬੱਚਿਆਂ ਤੱਕ ਇਹ ਜ਼ਰੂਰੀ ਨਹੀਂ ਕਿ ਸਿਰਫ ਉਹਦੇ ਤੱਕ ਹੀ ਹੋਵੇ, ਕਿਸੇ ਵੀ ਬੱਚਿਆਂ ਤੱਕ ਜਿਹੜੀ ਐਕਸੈਸ ਆ ਉਹ ਕਿੱਦਾਂ ਕਿਸ ਤਰ੍ਹਾਂ ਦੀ ਹੈਗੀ ਆ, ਚਾਹੇ ਉਹ ਸਕੂਲ ਦੀ ਆ। ਵੈਸੇ ਇਹ ਗੱਲ ਇਹਨਾਂ ਦੀ ਵਧੀਆ ਹੈਗੀ ਆ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਨਾਲ ਉਹ ਸਕੂਲ ਵਿੱਚ ਵੀ ਹੋ ਸਕਦੇ ਆ, ਕਿਉਂਕਿ ਬੱਚੇ ਤਾਂ ਜਿਹੜੇ ਜਿੱਦਾਂ ਤੁਸੀਂ ਦੱਸਿਆ ਆ ਵੀ ਅੰਡਰ ਏਜ ਇਸੇ ਕਰਕੇ ਕਿਹਾ ਗਿਆ ਕਿ ਉਹ ਆਪਣਾ ਡਿਸਾਈਡ ਨਹੀਂ ਕਰ ਪਾਉਂਦੇ, ਉਹਦਾ ਸਿੱਖਣ ਦੀ ਉਮਰ ਆ, ਉਹਨਾਂ ਨੂੰ ਪਤਾ ਹੀ ਨਹੀਂ ਸਮਾਜ ਕਿੱਦਾਂ ਦਾ। ਅਸਲ ਦੇ ਵਿੱਚ ਜਿਹੜੀ ਸਟੱਡੀ ਆ ਉਹ ਇਹੀ ਆ ਕਿ ਸਮਾਜ ਦੇ ਵਿੱਚ ਅਸੀਂ ਜਿਹੜੇ ਕਾਨੂੰਨ ਬਣਾਏ ਆ ਅਸੀਂ ਬੱਚਿਆਂ ਨੂੰ ਉਹ ਦੱਸਣੇ ਆ। ਜਦੋਂ ਬੱਚਿਆਂ ਨੂੰ ਅਜੇ ਕਾਨੂੰਨ ਹੀ ਨਹੀਂ ਉਹ ਪਤਾ, ਇਸ ਕਰਕੇ ਉਹ ਛੇਤੀ ਜਿਹੜੇ ਆ ਸ਼ਿਕਾਰ ਆ ਉਹ ਹੋ ਜਾਂਦੇ ਆ। ਬਾਕੀ ਇਹ ਹੈ ਕਿ ਜਿਹੜੀਆਂ ਖਾਸ ਤੌਰ ਤੇ ਜਿੱਦਾਂ ਜੱਗਾ ਸਿੱਧੂ ਹੁਣਾਂ ਨੇ ਕਿਹਾ ਕਿ ਜਿਹੜੀਆਂ ਜਿੱਥੇ ਤੱਕ ਐਕਸੈਸ ਆ ਜਿਹੜੇ ਬੰਦਿਆਂ ਦੀ ਬੱਚਿਆਂ ਤੱਕ, ਕਿ ਜਿੱਥੇ ਸਿੱਧਾ ਕੰਟੈਕਟ ਦੇ ਵਿੱਚ ਇੱਕ ਬਗਾਨਾ ਬੰਦਾ ਬੱਚਿਆਂ ਦੇ ਕੰਟੈਕਟ ਵਿੱਚ ਆ ਜਾਂਦਾ, ਉਹਨਾਂ ਦੇ ਉੱਤੇ ਜ਼ਰੂਰ ਪੈਰਵਾਈ ਹੋਣੀ ਚਾਹੀਦੀ ਆ। ਉਹ ਕਿੰਡੀਸ ਵੀ ਹੋ ਸਕਦੇ ਆ, ਸਕੂਲ ਵੀ ਹੋ ਸਕਦੇ ਆ, ਈਵਨ ਕਿ ਤੁਹਾਡਾ ਜੀਪੀ ਵੀ ਹੋ ਸਕਦਾ, ਡਾਕਟਰ ਤੁਹਾਡੇ ਦੰਦਾਂ ਦੇ ਕੋਲ ਤੁਸੀਂ ਜਾਂਦੇ ਹੋਣੇ ਆ, ਜਾਂ ਹੋ ਸਕਦਾ ਤੁਸੀਂ ਸਵਿਮਿੰਗ ਲਈ ਕਿਤੇ ਭੇਜਦੇ ਹੋਵੋਗੇ, ਕਿਤੇ ਵੀ ਹੋ ਸਕਦਾ ਜਿੱਥੇ ਬੱਚਿਆਂ ਦੇ ਤੱਕ ਕਿਸੇ ਬੰਦੇ ਦੀ ਬਗਾਨੇ ਦੀ ਐਕਸੈਸ ਆ ਉੱਥੇ ਨਜ਼ਰ ਰੱਖਣੀ ਜ਼ਰੂਰੀ ਆ। ਜੀ ਬਿਲਕੁਲ। ਸੋ ਬਿਲਕੁਲ ਅਸੀਂ ਇਹ ਜਿਹੜੀ ਘਟਨਾ ਇਸ ਤੋਂ ਬਾਅਦ ਇਹੀ ਕਾਮਨਾ ਕਰਾਂਗੇ ਕਿ ਜਿਹੜੀਆਂ ਵੀ ਸਰਕਾਰਾਂ ਜਿੰਨੇ ਜੋ ਵੀ ਇਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਆ, ਸਰਕਾਰਾਂ ਜਿਹੜੀਆਂ ਪੂਰੀ ਸਖਤੀ ਨਾਲ ਇਹਦੀ ਪੈਰਵਾਈ ਕਰਨ, ਪੂਰੀ ਸਖਤ ਤੋਂ ਸਜ਼ਾ ਇਹਨਾਂ ਨੂੰ ਮਿਲੇ, ਤਾਂ ਜੋ ਜਿਹੜੇ ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਜਦੋਂ ਬੱਚਿਆਂ ਨਾਲ ਇਦਾਂ ਦਾ ਕੁਝ ਹੁੰਦਾ ਜਿਹੜਾ ਪ੍ਰਭਾਵ ਉਹਨਾਂ ਦੀ ਜ਼ਿੰਦਗੀ ਤੇ ਪੈਂਦੇ ਉਹ ਬਹੁਤ ਮਾੜੇ ਪੈਂਦੇ, ਤੇ ਇਸ ਲਈ ਅਸੀਂ ਕਾਮਨਾ ਕਰਾਂਗੇ ਕਿ ਪੂਰੀ ਸਖਤ ਸਜ਼ਾਵਾਂ ਮਿਲਣ ਤਾਂ ਜੋ ਇਦਾਂ ਦੀਆਂ ਘਟਨਾ ਸਾਨੂੰ ਦੁਬਾਰਾ ਵੇਖਣ ਨੂੰ ਨਾ ਮਿਲਣ ਜੀ। ਤੇ ਇਸ ਤੋਂ ਬਾਅਦ ਦਲਜੀਤ ਜੀ ਜੇ ਆਪਾਂ ਮੋੜਾ ਕੱਟੀਏ ਹੁਣ ਭਾਰਤ ਵਾਲਾ, ਤੇ ਭਾਰਤ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਬਿਹਾਰ ਚੋਣਾਂ ਦੀ। ਬਿਹਾਰ ਚੋਣਾਂ ਦੇ ਨਤੀਜੇ ਆ ਚੁੱਕੇ ਆ, ਤੇ ਬਿਹਾਰ ਚੋਣਾਂ ਦੇ ਨਤੀਜਿਆਂ 'ਚ ਸਾਰੇ ਸਮੀਕਰਨ, ਸਾਰੇ ਐਗਜ਼ਿਟ ਪੋਲ ਆਪਾਂ ਪਿਛਲੇ ਹਫਤੇ ਜਿਹਦੀ ਗੱਲ ਕਰਦੇ ਸੀ ਕਿ ਉਹਦੇ ਵਿੱਚ ਮਹਾ ਗਠਬੰਧਨ ਨੂੰ ਜੇਤੂ ਦਾ ਕਰਾਰ ਦੇ ਰਹੀਆਂ ਆ, ਤੇ ਬੀਜੇਪੀ ਤੇ ਸੁਸ਼ਾਸਨ ਬਾਬੂ ਦਾ ਕਹਿ ਰਹੇ ਕਿ ਇਹਨਾਂ ਲਈ ਭਵਿੱਖ ਵਧੀਆ ਨਹੀਂ, ਪਰ ਉਹ ਇੱਕ ਵਾਰ ਫਿਰ ਸੁਸ਼ਾਸਨ ਬਾਬੂ ਹੁਣੀ ਸਰਕਾਰ ਬਣਾਉਂਦੇ ਦਿਸ ਰਹੇ ਆ। ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਆਪਾਂ ਮਹਾ ਗਠਬੰਧਨ ਦੀ ਗੱਲ ਆਪਾਂ ਪਿਛਲੀ ਵਾਰ ਕੀਤੀ ਸੀ, ਨਾਲ ਦੀ ਨਾਲ ਉਹ ਤੋਂ ਪਹਿਲਾਂ ਇਹ ਗੱਲ ਵੀ ਹੋਈ ਸੀ ਕਿ ਸਵਿੰਗ ਜਿਹੜਾ ਆ ਜਿੰਨੇ ਵੀ ਅੱਜ ਤੱਕ ਐਗਜ਼ਿਟ ਪੋਲ ਹੋਏ ਆ ਇੰਡੀਆ ਲੈਵਲ ਤੇ ਉਹ 5% ਦੀ ਰੇਸ਼ੋ ਆ, ਪਰ ਬਿਹਾਰ ਦੇ ਵਿੱਚ 20% ਦੀ ਰੇਸ਼ੋ ਆ ਵੀ ਇੱਥੇ ਸਭ ਤੋਂ ਜ਼ਿਆਦਾ ਐਗਜ਼ਿਟ ਪੋਲ ਗਲਤ ਹੁੰਦੇ ਆ। ਪਹਿਲਾਂ ਵੀ ਇਦਾਂ ਹੀ ਗਲਤ ਹੁੰਦੇ ਆਏ ਆ ਤੇ ਇਸ ਵਾਰ ਵੀ ਇਹ ਸਾਬਤ ਹੋ ਗਿਆ। ਤੇ ਇਹਦੇ ਵਿੱਚ ਵੀ ਪਰ ਇੱਕ ਗੱਲ ਇਹ ਜ਼ਰੂਰ ਮੈਂ ਮੰਨਦਾ ਆ ਕਿ ਇਹਨੂੰ ਜਿੱਤ ਜ਼ਰੂਰ ਆ ਕਿ ਇੱਕ ਸਰਕਾਰ ਬਣ ਗਈ ਆ, ਪਰ ਜਿੱਤ ਤੇਜਸਵੀ ਯਾਦਵ ਦੀ ਹੋਈ ਆ ਕਿਉਂਕਿ ਇੱਕ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਉਹ ਉੱਭਰਿਆ ਤੇ ਨੌਜਵਾਨ ਮੁੰਡਾ ਇੱਕ ਸਾਹਮਣੇ ਆਇਆ, ਨੋ ਡਾਊਟ, ਕਿਉਂਕਿ ਸਭ ਤੋਂ ਵੱਡਾ ਆਪਣਾ ਵੀ ਇਹੀ ਕਹਿਣ ਦਾ ਮਤਲਬ ਸੀ ਕਿ ਤੇਜਸਵੀ ਯਾਦਵ ਸੀ ਆਰਜੇਡੀ ਜਿਹੜੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ। ਅਸਲੀ ਹਾਰ ਹੋਈ ਆ ਕਾਂਗਰਸ ਦੀ। ਕਾਂਗਰਸ ਨੂੰ ਸਿਰਫ ਜਿਹੜੀਆਂ 19 ਸੀਟਾਂ 17 ਦੇ ਵਿੱਚੋਂ ਪ੍ਰਾਪਤ ਹੋਈਆਂ, ਬਾਕੀ ਸਾਰੀਆਂ ਸੀਟਾਂ ਉਹ ਆਪਣੀਆਂ ਹਾਰੀਆਂ ਆ। ਪਰ ਸੁਸ਼ਾਸਨ ਬਾਬੂ ਦੀ ਆਪਾਂ ਗੱਲ ਕਰ ਲਈਏ ਕਿ ਉਹ ਵੀ ਹਾਰਿਆ ਆ, ਕਿੱਥੇ ਉਹਨਾਂ ਦੀ 70-72 ਸੀਟਾਂ ਹੁੰਦੀਆਂ ਸੀ, ਇੱਕ ਵੱਡੇ ਭਰਾ ਦੀ ਭੂਮਿਕਾ ਅਦਾ ਕਰਦਾ ਸੀ, ਇਸ ਵਾਰ ਸਿਰਫ 43 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਿਆ। ਤੇ ਬੀਜੇਪੀ ਦੀ ਆਪਾਂ ਜਿੱਤ ਨੋ ਡਾਊਟ ਕਹਿ ਸਕਦੇ ਆ ਕਿ ਉਹ ਜਿਹੜੀ ਸੈਕੰਡ ਲਾਰਜੈਸਟ ਪਾਰਟੀ, ਸਿਰਫ ਇੱਕ ਸੀਟ ਘੱਟ ਆ ਆਰਜੇਡੀ ਤੋਂ, ਤੇ ਉਹਨਾਂ ਨੇ ਸਰਕਾਰ ਜਿਹੜੀ ਅਗਲੀ ਬਣਾਉਣ ਦੀ ਹੁਣ ਕੋਸ਼ਿਸ਼ ਕਰਨੀ ਆ। ਪਰ ਨਾਲ ਇਹ ਜ਼ਰੂਰ ਹੈਗਾ ਆ ਕਿ ਇਹ ਸਰਕਾਰ ਜੇ ਬਣ ਵੀ ਜਾਂਦੀ ਆ, ਜੇ ਵੈਸੇ ਤਾਂ ਉਹਨਾਂ ਨੇ ਹੁਣ ਕਹਿ ਦਿੱਤਾ ਆ ਸੁਸ਼ੀਲ ਕੁਮਾਰ ਮੋਦੀ ਨੇ ਜਿਹੜਾ ਕਿ ਭਾਜਪਾ ਦਾ ਉੱਥੇ ਦਾ ਪ੍ਰਧਾਨ ਆ, ਪਹਿਲਾਂ ਉਪ ਮੁੱਖ ਮੰਤਰੀ ਵੀ ਸੀ, ਉਹਨਾਂ ਨੇ ਕਿਹਾ ਸੀ ਕਿ ਬਈ ਅਗਲਾ ਜਿਹੜਾ ਸਾਡਾ ਮੁੱਖ ਮੰਤਰੀ ਆ ਉਹ ਨਿਤਿਸ਼ ਕੁਮਾਰ ਹੀ ਹੋਣਾ। ਪਰ ਨਿਤਿਸ਼ ਕੁਮਾਰ ਲਈ ਹੁਣ ਮੈਨੂੰ ਲੱਗਦਾ ਵੀ ਔਖਾ ਹੋਣਾ ਥੋੜਾ ਜਿਹਾ, ਕਿਉਂਕਿ ਪਹਿਲਾਂ ਕੀ ਸੀ ਕਿ ਮੈਜੋਰਟੀ ਦੇ ਵਿੱਚ ਜ਼ਿਆਦਾ ਵੱਡਾ ਉਹਦਾ ਕੱਦ ਸੀ, ਹੁਣ ਇੱਕ ਸੀਟਾਂ ਘੱਟ ਆ। ਇਹ ਸਿਆਸਤ ਦੇ ਵਿੱਚ ਕੋਈ ਵੀ ਜਿਹੜਾ ਆ ਉੱਚਾ ਨੀਵਾਂ ਕੱਦ ਜਿਹੜਾ ਆ ਸੀਟਾਂ ਦੇ ਹਿਸਾਬ ਦੇ ਨਾਲ ਹੀ ਹੁੰਦਾ, ਇਹਦੇ ਵਿੱਚ ਕੋਈ ਹੋਰ ਸੀਨੀਅਰਟੀ ਨਹੀਂ ਦੇਖੀ ਜਾਂਦੀ। ਇਹਦੇ ਵਿੱਚ ਕੀ ਆ, ਹੁਣ ਜਦੋਂ ਆਪਾਂ ਗੱਲ ਕਰੀਏ ਕਿ ਤੇਜਸਵੀ ਯਾਦਵ ਪਹਿਲੀ ਵਾਰ ਜਿੱਤਿਆ ਸੀ, ਪਿਛਲੀ ਵਾਰ ਸਿੱਧਾ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਇਹਦੇ ਵਿੱਚ ਇਹ ਆ ਕਿ ਤੁਹਾਡੀ ਪਕੜ ਕਿੰਨੀ ਆ। ਹੁਣ ਜਿਹੜੀ ਪਕੜ ਆ ਉਹ ਬੀਜੇਪੀ ਦੀ ਬਹੁਤ ਤਕੜੀ ਹੋਣੀ ਆ, ਆਪਣੇ ਮਨ ਢੰਗੇ ਨਾਲ ਉਹਨਾਂ ਨੇ ਆਪਣੇ ਹੁਣ ਮੰਤਰੀ ਵੀ ਸੈੱਟ ਕਰਨੇ ਆ ਤੇ ਦਖਲਅੰਦਾਜ਼ੀ ਵੀ ਜ਼ਿਆਦਾ ਤੋਂ ਜ਼ਿਆਦਾ ਕਰਨੀ ਆ। ਵੀ ਹੋ ਸਕਦਾ ਆ ਵੀ ਨਿਤਿਸ਼ ਕੁਮਾਰ ਕੋਈ ਪਹਿਲਾਂ ਵੀ ਇਹ ਚੇਂਜ ਕਰ ਲੈਂਦਾ। ਬੀਜੇਪੀ ਦੀ ਜੋ ਆਪਣੀ ਰਾਜਨੀਤੀ ਆ ਜੋ ਪੂਰੇ ਦੇਸ਼ 'ਚ ਜਾਂ ਹਰ ਸੂਬੇ 'ਚ ਵਰਤਦੇ ਆ, ਇੱਥੇ ਵੀ ਮੇਰੇ ਖਿਆਲ ਉਹੀ ਵਰਤਣਗੇ ਕਿ ਪਹਿਲਾਂ ਜਿੱਦਾਂ ਵੱਡੇ ਭਰਾ ਨੂੰ ਇੱਕ ਤਰ੍ਹਾਂ ਨਾਲ ਇੱਜ਼ਤ ਦਿੰਦੇ ਆ, ਬਾਅਦ 'ਚ ਉਹਦੀਆਂ ਹੀ ਜੜ੍ਹਾਂ ਵੱਢਦੇ ਆ, ਤੇ ਬਾਅਦ 'ਚ ਜਿਸ ਤਰੀਕੇ ਨਾਲ ਠੇਬੀ ਲਾਈ ਜਾਂਦੀ ਅਗਲੇ ਨੂੰ ਵੀ ਪਤਾ ਨਹੀਂ ਲੱਗਦਾ। ਬਿਲਕੁਲ, ਇਹ ਤੁਸੀਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦਾ ਦੇਖ ਲਓ, ਉਹਦੇ ਵਿੱਚ ਵੀ ਉਹ ਵੱਡਾ ਭਰਾ ਸੀ, ਫਿਰ ਠਿੱਬੀ ਇਦਾਂ ਦੀ ਲਾਈ ਆ ਵੀ ਸ਼ਿਵ ਸੈਨਾ ਥੱਲੇ ਲਾ ਕੇ ਰੱਖ ਦਿੱਤੀ। ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਹਰਿਆਣੇ ਦੀ ਤੁਸੀਂ ਗੱਲ ਲਾ ਲਓ, ਤੇ ਇਸ ਵੇਲੇ ਬਿਲਕੁਲ ਉਹਨਾਂ ਰਾਹਾਂ ਦੇ ਉੱਤੇ ਵੈਸੇ ਤਾਂ ਚਲੋ ਦਾ ਪੇਚ ਚੱਲ ਨਹੀਂ ਰਿਹਾ, ਆਮ ਆਦਮੀ ਪਾਰਟੀ ਵਿੱਚ ਆ ਗਈ ਆ, ਪੰਜਾਬ ਵਿੱਚ ਵੀ ਇਹਨਾਂ ਦਾ ਇਹੀ ਸੀ। ਜਿਸ ਤਰੀਕੇ ਦੇ ਨਾਲ ਅਖੀਰਲੀਆਂ ਸਾਲਾਂ ਦੇ ਵਿੱਚ ਅੱਖਾਂ ਦਿਖਾਈਆਂ ਜਾਂਦੀਆਂ ਸੀ ਭਾਜਪਾ ਦੇ ਵੱਲੋਂ, ਉਹ ਇਹੀ ਸੀ ਇਹਨਾਂ ਦਾ। ਪਹਿਲਾਂ ਇਹ ਹੈਗਾ ਆ ਵੀ ਪੈਰ ਰੱਖੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੇੜੀ ਦੇ ਵਿੱਚ, ਬਾਅਦ ਦੇ ਵਿੱਚ ਜਿਹੜਾ ਮਾਲਕ ਆ ਉਹਨੂੰ ਚੱਕ ਕੇ ਮਾਰੋ।
ਤੇ ਉਹਨੂੰ ਇਹੀ ਇਹਨਾਂ ਦਾ ਹੈਗਾ ਆ ਹਰ ਚੀਜ਼ ਦੇ ਵਿੱਚ ਕਿ ਹੁਣ ਇੱਥੇ ਵੀ ਇਹ ਸਾਬਤ ਕੀਤਾ। ਪਰ ਨਿਤਿਸ਼ ਕੁਮਾਰ ਕਿਉਂਕਿ ਉਹਨਾਂ ਦਾ ਪਿਛਲਾ ਰਿਕਾਰਡ ਵੀ ਹੈਗਾ ਆ, ਪਹਿਲਾਂ ਉਹ ਕਾਮਰੇਡਾਂ ਦੇ ਨਾਲ ਵੀ ਰਲੇ ਰਹੇ ਆ, ਸਮਝੌਤੇ ਕੀਤੇ ਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਲਾਲੂ ਪ੍ਰਸ਼ਾਦ ਯਾਦਵ ਨਾਲ ਰਲ ਕੇ ਪਿਛਲੀ ਸਰਕਾਰ ਬਣਾਈ ਸੀ। ਉਹ ਵੀ ਮੌਕਾ ਵੇਖ ਕੇ ਚੌਕਾ ਮਾਰਦੇ ਆ। ਪਰ ਹੁਣ ਜੇ ਇਹਨਾਂ ਨੇ ਜ਼ਿਆਦਾ ਇੰਟਰਫੇਅਰ ਕੀਤਾ, ਹੋ ਸਕਦਾ ਆ ਕਿ ਇਹ 5 ਸਾਲ ਸਰਕਾਰ ਚੱਲੇ ਨਾ। ਇਹਨਾਂ ਨੂੰ ਇਹ ਗੱਲ ਮੈਨੂੰ ਲੱਗਦਾ ਸੁਸ਼ਾਸਨ ਬਾਬੂ ਨੂੰ ਵੀ ਪਤਾ ਹੋਣਾ ਆ, ਕਿਉਂਕਿ ਜੇ ਜੋ ਵੀ ਸਮੀਕਰਨ ਇਸ ਵੇਲੇ ਬਣੇ ਉਹ ਉਹਨਾਂ ਲਈ ਬਹੁਤੇ ਚੰਗੇ ਨਹੀਂ ਹੈਗੇ। ਦੂਜਾ ਇਹ ਆ ਕਿ ਜੇ ਹਾਰੇ ਵੀ ਆ, ਜਿਹੜੀ ਇਹਦੀ ਹਾਰ ਹੋਈ ਆ, ਉਹਦਾ ਹਾਰ ਦਾ ਇੱਕ ਕਾਰਨ ਇਹੀ ਵੀ ਰਿਹਾ ਕਿ ਚਿਰਾਗ ਪਾਸਵਾਨ ਜੀ ਲੋਕ ਜਨ ਪਾਰਟੀ ਜਿਹੜੀ ਹੈਗੀ ਆ, ਰਾਮ ਵਿਲਾਸ ਪਾਸਵਾਨ ਦਾ ਮੁੰਡਾ, ਬਿਲਕੁਲ ਇਹਨਾਂ ਦੇ ਪਹਿਲਾਂ ਜਦ ਕਿ ਉਹ ਭਾਜਪਾ ਦੇ ਨਾਲ ਰਲਿਆ ਹੋਇਆ ਸੈਂਟਰ ਦੇ ਵਿੱਚ, ਉਹਨਾਂ ਦਾ ਨਾਲ ਗਠਬੰਧਨ ਦੇ ਵਿੱਚ ਆ, ਪਰ ਇੱਥੇ ਕੀ ਉਹਨੇ ਕੀਤਾ ਕਿ ਭਾਜਪਾ ਦੇ ਉਮੀਦਵਾਰਾਂ ਖਿਲਾਫ ਨਹੀਂ ਉਹਨੇ ਕੋਈ ਵੀ ਬੰਦਾ ਉਤਾਰਿਆ, ਸਿਰਫ 3 ਸੀਟਾਂ ਦੇ ਉੱਤੇ ਸ਼ਾਇਦ ਉਹਨਾਂ ਆਪਣੇ ਬਿਲਕੁਲ ਉਹਨੇ ਇਹੀ ਕਿਹਾ ਸੀ ਕਿ ਮੈਂ ਜਿਹੜੇ ਨਿਤਿਸ਼ ਕੁਮਾਰ ਦੇ ਜਿਹੜੇ ਬੰਦੇ ਆ ਇਹਨਾਂ ਨੂੰ ਹਰਾਉਣਾ, ਤੇ ਉਹਦੇ ਵਿੱਚ ਉਹ ਕਾਮਯਾਬ ਵੀ ਹੋਇਆ, ਭਾਵੇਂ ਆਪ 1 ਸੀਟ ਜਿੱਤੀ ਆ। ਬਿਲਕੁਲ। ਪਰ ਉਹਨੇ ਸਾਰੇ ਉਹ ਕਿਹਾ ਇਹੀ ਜਾਂਦਾ ਆ ਕਿ ਉਹ ਭਾਜਪਾ ਨਹੀਂ ਕਰਵਾਇਆ ਜੀ, ਭਾਜਪਾ ਨੇ ਕੋਈ ਵਿਰੋਧ ਹੀ ਨਹੀਂ ਕੀਤਾ। ਗਠਬੰਧਨ ਦੇ ਵਿੱਚ ਜੇ ਤੁਸੀਂ ਦੇਖੋ, ਗਠਬੰਧਨ ਵਿੱਚ ਇਹ ਕਿਹਾ ਜਾਂਦਾ ਕਿ ਜਿਹੜਾ ਵਿਰੋਧੀ ਆ, ਚਾਹੇ ਸਾਡੀ ਜਿਹੜਾ ਸਹਿਯੋਗੀ ਪਾਰਟੀ ਆ, ਸਾਨੂੰ ਉਹਦੀ ਵੀ ਹੈਲਪ ਕਰਨੀ ਪੈਣੀ ਆ ਜੀ। ਪਰ ਨਿਤਿਸ਼ ਕੁਮਾਰ ਨੂੰ ਇੱਕ ਜ਼ਰੂਰ ਪਤਾ ਲੱਗ ਗਿਆ ਕਿ ਧੋਖਾ ਤਾਂ ਬਹੁਤ ਤਕੜਾ ਹੋਇਆ ਉਹਨਾਂ ਦੇ ਨਾਲ। ਬਿਲਕੁਲ। ਆਪਾਂ ਨਿਤਿਸ਼ ਕੁਮਾਰ ਵੱਲ ਦਲਜੀਤ ਜੀ ਬਾਅਦ ਚ ਆਉਂਦੇ ਆ, ਇਹਨਾਂ ਬਾਰੇ ਵੀ ਗੱਲ ਕਰਨੀ ਹੈ, ਪਰ ਉਸ ਤੋਂ ਪਹਿਲਾਂ ਜੋ ਇਹ ਉਲਟ ਫੇਰ ਹੋਇਆ, ਜਿੱਦਾਂ ਸਾਰੀਆਂ ਰਿਪੋਰਟਾਂ ਜਾਂ ਸਾਰੀਆਂ ਐਗਜ਼ਿਟ ਪੋਲਸ ਮਹਾਗਠਬੰਧਨ ਨੂੰ ਜੇਤੂ ਕਰਾਰ ਦੇ ਰਹੀਆਂ ਸੀ, ਪਰ ਜਿਸ ਤਰੀਕੇ ਨਾਲ ਉਹਨਾਂ ਦੀ ਬਾਅਦ ਚੋਂ ਹਾਰ ਹੋਈ ਆ ਤੇ ਬੀਜੇਪੀ ਤੇ ਸੁਸ਼ਾਸਨ ਬਾਬੂ ਨੇ ਦੁਬਾਰਾ ਜਿੱਤੇ, ਇਹਦੇ ਕਾਰਨ ਕੀ ਲੱਗਦੇ ਤੁਹਾਨੂੰ? ਦੇਖੋ, ਕਾਰਨ ਇਹ ਹੈ ਕਿ ਜਿਹੜਾ ਬਿਹਾਰ ਆ, ਅਜੇ ਵੀ ਇਹ ਸਾਬਤ ਹੋ ਗਿਆ ਕਿ ਅਜੇ ਵੀ ਧਰਮ ਦੀ ਰਾਜਨੀਤੀ ਖੇਡਦਾ। ਅੱਜ ਵੀ ਲੋਕ ਉਹੀ ਜਾਤਾਂ ਪਾਤਾਂ ਦੇ ਵਿੱਚ ਸਾਡੀਆਂ ਇੰਨੀਆਂ ਡਿਵੀਜ਼ਨਸ ਹੋ ਚੁੱਕੀਆਂ। ਸਾਡੇ ਜਿਹੜੇ ਸਾਂਝੇ ਮੁੱਦੇ ਆ, ਸਾਡੇ ਜਿਹੜੇ ਕਾਮਨ ਫੈਕਟਰ ਆ, ਅਸੀਂ ਉਹਨਾਂ ਦੇ ਉੱਤੇ ਗੱਲਾਂ ਹੀ ਨਹੀਂ ਕਰਦੇ। ਅੱਜ ਵੀ ਸਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਸਾਨੂੰ ਰੋਜੀ ਰੋਟੀ ਦੀ ਨਹੀਂ ਹੁੰਦੀ, ਸਾਨੂੰ ਆਪਣੇ ਧਰਮ ਦਾ ਫਿਕਰ ਹੁੰਦਾ, ਸਾਨੂੰ ਆਪਣੀ ਜਾਤ ਦਾ ਬੰਦਾ ਅਸੀਂ ਦੇਖਣਾ ਹੁੰਦਾ ਕਿ ਸਾਡੀ ਜਾਤ ਦਾ ਕੋਈ ਬੰਦਾ ਖੜਾ ਕਿ ਨਹੀਂ ਖੜਾ। ਅਸੀਂ ਚਾਹੇ ਦੂਜਾ ਬੰਦਾ ਜਿੰਨਾ ਮਰਜ਼ੀ ਚੰਗਾ ਹੋਵੇ, ਅਸੀਂ ਉਹਦੇ ਵੱਲ ਦੇਖਦੇ ਨਹੀਂ, ਤੇ ਜਿਹੜੇ ਦੂਜੇ ਬੰਦੇ ਵੀ ਹੁੰਦੇ ਆ ਉਹ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਜੇ ਤੁਸੀਂ ਉੱਥੇ ਦੇ ਜਾਤੀ ਸਮੀਕਰਨ ਦੇਖੋ, ਜੇ ਆਪਾਂ ਪੰਜਾਬ ਨੂੰ ਛੱਡ ਦਈਏ, ਆਪਾਂ ਪੰਜਾਬ ਦੇ ਵਿੱਚ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਹਾਰਮਨੀ 'ਚ ਰਹਿੰਦੇ ਆ, ਭਾਵੇਂ ਬਹੁਤ ਸਾਰੇ ਇਦਾਂ ਦੇ ਆਉਂਦੇ ਆ, ਪਰ ਜੇ ਤੁਸੀਂ ਬਿਹਾਰ ਵਿੱਚ ਦਓਗੇ, ਇੱਥੇ ਤਾਂ ਆਪਣੇ ਦਲਿਤ ਪਾਏ ਜਾਂਦੇ, ਉੱਥੇ ਮਹਾਦਲਿਤਾਂ ਦੀ ਬਹੁਤ ਵੱਡੀ ਆਬਾਦੀ ਆ, ਜਿਹੜੇ ਕਿ ਉਹਨਾਂ ਤੋਂ ਵੀ ਬਹੁਤ ਥੱਲੇ ਦੀ ਜਿਹਨਾਂ ਨੂੰ ਸਿਰਫ ਇਹ ਆ ਕਿ ਰੋਜੀ ਰੋਟੀ ਅੱਜ ਜੇ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਮਿਲਣੀ ਆ, ਨਹੀਂ ਤਾਂ ਅਸੀਂ ਭੁੱਖੇ ਰਹਿਣਾ ਆ। ਉਹਨਾਂ ਲੋਕਾਂ ਦੀ ਆ, ਉਹਨਾਂ ਨੂੰ ਤਾਂ ਇਹ, ਉਹਨਾਂ ਨੂੰ ਫਿਰ ਇਹਨਾਂ ਵੋਟਾਂ ਦੇ ਵਿੱਚ ਭਰਮਾਇਆ ਵੀ ਜਾਂਦਾ, ਲਾਲਚ ਵੀ ਦਿੱਤਾ ਜਾਂਦਾ। ਪਿੱਛੇ ਵੀਡੀਓਜ਼ ਵੀ ਆਉਂਦੀਆਂ ਵੀ ਸ਼ਰੇਆਮ ਜਿਹੜੇ ਆ ਉੱਥੇ ਪੈਸੇ ਜਿਹੜੇ ਆ ਵੰਡੇ ਜਾਂਦੇ ਆ। ਹੁਣ ਜਿਨ੍ਹਾਂ ਲੋਕਾਂ ਨੂੰ ਰੋਜੀ ਰੋਟੀ ਤੋਂ ਇਲਾਵਾ ਐਜੂਕੇਸ਼ਨ ਦਾ ਉਹਨਾਂ ਨੂੰ ਪਤਾ ਕੋਈ ਨਹੀਂ, ਐਜੂਕੇਸ਼ਨ ਦਾ ਮਿਆਰ ਕੋਈ ਨਹੀਂ ਬਿਹਾਰ ਦੇ ਵਿੱਚ, ਤੇ ਫਿਰ ਉਹਨਾਂ ਲੋਕਾਂ ਦੇ ਜਿੱਤ ਜਿਹੜੀ ਹੈ ਲੋਕੀ ਫਿਰ ਟੇਢੇ ਢੰਗ ਦੇ ਨਾਲ ਜਿੱਤਦੇ ਆ, ਫਿਰ 5 ਸਾਲ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ। ਬਿਲਕੁਲ। ਲੋਕਾਂ ਕਹਿ ਸਕਦੇ ਕਿ ਲੋਕਾਂ ਦੀਆਂ ਲੋੜਾਂ ਤੋਂ ਵੱਧ ਕੇ ਇੱਕ ਵਾਰ ਫਿਰ ਧਰਮ ਦਾ ਪੱਤਾ ਜਿਹੜਾ ਆ ਉਹ ਖੇਡਿਆ ਗਿਆ ਤੇ ਉਹ ਕਾਮਯਾਬ ਵੀ ਹੋਇਆ ਉੱਥੇ। ਤੇ ਪਰ ਇਹਦੇ ਨਾਲ ਨਾਲ ਦਲਜੀਤ ਜੀ ਮੈਨੂੰ ਕੁਝ ਕੁ ਹੋਰ ਵੀ ਕਾਰਨ ਲੱਗਦੇ, ਮੈਂ ਚਾਹੁੰਦਾ ਆਪਾਂ ਉਹਨਾਂ ਬਾਰੇ ਵੀ ਇੱਕ ਇੱਕ ਕਰਕੇ ਚਰਚਾ ਕਰੀਏ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੂੰਗਾ ਕਾਂਗਰਸ ਦੀ, ਜਿਸ ਤਰੀਕੇ ਨਾਲ ਕਾਂਗਰਸ ਵੱਲੋਂ ਜਿੱਦ ਕਰਕੇ ਇੰਨੀਆਂ ਸੀਟਾਂ ਲਈਆਂ ਗਈਆਂ। ਤੁਹਾਨੂੰ ਲੱਗਦਾ ਕਿ ਜੇ ਕਾਂਗਰਸ ਇੰਨੀ ਜਿੱਦ ਨਾ ਕਰਦੀ, 70 ਸੀਟਾਂ ਨਾ ਮੰਗਦੀ, ਆਪਣੇ ਜਿਹੜੀ ਚਾਦਰ ਵੇਖ ਕੇ ਪੈਰ ਪਸਾਰਦੀ, ਹੁਣ ਤਾਂ ਉਹਨਾਂ ਨੇ ਆਪਣੀ ਚਾਦਰ ਦੇ ਨਾਲ ਨਾਲ ਜਿਹੜੀ ਦੂਸਰੀ ਮਹਾਗਠਬੰਧਨ ਦੀ ਵੀ ਚਾਦਰ ਪਾੜਤੀ ਆ, ਪਰ ਜੇ ਉਹ ਜਿੱਦ ਨਾ ਕਰਦੀ ਤਾਂ ਬਿਹਾਰ ਦੇ ਇਲੈਕਸ਼ਨਾਂ ਦੇ ਜਿਹੜੀ ਤਸਵੀਰ ਸੀ ਉਹ ਹੋਰ ਹੋਣੀ ਸੀ। ਹੁਣ ਦੋਸ਼ ਸਾਰਾ ਤੇਜਸਵੀ ਯਾਦਵ, ਕਿਉਂਕਿ ਇਹ ਤਾਂ ਹੁਣ ਇਹ ਆ ਕਿ ਲੀਡਰ ਨੂੰ ਹੀ ਲੈਣਾ ਪੈਣਾ ਜੀ, ਉਹਨੂੰ ਹੀ ਕਿਹਾ ਜਾ ਰਿਹਾ ਕਿ ਇਹਨੇ ਇੰਨੀਆਂ ਸੀਟਾਂ ਇਹਨਾਂ ਨੂੰ ਦਿੱਤੀਆਂ ਕਿਉਂ ਆ। ਪਿਛਲੀ ਵਾਰ 40-45 ਸੀਟਾਂ ਇਹਨਾਂ ਨੂੰ ਦਿੱਤੀਆਂ ਸੀ, ਉਹਨਾਂ ਦੇ ਵਿੱਚੋਂ ਵੀ 18-19 ਜਿਹੜੇ ਉਹ ਜਿੱਤ ਗਏ ਸੀ ਜੀ। ਹੁਣ ਇਸ ਵਾਰ 17 ਦੇ ਵਿੱਚੋਂ ਉਦੋਂ ਪਹਿਲਾਂ ਨਾਲੋਂ ਵੀ ਮਾੜਾ ਹਾਲਾਤ ਜਿਹੜੇ ਹੋ ਗਏ, 70 ਸੀਟਾਂ ਦੇ ਦਿੱਤੀਆਂ, ਇਹ ਵੀ ਅੜੇ ਹੋਏ ਸੀ ਜੀ। ਅਸਲ ਵਿੱਚ ਕੀ ਆ ਕਿ ਇਹ ਨਹੀਂ ਹੈਗਾ ਕਿ ਕਾਂਗਰਸ ਜਿਹੜੀ ਆ ਕਿ ਮਾੜਾ ਪ੍ਰਦਰਸ਼ਨ ਕਰਦੀ ਆ ਜੀ, ਉਹਦੀਆਂ ਹੋਰ ਚੀਜ਼ਾਂ ਆ। ਪੰਜਾਬ ਵਿੱਚ ਵੀ ਇਦਾਂ ਹੀ ਹੁੰਦੀ ਆ, ਜਿਹੜੀਆਂ ਤਾਂ ਖੇਤਰੀ ਪਾਰਟੀਆਂ, ਹੁਣ ਜੇ ਆਪਾਂ ਕਹਿ ਲਈਏ ਰਾਸ਼ਟਰੀ ਜਨਤਾ ਦਲ ਆ, ਉਹਨਾਂ ਦਾ ਆਧਾਰ ਬਿਹਾਰ ਦੇ ਵਿੱਚ ਜ਼ਿਆਦਾ ਆ ਜੀ। ਇਦਾਂ ਹੀ ਆਪਣੇ ਅਕਾਲੀਆਂ ਦੀ ਰੱਖ ਲਓ ਕਿ ਇੱਥੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਦਾ ਆਧਾਰ ਆ ਜੀ। ਇੱਥੇ ਕੀ ਆ ਕਿ ਜਦੋਂ ਜਿਹਨਾਂ ਨੂੰ ਲੋਕਲ ਲੈਵਲ ਦੇ ਉੱਤੇ ਆ ਈਜ਼ੀਲੀ ਉਹ ਸਿੱਧਾ ਹੀ ਡਿਵੀਜ਼ਨ ਕਰ ਦਿੰਦੇ ਆ, ਬਟਵਾਰਾ ਜਿਹੜਾ ਆ ਝੱਟ ਕਰ ਦਿੰਦੇ ਆ ਜੀ। ਕਾਂਗਰਸ ਦੇ ਅਖੀਰ ਤੱਕ ਇਹੀ ਲੜਾਈਆਂ ਹੁੰਦੀਆਂ ਰਹੀਆਂ ਕਿ ਸੀਟ ਕਿਹਨੂੰ ਦੇਣੀ ਆ ਜੀ। ਅਸਲ ਵਿੱਚ ਇਹ ਨਹੀਂ ਕਿ ਲੋਕੀ ਉਹਨਾਂ ਦੇ ਵਿਰੁੱਧ ਹੋ ਗਏ, ਜਦੋਂ ਬਾਕੀ ਪਾਰਟੀਆਂ ਨੇ ਇੱਕ ਇੱਕ ਗੇੜਾ ਪਿੰਡਾਂ ਦੇ ਵਿੱਚ ਦੇ ਵੀ ਦਿੱਤਾ ਸੀ, ਇਹ ਬੰਦੇ ਅਜੇ ਘਰ ਬੈਠੇ ਸੀ ਜੀ। ਅਜੇ ਤੱਕ ਉਹ
ਉਹ ਸਾਡੇ ਵੀ ਇਦਾਂ ਗੱਲ ਹੁੰਦੀ ਹੈ ਦਲਜੀਤ ਜੀ ਉਹੀ ਜੇ ਜੋ ਕੁਝ ਵੀ ਇਹਨਾਂ ਦੀ ਮੈਨੇਜਮੈਂਟ 'ਚ ਜੋ ਕਮੀ ਆ, ਪਰ ਇਹ ਜੇਕਰ ਥੋੜੀਆਂ ਸੀਟਾਂ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਤਾਂ ਮੇਰੇ ਖਿਆਲ ਨਤੀਜੇ ਸ਼ਾਇਦ ਇਹਦੇ ਨਾਲ ਵਧੀਆ ਹੁੰਦੇ। ਹਰ ਇੱਕ ਪਾਰਟੀ ਦਾ ਇਹੀ ਹੁੰਦਾ ਵੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਸੀਟਾਂ, ਕੋਈ ਵੀ ਆਪਣੇ ਆਪ ਦੀ ਪਰ ਘਾਟ ਆਪਣੀ ਨਹੀਂ ਕਾਬਲੀਅਤ ਵੱਲ ਵੀ ਵੇਖਣਾ ਚਾਹੀਦਾ। ਦੇਖੋ ਕਾਂਗਰਸ ਜਿਹੜੀ ਆਪਣੇ ਆਪ ਨੂੰ ਕੋਈ ਵੀ ਪਾਰਟੀ ਆ, ਹੁਣ ਚਿਰਾਗ ਪਾਸਵਾਨ ਨੇ ਉਹ ਕਹਿੰਦਾ ਸੀ ਮੈਂ ਤਾਂ ਜੀ ਭੂਮਿਕਾ ਬਹੁਤ ਅਹਿਮ ਨਿਭਾਉਣੀ ਆ, ਜਦ ਕਿ ਸੀਟ ਇੱਕ ਆਈ ਆ। ਹਰ ਕੋਈ ਪਾਰਟੀ ਚੋਣਾਂ ਤੋਂ ਪਹਿਲਾਂ ਇਹੀ ਕਰਦੀ ਹੁੰਦੀ ਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਸਾਡੇ ਕੋਲ ਹੋਣ, ਉਹਨਾਂ ਦੇ ਵਿੱਚੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਲਈਏ। ਪਰ ਉੱਥੇ ਪੰਗਾ ਕੀ ਪੈ ਜਾਂਦਾ ਆ ਕਿ ਇਹਨਾਂ ਦਾ ਸਾਰਾ ਡਿਸੀਜਨ ਤਾਂ ਲੈਣਾ ਹੁੰਦਾ ਦਿੱਲੀ ਦੇ ਵਿੱਚ, ਉਹਦੇ ਵਿੱਚ ਦਿੱਲੀ ਵਿੱਚ ਸਾਰਿਆਂ ਨੇ ਆਪਣੇ ਆਪਣੇ ਲਿੰਕ ਰੱਖੇ ਹੋਏ ਆ। ਉਹਦੇ ਇਹੀ ਕਾਰਨ ਆ। ਸਾਡੇ ਹੁਣ ਪੰਜਾਬ 'ਚ ਕੀ ਹੁੰਦਾ ਕਿ ਉਹ ਹੰਸਰਾਜ ਹੰਸ ਨੂੰ ਜਿਹੜਾ ਡਿਕਲੇਅਰ ਕਰ ਦਿੱਤਾ ਜਾਂਦਾ ਵੀ ਰਾਜ ਸਭਾ ਦਾ ਮੈਂਬਰ ਆ, ਸ਼ਮਸ਼ੇਰ ਦੁੱਲੋ ਸਾਹਿਬ ਜਾਂਦੇ ਆ ਦਿੱਲੀ ਨੂੰ, ਜਾ ਕੇ ਆਪ ਟਿਕਟ ਲੈ ਜਾਂਦੇ ਆ ਜੀ। ਠੀਕ ਹੈ ਜੀ। ਇਹੀ ਸੀਟਾਂ ਲੋਕਲ ਲੈਵਲ ਤੇ ਹੁੰਦੀਆਂ। ਜਦੋਂ ਉਧਰੋਂ ਐਮਐਲਏ ਕੋਈ ਹੋਰ ਖੜਨਾ ਹੁੰਦਾ ਆ, ਉਹ ਆਪਣਾ ਕੋਈ ਉੱਥੇ ਕੋਈ ਨਾ ਕੋਈ ਲਿੰਕ ਲੱਭਦਾ ਆ, ਆਪਣੀ ਸੀਟ ਲੈ ਕੇ ਆ ਜਾਂਦਾ, ਉਹ ਤੋਂ ਵਿਵਾਦ ਸ਼ੁਰੂ ਹੋ ਜਾਂਦਾ। ਫਿਰ ਜਿਹੜਾ ਦੂਜੀ ਧਿਰ ਹੁੰਦੀ ਆ ਉਹ ਉਹਦਾ ਵਿਰੋਧ ਕਰਨਾ ਸ਼ੁਰੂ ਹੋ ਜਾਂਦਾ। ਇਹਨਾਂ ਦੇ ਹਰ ਇੱਕ ਅੱਜ ਤੱਕ ਇਹਨਾਂ ਦੀ ਬਾਗੀਆਂ ਦੀ ਸਮੱਸਿਆਵਾਂ ਹੀ ਨਹੀਂ ਹੱਲ ਹੋਈਆਂ ਜੀ। ਹਰ ਸਟੇਟ ਦੇ ਵਿੱਚ ਕਾਂਗਰਸ ਨੇ 2-2 3-3 ਧਾੜੇ ਬਣਾਏ ਹੋਏ ਆ। ਹੁਣ ਆਪਣੇ ਅੱਜ ਇੱਧਰ ਲਾ ਲਓ ਬਾਜਵਾ ਦਾ ਧੜਾ ਆ, ਕੀ ਗੱਲ ਉੱਪਰੋਂ ਦਬਕਾ ਮਾਰ ਕੇ ਚੁੱਪ ਨਹੀਂ ਕਰਾ ਸਕਦੇ। ਬਾਜਵਾ ਸ਼ਰੇਆਮ ਬਿਆਨ ਦੇ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਬੋਲਦਾ। ਦਬਕਾ ਮੇਰੇ ਖਿਆਲ ਨਾਲ ਦਲਜੀਤ ਤਾਂ ਵੱਜੂਗਾ ਜੇ ਆਪਣੇ ਪੱਲੇ ਹੋਊਗਾ ਕੁਝ ਲੈ ਦੇ ਕੇ। ਸਰਕਾਰ ਤਾਂ ਇੱਕ ਇੱਥੋਂ ਦੀ ਹੈ ਜਾਂ ਥੋੜੀ ਬਹੁਤੀ ਹੋ ਰਿਹਾ, ਬਾਕੀ ਤਾਂ ਬੁਰਾ ਹਾਲ ਹੀ ਆ ਪੂਰੇ ਦੇਸ਼। ਨਹੀਂ, ਅਸਲ ਵਿੱਚ ਇਹ ਆ ਕਿ ਇਹਨਾਂ ਦੀ ਕਾਂਗਰਸ ਦੀ ਸ਼ੁਰੂ ਤੋਂ ਇਹ ਸਿਆਸਤ ਰਹੀ ਆ ਕਿ ਹਰ ਸਟੇਟ ਦੇ ਵਿੱਚ 2-2 3-3 ਧੜਾ ਬਣਾ ਕੇ ਰੱਖੋ। ਪਹਿਲਾਂ ਵੀ ਇਦਾਂ ਹੁੰਦਾ ਸੀ, ਭੱਠਲ ਤੁਹਾਨੂੰ ਪਤਾ ਹੀ ਆ, ਪਹਿਲਾਂ ਭੱਠਲ ਦਾ ਧੜਾ ਇੱਕ ਹੁੰਦਾ ਸੀ, ਇੱਧਰੋਂ ਕੈਪਟਨ ਅਮਰਿੰਦਰ ਸਿੰਘ ਦਾ ਹੁੰਦਾ ਸੀ। ਉਹ ਇਸੇ ਲਈ ਹੁੰਦਾ ਕਿ ਕੱਲ ਨੂੰ ਇਹ ਇਕੱਠੇ ਹੋ ਕੇ ਸਾਡੇ ਖਿਲਾਫ ਨਾ ਹੋ ਜਾਣ, ਸਾਨੂੰ ਕੱਲੇ ਨੂੰ ਟੈਕਲ ਕਰਨਾ, ਇਹ ਸਾਡੇ ਤੋਂ ਡਰ ਕੇ ਰਹਿਣ। ਉਹ ਆਪਣੇ ਆਪ ਨੂੰ ਵੀ ਸੇਫ ਕਰਨ ਦੇ ਚੱਕਰਾਂ ਦੇ ਵਿੱਚ ਇਹ ਸਾਰਾ ਇਹਨਾਂ ਨੇ ਸਾਰੇ ਸਟੇਟਾਂ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਆ। ਹੁਣ ਆਹ ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ ਵੀ ਨਾਲ ਹੀ ਚੋਣਾਂ ਹੋਈਆਂ ਤੇ ਉਹਦੇ ਵਿੱਚ ਬੀਜੇਪੀ ਹੁਣ ਸਿੱਧੀ ਗਵਰਨਮੈਂਟ ਬਣਾ ਗਈ ਆ। ਜਦੋਂ ਮਾਧਵ ਰਾਏ ਸਿੰਧੀਆ ਜਿਹੜਾ ਵਾਪਸ ਆ ਗਿਆ ਸੀ, ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਸੀ, ਸਿਰਫ ਹੈਂਡਲ ਹੀ ਨਹੀਂ ਕਰ ਹੋਇਆ। ਮਾਧਵ ਰਾਏ ਸਿੰਧੀਆ ਤੇ ਉਹ ਕਮਲਨਾਥ ਦੇ ਨਾਲ ਵਿਵਾਦ ਸੀ ਤੇ ਉਹਦੇ ਵਿੱਚ ਇਹ ਆ ਕਿ ਤੁਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਡੀਲ ਕਰ ਸਕਦੇ ਸੀ। ਉੱਥੇ ਗੱਲਾਂ ਵੱਧਦੀਆਂ ਰਹੀਆਂ ਪਰ ਇਹਨਾਂ ਨੇ ਕੋਈ ਇੰਟਰਫੇਅਰ ਹੀ ਨਹੀਂ ਕੀਤਾ। ਜਦੋਂ ਬਿਲਕੁਲ ਇਹ ਸਾਰਾ ਕੁਝ ਹੋ ਗਿਆ, ਕਮਲਨਾਥ ਦਾ ਇੱਕ ਪਾਸਾ ਸਟੈਂਡ ਲੈ ਲਿਆ, ਉਸ ਤੋਂ ਬਾਅਦ ਉਹ ਬੰਦਾ ਉੱਧਰ ਚਲੇ ਗਿਆ ਤੇ ਹੁਣ ਉਹ ਜਿੱਤ ਕੇ ਉੱਥੇ ਜਾਣੀ ਸਿੱਧੀ ਹੁਣ ਆਪਣੀ ਮੈਜੋਰਟੀ ਸਰਕਾਰ ਬਣਾ ਲਈ ਹੈ। ਜੇਕਰ ਆਪਾਂ ਦਲਜੀਤ ਜੀ ਬਿਹਾਰ ਵੱਲ ਮੁੜੀਏ ਤਾਂ ਮੈਂ ਅਵੇਸੀ ਸਾਹਿਬ ਹੁਣਾਂ ਦੀ ਵੀ ਗੱਲ ਜ਼ਰੂਰ ਕਰਨੀ ਚਾਹੂੰਗਾ। ਅਵੇਸੀ ਹੁਣਾਂ ਨੇ ਇਹ ਕਿਹਾ ਕਿ ਮੈਂ ਬੀਜੇਪੀ ਨੂੰ ਹਰਾਉਣ ਲਈ ਬਿਹਾਰ ਇਲੈਕਸ਼ਨਾਂ 'ਚ ਖੜਾ ਹੋ ਰਿਹਾ, ਪਰ ਜੋ ਵੀ ਉਹਨਾਂ ਦਾ ਰੋਲ ਨਿਭਿਆ ਇਸ ਇਲੈਕਸ਼ਨ 'ਚ, ਤੁਹਾਨੂੰ ਨਹੀਂ ਲੱਗਦਾ ਜਿੱਦਾਂ ਉਹਨਾਂ ਵੱਲੋਂ 5 ਸੀਟਾਂ ਜਿਹੜੀਆਂ ਆ ਜਿੱਤੀਆਂ ਗਈਆਂ, ਤੁਹਾਨੂੰ ਲੱਗਦਾ ਕਿ ਇੱਕ ਤਰੀਕੇ ਨਾਲ ਉਹ ਬੀਜੇਪੀ ਦੇ ਪੱਖ 'ਚ ਹੋ ਨਿਬੜੀਆਂ? ਪਹਿਲਾਂ ਜਿੱਦਾਂ ਮੈਂ ਗੱਲ ਕੀਤੀ ਕਿ ਧਰਮ ਦਾ ਮੁੱਦਾ ਬਹੁਤ ਭਾਰੂ ਆ ਸਾਡੇ ਦੇਸ਼ ਦੇ ਉੱਤੇ, ਸਾਡੀਆਂ ਹੋਰ ਸਮੱਸਿਆਵਾਂ ਤਾਂ ਬਹੁਤ ਪਿੱਛੇ ਆ ਜੀ। ਹੁਣ ਜਿਹੜਾ ਮੁਸਲਿਮ ਵੋਟ ਸੀ ਉਹ ਪਹਿਲਾਂ ਲਾਲੂ ਪ੍ਰਸ਼ਾਦ ਯਾਦਵ ਦੇ ਹੱਕ ਦੇ ਵਿੱਚ ਭੁਗਤਦੀ ਹੁੰਦੀ ਸੀ ਤੇ ਹੁਣ ਇਹ ਓਵੈਸੀ ਸਾਹਿਬ ਦੇਖੋ ਹੈਦਰਾਬਾਦ ਤੋਂ ਇੱਥੇ ਆਏ ਆ। ਬਿਲਕੁਲ। ਤੇ ਹੈਦਰਾਬਾਦ ਤੋਂ ਆ ਕੇ ਇੱਥੇ ਚੋਣਾਂ ਲੜੀਆਂ, ਚੋਣਾਂ ਲੜ ਕੇ ਤੇ 5 ਸੀਟਾਂ ਇਹਨਾਂ ਨੇ ਜਿੱਤ ਲਈਆਂ। ਹੁਣ ਇਹਦਾ ਮਤਲਬ ਕੀ ਹੋਇਆ ਕਿ ਉਹ ਉੱਥੇ ਇੰਨਾ ਜ਼ਿਆਦਾ ਪ੍ਰਭਾਵ ਪਾਇਆ ਕਿ ਮੁਸਲਮਾਨ ਤੁਸੀਂ ਤੁਹਾਡਾ ਕੋਈ ਨਹੀਂ ਹੋ ਸਕਦਾ, ਅਸੀਂ ਤੁਹਾਡਾ ਕਰ ਸਕਦੇ ਹਾਂ। ਪਰ ਇਹ ਤੋਂ ਪਹਿਲਾਂ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ, ਬਾਕੀ ਪਾਰਟੀਆਂ ਨਾਲ ਮਿਲੇ ਵੀ ਆ, ਪਰ ਕਿਸੇ ਨੇ ਇਹ ਕਿਹਾ ਵੀ ਇਹਦੀ ਕੋਈ ਇਹਨੇ ਹੈਦਰਾਬਾਦ ਤੋਂ ਆਉਣਾ ਆ, ਸਾਡੀਆਂ ਤਾਂ ਪੱਕੀਆਂ ਵੋਟਾਂ ਆ, ਇਹਨੂੰ ਭਾਅ ਨਹੀਂ ਬਹੁਤਾ ਦਿੱਤਾ। ਹੁਣ ਅਸਲ ਦੇ ਵਿੱਚ ਕੀ ਹੈ, ਜੇ ਚਿਰਾਗ ਪਾਸਵਾਨ ਦੀ ਗੱਲ ਕਰ ਲਈਏ, ਇਹਦੀ ਗੱਲ ਕਰ ਲਈਏ, ਹੁਣ ਅਗਲੀਆਂ ਵੋਟਾਂ ਦੇ ਵਿੱਚ ਡੀਲਿੰਗ ਹੋਣੀ ਆ ਜੀ। ਇਹਨਾਂ ਲੋਕਾਂ ਨੂੰ ਕਿਸੇ ਦੇ ਨਾਲ ਕੋਈ ਫਰਕ ਨਹੀਂ। ਇਹਨਾਂ ਦੇ ਲਈ ਇੰਪੋਰਟੈਂਟ ਇਹ ਹੈ ਕਿ ਅਸੀਂ ਸੀਟਾਂ ਕਿੱਦਾਂ ਜਿੱਤਣੀਆਂ, ਅਸੀਂ ਕਿੱਦਾਂ ਪਾਵਰ ਦੇ ਵਿੱਚ ਆਉਣਾ, ਅਸੀਂ ਆਪਣੀ ਸਟਰੈਂਥ ਜਿਹੜੀ ਹੈ ਕਿੱਦਾਂ ਵਧਾਉਣੀ ਆ, ਇਹ ਇਹਨਾਂ ਦੇ ਅਹਿਮ ਆ। ਇਹਨਾਂ ਲਈ ਇਹ ਨਹੀਂ ਅਹਿਮ ਕਿ ਭਾਜਪਾ ਨੂੰ ਜੇ ਤਾਂ ਹਰਾਉਣਾ ਇੰਨੇ ਹਿੱਤ ਦੇ ਵਿੱਚ ਹੁੰਦਾ ਤਾਂ ਫਿਰ ਤਾਂ ਇਕੱਠੇ ਹੋ ਕੇ ਲੜਦੇ, ਸਾਰੇ ਇਕੱਠੇ ਹੁੰਦੇ। ਪਰ ਅਸਲ ਵਿੱਚ ਇਹ ਚਾਹੁੰਦੇ ਨਹੀਂ, ਅਸਲ ਦੇ ਵਿੱਚ ਇਹ ਆਪਣੀ ਤਾਕਤ ਦਿਖਾਉਂਦੇ ਚਾਹੁੰਦੇ ਆ ਤਾਂ ਕਿ ਅਗਲੀ ਵਾਰ ਨੂੰ ਆਪਾਂ ਆਈਏ। ਹੁਣ 5 ਸੀਟਾਂ ਐਤਕੀ ਜਿੱਤ ਲਈਆਂ, ਹੁਣ ਆਰਜੇਡੀ ਨੂੰ ਪਤਾ ਲੱਗ ਗਿਆ ਵੀ ਇਹਦੇ ਨਾਲ ਸਾਡਾ ਨੁਕਸਾਨ ਹੁੰਦਾ, ਅਗਲੀ ਵਾਰ ਨੂੰ ਇਹਨਾਂ ਨੇ ਕਹਿਣਾ ਸਾਨੂੰ 40-45 ਸੀਟਾਂ ਦੇ ਉੱਤੇ ਲੜਾਓ ਜੀ, ਤੇ ਜੇ ਨਹੀਂ ਲੜਾਉਣਗੇ ਵੱਖਰੇ ਲੜਨਗੇ, ਫਿਰ ਉਹਨਾਂ ਨੂੰ ਵੀ ਫਿਕਰ ਹੋ ਜਾਣਾ। ਇੱਦਾਂ ਜਿਹੜੇ ਗਠਬੰਧਨ ਆ ਇਹ ਬਣਦੇ ਆ। ਅਸਲ ਵਿੱਚ ਇਹ ਆਪਣੀ ਪਾਵਰ ਜਿਹੜੀ ਆ ਸ਼ੋਅ ਕਰਦੇ ਆ ਤੇ ਪੋਲਿਟਿਕਸ ਦੇ ਵਿੱਚ ਕਹਿੰਦੇ ਹੁੰਦੇ ਆ ਸਭ ਕੁਝ ਜਾਇਜ਼ ਆ ਜੀ, ਇਹਦੇ ਵਿੱਚ ਨਜਾਇਜ਼ ਕੁਛ ਨਹੀਂ ਜੀ। ਬਿਲਕੁਲ। ਤੇ ਦਲਜੀਤ ਜੀ ਇਹਦੇ ਨਾਲ ਨਾਲ ਹੁਣ ਮੈਂ ਸੁਸ਼ਾਸਨ ਬਾਬੂ ਹੁਣਾਂ ਦੀ, ਨਿਤਿਸ਼ ਕੁਮਾਰ ਹੁਣਾਂ ਦੀ ਗੱਲ ਕਰਨੀ ਚਾਹੂੰਗਾ। ਜਿਸ ਤਰੀਕੇ ਨਾਲ ਜੇ ਬਿਹਾਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਉਦਯੋਗ ਦਾ ਬਹੁਤ ਮਾੜੀ ਹਾਲਤ ਆ। ਲਗਾਤਾਰ ਜਿਹੜੀਆਂ ਫੈਕਟਰੀਆਂ ਆ, ਮਿੱਲਾਂ ਆ, ਬਹੁਤ ਸਾਰੀਆਂ ਬੰਦ ਹੋ ਗਈਆਂ, ਹੋ ਵੀ ਰਹੀਆਂ ਆ। ਪਰ ਇੱਕ ਵਾਰ ਫਿਰ ਜਿਸ ਤਰੀਕੇ ਨਾਲ ਲਗਾਤਾਰ ਸੱਤਾ ਦੇ ਵਿੱਚ ਬਣੇ ਹੋਏ ਆ, ਕਹਿ ਸਕਦੇ ਹਾਂ ਕਿ ਲਾਰੇ ਹਾਵੀ ਹੋ ਗਏ ਫਿਰ ਤੋਂ।
ਦੇਖੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਹਨਾਂ ਨੇ ਜਿੰਨੀਆਂ ਵੀ ਸਪੀਚ ਕੀਤੀਆਂ ਉਹ 'ਚ ਇਹੀ ਕਹਿੰਦੇ ਰਹੇ ਕਿ ਪਹਿਲਾਂ ਜੰਗਲ ਰਾਜ ਸੀ ਜੀ, ਜੰਗਲ ਰਾਜ ਸੀ ਸਾਨੂੰ ਵਿਕਾਸ ਵੱਲ ਲੈ ਕੇ ਆਂਦਾ। ਨੋ ਡਾਊਟ ਕਿ ਨਿਤਿਸ਼ ਕੁਮਾਰ ਨੇ ਡਿਵੈਲਪਮੈਂਟ ਕੀ ਹੋਈ, ਸੜਕਾਂ ਦੀ ਹੋਈ ਜੀ, ਪਰ ਸੜਕਾਂ ਵੀ ਜ਼ਰੂਰੀ ਆ, ਟਰਾਂਸਪੋਰਟੇਸ਼ਨ ਵੀ ਜ਼ਰੂਰੀ ਆ, ਪਰ ਨਾਲ ਦੀ ਨਾਲ ਇਹ ਆ ਕਿ ਤੁਹਾਡਾ ਉਦਯੋਗ ਦੇ ਉੱਤੇ ਜ਼ੋਰ ਜਿਹੜਾ ਬਹੁਤ ਜ਼ਰੂਰੀ ਆ ਜੀ। ਇਸ ਵਾਰ ਵੀ ਉਦਯੋਗ ਦੇ ਉੱਤੇ ਬਹੁਤਾ ਧਿਆਨ ਹੀ ਨਹੀਂ ਦਿੱਤਾ ਜਾਂਦਾ। ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਜਿੱਦਾਂ ਪੇਪਰ ਮਿੱਲਾਂ ਜਿਹੜੀਆਂ ਉੱਥੇ ਦੀਆਂ ਬੜੀਆਂ ਮੰਨੀਆਂ ਜਾਂਦੀਆਂ ਸੀ, ਬਿਹਾਰ ਦਾ ਪੇਪਰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਇੱਕ ਅਸ਼ੋਕਾ ਪੇਪਰ ਮਿੱਲ ਹੁੰਦੀ ਸੀ 1958 ਦੇ ਵਿੱਚ, ਦਰਭੰਗਾ ਦਾ ਜਿਹੜਾ ਮਹਾਰਾਜਾ ਸੀ ਉਹਨੇ ਬਣਾਈ ਸੀ ਜੀ। ਉਹ ਜਿਹੜੀ ਮਿੱਲ ਆ ਉਹ ਵੀ 2003 ਤੋਂ ਇਦਾਂ ਹੀ ਖੜੀ ਆ, ਖੰਡਰ ਬਣ ਗਿਆ, ਕੋਈ ਉਹਦੇ ਉੱਤੇ ਕੰਮ ਨਹੀਂ ਹੋਇਆ, ਬਿਲਕੁਲ ਇਹ ਖਤਮ ਹੋ ਗਿਆ ਕੰਮ। ਫਿਰ ਆਪਣੇ ਜੇ ਅਸੀਂ ਚੀਨੀ ਮਿੱਲ ਦੀ ਗੱਲ ਕਰ ਲਈਏ, ਖੰਡ ਮਿੱਲਾਂ ਦੀ ਆਪਾਂ ਗੱਲ ਕਰ ਲਈਏ, ਕੋਈ ਵੇਲਾ ਹੁੰਦਾ ਸੀ ਕਿ ਜਿੰਨੀ ਇੰਡੀਆ ਦੇ ਵਿੱਚ ਟੋਟਲ ਜਿਹੜੀ ਖੰਡ ਆ ਬਣਦੀ ਸੀ ਉਹ 'ਚੋਂ 40% ਖੰਡ ਸਿਰਫ ਬਿਹਾਰ ਦੇ ਵਿੱਚ ਬਣਦੀ ਸੀ ਜੀ। ਆਜ਼ਾਦੀ ਤੋਂ ਪਹਿਲਾਂ ਹੋਰ ਹੈਰਾਨੀ ਵਾਲੀ ਗੱਲ ਆ ਵੀ 33 ਮਿੱਲਾਂ ਸੀ ਖੰਡ ਦੀਆਂ ਪੂਰੇ ਬਿਹਾਰ ਦੇ ਵਿੱਚ, ਇੰਨਾ ਜ਼ਿਆਦਾ ਗੰਨਾ ਹੁੰਦਾ ਸੀ। 33 ਮਿੱਲਾਂ ਸੀ, ਇਸ ਵੇਲੇ 28 ਮਿੱਲਾਂ ਰਹਿ ਗਈਆਂ ਜੀ। 28 ਦੇ ਵਿੱਚੋਂ ਚੱਲਦੀਆਂ ਕਿੰਨੀਆਂ ਆ? ਸਿਰਫ 11 ਦੇ ਵਿੱਚੋਂ ਵੀ ਜਿਹੜੀਆਂ 10 ਆ ਉਹ ਪ੍ਰਾਈਵੇਟ ਆ ਜੀ। ਸਿਰਫ ਇੱਕ ਸਰਕਾਰੀ ਮਿੱਲ ਆ, ਉਹ ਵੀ ਘਾਟੇ ਜਾਂ ਬਕਾਇਆ ਅਜੇ ਤੱਕ ਦਿੱਤਾ। 33 ਚੋਂ ਤੀਸਰਾ ਹਿੱਸਾ ਚੱਲ ਰਹੀਆਂ ਤੇ ਉਹ ਵੀ ਸਾਰੀਆਂ ਤਕਰੀਬਨ ਪ੍ਰਾਈਵੇਟ ਚੱਲ ਰਹੀਆਂ, 10 ਪ੍ਰਾਈਵੇਟ ਹੋ ਗਈਆਂ ਤੇ ਬਾਕੀ ਸਾਰੀਆਂ ਜਿਹੜੀਆਂ ਮਿੱਲਾਂ ਆ ਉਹ ਜੇ ਜਾ ਕੇ ਦੇਖੋ ਤੁਸੀਂ ਉਹਨਾਂ ਦੇ ਵਿੱਚੋਂ ਅੰਦਰੋਂ ਸਮਾਨ ਵੀ ਚੱਕ ਕੇ ਲੈ ਗਏ ਉਹ ਜੀ। ਕਈ ਜਿਹੜੇ ਆ ਉਹ ਸਿਐਸ਼ਨ ਕੀ ਦਿੰਦੇ ਆ, ਜਿੱਥੇ ਸ਼ਰਾਬ ਦੀਆਂ ਫੈਕਟਰੀਆਂ ਲਾ ਲਈਆਂ ਜਾਣ ਜੀ, ਸ਼ਰਾਬ ਦੀਆਂ ਫੈਕਟਰੀਆਂ, ਉਹਦੇ ਵਿੱਚ ਕੀ ਆ ਕਿ ਸਿੱਧੀ ਇਨਵੋਲਵਮੈਂਟ ਪੋਲੀਟੀਸ਼ੀਅਨਸ ਦੀ ਹੋ ਗਈ ਆ ਜੀ। ਫਿਰ ਪਾਟਸਨ ਉਦਯੋਗ ਦੀ ਆਪਾਂ ਗੱਲ ਕਰ ਲਈਏ, ਕਟਿਹਾਰ ਏਰੀਆ ਜਾਣਿਆ ਜਾਂਦਾ ਸੀ ਪਾਟਸਨ ਦੇ ਵਿੱਚ, ਉੱਥੇ ਇੰਨੀਆਂ ਵਧੀਆ ਮਿੱਲਾਂ ਸੀਗੀਆਂ ਪਾਟਸਨ ਦੇ ਨਾਲ। ਇੱਕ ਮਿੱਲ ਦੇ ਵਿੱਚ 3-3000 ਬੰਦਾ ਕੰਮ ਕਰਦਾ ਹੁੰਦਾ ਸੀ, 5-5000 ਬੰਦਾ ਕੰਮ ਕਰਦਾ ਸੀ। ਉਹ ਸਾਰੀਆਂ ਜਿਹੜੀਆਂ ਮਿੱਲਾਂ ਆ ਇਸ ਵੇਲੇ ਬੰਦ ਆ। ਪਾਟਸਨ ਉਦਯੋਗ ਜਿਹੜਾ ਆ ਬਿਲਕੁਲ ਹੀ ਚਾਪਟੇ ਹੀ ਕਰਕੇ ਰੱਖ ਦਿੱਤਾ, ਸਰਕਾਰਾਂ ਨੇ ਧਿਆਨ ਹੀ ਕੋਈ ਨਹੀਂ ਦਿੱਤਾ। ਉਹ ਵੀ ਇਦਾਂ ਹੀ ਕਿ ਪ੍ਰਾਈਵੇਟ ਵਿੱਚ ਬਾੜ ਦਿੱਤੇ, ਇਨਵੈਸਟਮੈਂਟ ਬਾਅਦ ਵਿੱਚ ਕੁਝ ਕੀਤੀ ਨਹੀਂ ਤੇ ਲੋਕਾਂ ਦੇ ਪੈਸੇ ਵੀ ਨਹੀਂ ਅਜੇ ਤੱਕ ਦਿੱਤੇ ਜੀ। ਫਿਰ ਤੁਸੀਂ ਸਿਲਕ ਦੀ ਗੱਲ ਕਰ ਲਓ, ਰੇਸ਼ਮ ਦਾ ਜਿਹੜਾ ਕੀੜਾ ਆ ਆਪਣੇ ਉਹਦਾ ਹੁਸ਼ਿਆਰਪੁਰ ਵਿੱਚ ਵੀ ਨਹੀਂ, ਪੰਜਾਬ ਨੇ ਟਰਾਈ ਕੀਤੀ ਸੀ। ਰੇਸ਼ਮ ਦੇ ਕੀੜੇ ਜਿਹੜੇ ਆ ਇਹ ਵੀ ਕਾਫੀ ਉੱਥੇ ਪਾਏ ਜਾਂਦੇ ਸੀ, ਖਾਸ ਤੌਰ ਤੇ ਇੱਧਰ ਭਾਗਲਪੁਰ ਸਾਈਡ ਦੇ ਵਿੱਚ ਜੀ। ਉਹ ਭਾਗਲਪੁਰ ਸਾਈਡ ਇੰਨਾ ਜ਼ਿਆਦਾ ਪਛੜਿਆ, ਅੱਜ ਵੀ ਲੋਕ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਆ। ਅਜੇ ਤੱਕ ਉਹਨਾਂ ਕੋਲ ਹੈਂਡ ਪੰਪ ਨਹੀਂ ਇਹਨਾਂ ਕੋਲ ਪਹੁੰਚਾ ਹੋਏ, ਇਹਨਾਂ ਕੋਲ ਕੋਈ ਉੱਥੇ ਟੈਂਕੀਆਂ ਨਹੀਂ ਬਣਵਾ ਹੋਈਆਂ। ਉੱਥੇ ਦਾ ਇੰਨੇ ਹਾਲਾਤ, ਉਹ ਜਿਹੜਾ ਰੇਸ਼ਮ ਦੇ ਕੀੜੇ ਵਾਲਾ ਸੀ, ਤਸਵੀਰ ਤਾਂ ਜਿਹੜੀ ਵਿਕਾਸ ਦੀ ਉਹ ਤਾਂ ਮੂੰਹ ਬੋਲਦੀ ਆ। ਦੇਖੋ ਇਹੀ ਤਾਂ ਸਮੱਸਿਆ ਹੈ ਨਾ ਜੀ। ਪਰ ਦੂਜਾ ਇਹ ਕਿ ਲੋਕੀ ਵੀ ਕਿਹਦੇ ਉੱਤੇ ਵਿਸ਼ਵਾਸ ਕਰਨ, ਕਿਹਦੇ ਉੱਤੇ ਦੇਖਣ। ਹੁਣ ਉਹ ਮੈਂ ਕੁਛ ਇੰਡਸਟਰੀਜ਼ ਦਾ ਇਹ ਦੱਸਿਆ, ਆ ਜ਼ਿਕਰ ਕੀਤਾ ਤੇ ਆ 12 ਅਕਤੂਬਰ ਨੂੰ ਜਦੋਂ ਇਹ ਰੈਲੀ ਦੇ ਵਿੱਚ ਨਿਤਿਸ਼ ਕੁਮਾਰ ਬੋਲਦੇ ਸੀ ਤੇ ਮੈਂ ਸੁਣਦਾ ਸੀ, ਤੇ ਉਹਦੇ ਵਿੱਚ ਇਹ ਕਹਿੰਦੇ ਕਿ ਬਿਹਾਰ ਦੇ ਵਿੱਚ ਕਹਿੰਦੇ ਤਾਂ ਆਪਾਂ ਫੈਕਟਰੀਜ਼ ਅਗਲੀਆਂ ਲਾ ਨਹੀਂ ਸਕਦੇ, ਸਾਡੀ ਡਿਮਾਂਡ ਸਾਨੂੰ ਪਤਾ ਵੀ ਬਹੁਤ ਲੱਗ ਸਕਦੀਆਂ, ਪਰ ਵੱਡੀਆਂ ਫੈਕਟਰੀਆਂ ਕਹਿੰਦੇ ਉੱਥੇ ਲੱਗਦੀਆਂ ਹੁੰਦੀਆਂ ਜਿੱਥੇ ਸਮੁੰਦਰ ਦਾ ਕੰਢਾ ਪੈਂਦਾ ਹੋਵੇ ਜੇ ਸਟੇਟ ਨੂੰ ਜੀ। ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਬਿਹਾਰ ਦੇ ਨਾਲੋਂ ਜ਼ਿਆਦਾ ਇੰਡਸਟਰੀ ਆ, ਬਿਲਕੁਲ ਹਰਿਆਣੇ ਦੇ ਵਿੱਚ ਜ਼ਿਆਦਾ ਇੰਡਸਟਰੀ ਆ, ਦਿੱਲੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨਾਲ ਤਾਂ ਕੋਈ ਲੱਗਦਾ ਹੀ ਨਹੀਂ ਸਮੁੰਦਰ ਜੀ। ਫਿਰ ਬਿਹਾਰ ਜਿਹੜਾ ਅੱਜ ਤੱਕ ਇੰਨੀਆਂ ਫੈਕਟਰੀਜ਼ ਲਾਈ ਬੈਠਾ ਸੀ, ਜਾਨੀ ਇਹਦਾ ਮਤਲਬ ਤੁਸੀਂ ਬੰਦ ਕਰ ਦਿਓ ਵੀ ਆਪਾਂ ਨੂੰ ਸਮੁੰਦਰ ਨਹੀਂ ਲੱਗਦਾ ਜੀ। ਲਾਰੇ ਲਾਉਣੇ ਹੁੰਦੇ ਆ, ਗੱਲਾਂ 'ਚ ਘਮਾਉਣਾ ਹੁੰਦਾ ਉਹ ਸਾਡੇ ਨੇਤਾਵਾਂ ਨੇ, ਤੇ ਲੋਕੀ ਜਿਹੜੇ ਆ ਮਗਰ ਫਿਰ ਉਹ ਜਿੱਦਾਂ ਕਹਿ ਲਓ ਵੀ ਜੈ ਜੈਕਾਰ ਕਰ ਦਿੰਦੇ ਆ ਵੀ ਸਾਡਾ ਜਿਹੜਾ ਨੇਤਾ ਆ ਉਹ ਸਹੀ ਬੋਲਦਾ ਹੋਣਾ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਇੱਕ ਉਹ ਕੋਆਪਰੇਟ ਲੌਬੀਜ਼ ਹੈਗੀਆਂ ਉਹ ਆਪਣੇ ਮਫਾਦ ਦੇਖਦੀਆਂ ਕਿ ਅਸੀਂ ਜਿਹੜੇ ਉਸ ਖਰੀਦਦੀਆਂ। ਜਦੋਂ ਇਹ ਵੀ ਪਤਾ ਨਹੀਂ ਕੀ ਕਾਰਨ ਹੈਗਾ ਕਿ ਸਟੇਟ ਦੇ ਕੋਲ ਜਦੋਂ ਜਾਂ ਸਰਕਾਰ ਦੇ ਕੋਲ ਕੋਈ ਫੈਕਟਰੀ ਹੁੰਦੀ ਉਹ ਘਾਟੇ 'ਚ ਜਾਂਦੀ ਆ, ਜਦੋਂ ਉਹ ਨਿੱਜੀ ਖਾਤਾਂ ਦੇ ਵਿੱਚ ਜਾਂਦੀ ਆ ਉਹ ਝੱਟੋ ਮੁਨਾਫੇ ਦੇ ਵਿੱਚ ਚਲੇ ਜਾਂਦੀ ਆ। ਪਰ ਫਿਰ ਉਹ ਜਿਹੜੀ ਮੁਨਾਫਾ ਕਮਾ ਕੇ ਨਿਕਲ ਜਾਂਦੀ ਆ, ਬਾਅਦ 'ਚ ਪਤਾ ਲੱਗਦਾ ਆ ਕਿ ਤਾਂ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਪੈਸਾ ਹੀ ਨਹੀਂ ਦਿੱਤਾ। ਕਰੋੜਾਂ ਰੁਪਈਆਂ ਦੀ ਜਿਹੜੀ ਬਕਾਇਆ ਰਾਸ਼ੀ ਆ ਉਹ ਪਈ ਆ ਅਜੇ ਦੀ ਅਜੇ। ਤੇ ਇਸ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਗੱਲੇ ਨਹੀਂ ਹੋਈ। ਫਿਰ ਆ ਕੈਂਸਰ ਦੀ ਆਪਾਂ ਗੱਲ ਕਰ ਲਈਏ ਜੀ, 3.5 ਲੱਖ ਦੇ ਕਰੀਬ ਕੇਸ ਆ ਰਹੇ ਆ ਕੈਂਸਰ ਦੇ ਬਿਹਾਰ ਦੇ ਵਿੱਚ। ਲੋਕਾਂ ਦੇ ਕੋਲ ਕੋਈ ਸਾਧਨ ਸਹੂਲਤਾਂ ਕੋਈ ਹੈ ਹੀ ਨਹੀਂ, ਕੈਂਸਰ ਇੰਨਾ ਜ਼ਿਆਦਾ ਉੱਥੇ ਵੱਧ ਚੁੱਕਾ। ਕੁਛ ਤਾਂ ਇਦਾਂ ਹੈ ਪਿੰਡਾਂ ਦੇ ਪਿੰਡ ਤਬਾਹ ਹੋਏ ਪਏ ਆ ਕੈਂਸਰ ਦੇ ਨਾਲ, ਪਰ ਕੋਈ ਸਰਕਾਰ ਦੇ ਕੋਲ ਤਜਵੀਜ਼ ਹੀ ਕੋਈ ਨਹੀਂ। ਤੇ ਕਰੋਨਾ ਦੇ ਬਾਰੇ ਤਾਂ ਅਸੀਂ ਬਹੁਤ ਗੱਲਾਂ ਕਰਦੇ ਹਾਂ, ਤੇ ਕੈਂਸਰ ਦੇ ਸਭ ਤੋਂ ਜ਼ਿਆਦਾ ਮਰੀਜ਼ ਆ, ਕਰੋਨਾ ਦੇ ਨਾਲੋਂ ਵੀ ਜ਼ਿਆਦਾ ਮਰੀਜ਼ ਆ, ਤੇ ਇਸ ਕਰਕੇ ਉਹਨਾਂ ਉੱਤੇ ਵੀ ਕੋਈ ਨਹੀਂ। ਪਰ ਇਹਨਾਂ ਚੋਣਾਂ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹਨਾਂ ਇੰਡਸਟਰੀ ਦੇ ਉੱਤੇ ਗੱਲ ਹੁੰਦੀ, ਇੰਪਲੋਇਮੈਂਟ ਦੀ ਗੱਲ ਹੁੰਦੀ, ਜਾਂ ਸਿਹਤ ਸਹੂਲਤਾਂ ਦੀ ਗੱਲ ਹੁੰਦੀ, ਐਜੂਕੇਸ਼ਨ ਦੀ ਗੱਲ ਹੁੰਦੀ,
ਪਰ ਕਿਸੇ ਤਰੀਕੇ ਦੀ ਕੋਈ ਗੱਲ ਹੀ ਨਹੀਂ ਹੋਈ। ਹੋਣਾ ਚਾਹੀਦਾ ਸੀ ਪਰ ਹੁੰਦੀ ਨਹੀਂ ਦਲਜੀਤ ਜੀ। ਇਹੀ ਸਾਡੀ ਭਾਰਤ ਦੀ ਰਾਜਨੀਤੀ ਆ, ਇਦਾਂ ਹੀ ਚੱਲਦੀ ਹੈ ਮੇਰੇ ਖਿਆਲ, ਇਦਾਂ ਹੀ ਚੱਲਦੀ ਰਹਿਣੀ ਆ। ਲੋਕਾਂ ਨੂੰ ਵੀ ਸਿਰਫ ਜਿੱਦਾਂ ਧਰਮ ਦੇ ਨਾਂ ਤੇ ਵੰਡਿਆ ਜਾਂਦਾ, ਮੇਰੇ ਖਿਆਲ ਲੋਕਾਂ ਨੂੰ ਵੀ ਸਿਰਫ ਧਰਮ ਚਾਹੀਦਾ ਆ। ਸ਼ਾਇਦ ਰੋਟੀ ਪਾਣੀ ਉਹਨਾਂ ਦਾ ਚੱਲਦਾ ਜਾਂ ਨਹੀਂ ਚੱਲਦਾ, ਉਹਨਾਂ ਨੂੰ ਇੰਨਾ ਜ਼ਿਆਦਾ ਉਹਦੇ ਨਾਲ ਫਰਕ ਨਹੀਂ ਪੈਂਦਾ। ਬਿਲਕੁਲ ਜੀ। ਤੇ ਦਲਜੀਤ ਜੀ, ਇਸ ਤੋਂ ਬਾਅਦ ਬਿਹਾਰ ਤੋਂ ਬਾਅਦ ਮੈਂ ਜਾਣਾ ਚਾਹੂੰਗਾ ਪੰਜਾਬ ਵੱਲ। ਪੰਜਾਬ ਦੇ ਕਿਸਾਨ, ਜਿੱਦਾਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਕਿ ਆਪਣੇ ਹੱਕਾਂ ਲਈ ਸੜਕਾਂ ਤੇ ਬੈਠੇ ਆ। ਇਸ ਵਕਤ ਹੁਣ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਿਹੜੇ ਕਿਸਾਨ ਆਗੂ ਆ ਉਹਨਾਂ ਦੀ ਤੇ ਬੀਜੇਪੀ ਸਰਕਾਰ ਦੀ ਸਿੱਧੀ ਇੱਕ ਮੀਟਿੰਗ ਹੋਣ ਜਾ ਰਹੀ ਆ। ਪਿਛਲੀ ਵਾਰ ਜਦੋਂ ਮੀਟਿੰਗ ਹੋਈ ਤਾਂ ਉਹਦਾ ਕੋਈ ਸਿੱਟੇ ਨਹੀਂ ਨਿਕਲੇ। ਉਹਦੇ ਵਿੱਚ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਗੱਲ ਸੁਣੀ ਨਹੀਂ ਗਈ। ਤੁਹਾਨੂੰ ਲੱਗਦਾ ਕਿ ਇਸ ਵਾਰੀ ਕੋਈ ਚੰਗੇ ਸਿੱਟੇ ਨਿਕਲ ਸਕਦੇ ਜਾਂ ਗੱਲ ਕਿਸੇ ਬੰਨੇ ਤੁਰ ਸਕਦੀ ਆ? ਜਿਹੜੀਆਂ ਮੀਟਿੰਗਸ ਹੋਈਆਂ ਉਹਦੇ ਵਿੱਚ ਕਿਸਾਨਾਂ ਦਾ ਇਹ ਸੀ ਕਿ ਗੱਲਾਂ ਤਾਂ ਸੱਦਿਆ ਤਾਂ ਜਾਂਦਾ ਸੀ ਕੇਂਦਰ ਸਰਕਾਰ ਦੇ ਦੁਆਰਾ ਜੀ। ਜਦੋਂ ਮੀਟਿੰਗ ਦੀ ਜਿਹੜੀ ਪ੍ਰਧਾਨਗੀ ਹੁੰਦੀ ਸੀ ਉਹ ਸਕੱਤਰ ਲੈਵਲ ਦਾ ਜਿਹੜਾ ਅਧਿਕਾਰੀ ਆ ਉਹੀ ਕਰ ਦਿੰਦਾ ਹੁੰਦਾ ਸੀ ਜੀ। ਕਿਸਾਨਾਂ ਦੀ ਇਹ ਰਹੀ ਆ ਕਿ ਸਾਨੂੰ ਜਿਹੜੇ ਕੇਂਦਰ ਦੇ ਵਿੱਚ ਮੰਤਰੀ ਆ ਉਹਨਾਂ ਦੇ ਨਾਲ ਸਾਡਾ ਮਿਲਾਇਆ ਜਾਵੇ, ਇਹ ਇਹਨਾਂ ਦੀ ਸ਼ਰਤ ਰਹੀ ਆ ਜੀ। ਇਹ ਸ਼ਰਤ ਹੁਣ ਮੰਨੀ ਗਈ ਆ ਵੀ ਖੇਤੀਬਾੜੀ ਮੰਤਰੀ ਜਿਹੜਾ ਕਿ ਨਰਿੰਦਰ ਸਿੰਘ ਤੋਮਰ ਆ ਤੇ ਨਾਲ ਜਿਹੜਾ ਰੇਲ ਮੰਤਰੀ ਆ ਪਿਊਸ਼ ਗੋਇਲ, ਇਹ ਦੋਨੋਂ ਮੰਤਰੀ ਉੱਥੇ ਬੈਠੇ ਹੋਣਗੇ। ਉਹਨਾਂ ਦੇ ਨਾਲ ਸਿੱਧੀ ਹੁਣ ਮੀਟਿੰਗ ਕਿਸਾਨਾਂ ਦੀ ਹੋਣੀ ਆ, 7 ਮੈਂਬਰੀ ਕਮੇਟੀ ਉੱਥੇ ਜਾਊਂਗੇ। ਚੰਗਾ ਹੋਣਾ ਸੀ ਜੇ ਬਿਹਾਰ ਦੇ ਵਿੱਚ ਬੀਜੇਪੀ ਹਾਰ ਜਾਂਦੀ ਜੀ। ਉਹਦੇ ਨਾਲ ਕੀ ਹੋਣਾ ਸੀ ਕਿ ਇਹਨਾਂ ਨੇ ਪ੍ਰੈਸ਼ਰ ਦੇ ਵਿੱਚ ਆਉਣਾ ਸੀ ਕਿ ਦੇਖੋ ਇੱਕ ਪਾਸੇ ਤਾਂ ਤੁਸੀਂ ਇੱਧਰ ਇੰਨਾ ਅੰਦੋਲਨ ਕਰਦੇ ਆ ਕਿ ਬੀਜੇਪੀ ਦੇਖੋ ਜੀ ਕਿੰਨੇ ਘਟੀਆ ਰੂਲ ਬਣਾਉਂਦੀ ਆ, ਪਰ ਦੂਜੇ ਪਾਸੇ ਅਸੀਂ ਤਾਂ ਜਿੱਤ ਰਹੇ ਆ। ਇੱਕ ਆ ਹਰਿਆਣੇ ਦੀ ਇੱਕ ਸੀਟ ਹੈ ਜਿਹੜੀ ਕਾਂਗਰਸ ਨੇ ਜਿੱਤੀ ਆ, ਬਿਲਕੁਲ। ਇੱਕ ਉਹ ਝਾਰਖੰਡ ਦੇ ਵਿੱਚ ਇੱਕ ਜਿੱਤੀ ਆ, ਬਾਕੀ ਤਾਂ ਸਾਰਿਆਂ ਦੇ ਵਿੱਚ ਜਿਹੜੇ ਉੱਥੇ ਦੇ ਜਿਹੜੇ ਸੱਤਾਧਾਰੀ ਆ ਉਹ ਜਿੱਤ ਗਏ ਆ। ਤੇ ਬੀਜੇਪੀ ਨੇ ਸਾਰੇ ਪਾਸੇ ਮੱਧ ਪ੍ਰਦੇਸ਼ ਵਿੱਚ ਵੀ ਜ਼ਿਆਦਾ ਸੀਟਾਂ ਇਹਨਾਂ ਨੇ ਜਿੱਤੀਆਂ। ਇੱਥੇ ਸੱਤਾਂ ਦੇ ਵਿੱਚੋਂ ਯੂਪੀ ਦੇ ਵਿੱਚ 5 ਸੀਟਾਂ ਜਿੱਤ ਲਈਆਂ, 2 ਸਮਾਜਵਾਦੀ ਪਾਰਟੀ ਨੂੰ ਗਈਆਂ। ਉਹ ਤਾਂ ਫਿਰ ਕਹਿਣ ਨੂੰ ਤਾਂ ਹੋ ਗਿਆ ਨਾ ਕਿ ਤੁਸੀਂ ਪੰਜਾਬ ਦੇ ਰੌਲਾ ਪਾਉਂਦੇ ਆ ਜੀ, ਤੇ ਇਸ ਕਰਕੇ ਉਹ ਪ੍ਰਵਾਹ ਨਹੀਂ ਕਰਦੇ। ਉਹ ਕਹਿੰਦੇ ਆ ਬਿਹਾਰ ਸਾਡੇ ਲਈ ਇੰਪੋਰਟੈਂਟ ਆ, ਬਿਹਾਰ ਦੇ ਵਿੱਚ ਜਿੱਥੇ ਜ਼ਿਆਦਾ ਸੀਟਾਂ, ਯੂਪੀ ਸਾਡੇ ਲਈ ਇੰਪੋਰਟੈਂਟ ਹੈ ਜਿੱਥੇ ਜ਼ਿਆਦਾ ਸੀਟਾਂ, ਮੱਧ ਪ੍ਰਦੇਸ਼ ਸਾਡੇ ਲਈ ਇੰਪੋਰਟੈਂਟ ਆ, ਗੁਜਰਾਤ ਦੇ ਵਿੱਚ ਸਾਰੀਆਂ ਸੀਟਾਂ ਜਿੱਤ ਕੇ ਜਿੰਨੀਆਂ ਉਪਚੋਣਾਂ ਹੋਈਆਂ ਇਹਦੇ ਨਾਲ ਵੀ ਨਾਲ ਹੀ ਰੁਝਾਨ ਆਏ ਆ। ਤੇ ਇਸ ਕਰਕੇ ਜਦੋਂ ਇਹ ਰੁਝਾਨ ਆਉਂਦੇ ਆ ਉਸ ਤੋਂ ਬਾਅਦ ਸਰਕਾਰ ਵੀ ਸਟਰੋਂਗ ਆਪਣੇ ਬਿੱਲਾਂ ਦੇ ਉੱਤੇ ਹੋ ਜਾਊਗੀ। ਕਿੱਥੇ ਹੁਣ ਘੱਟ ਸੀਟਾਂ ਸੀ ਇਹਨਾਂ ਦੇ ਕੋਲ, ਪਿਛਲੀ ਵਾਰ ਨਾਲੋਂ ਤਾਂ ਦੁੱਗਣੀਆਂ ਦੇ ਕਰੀਬ ਸੀਟਾਂ ਲੈ ਗਏ ਆ ਭਾਜਪਾ ਵਾਲੇ। ਇਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਇਹ ਗੱਲ ਜਾਂਦੀ ਆ ਕਿ ਅਸੀਂ ਦੇਖੋ ਪੰਜਾਬ ਦੇ ਜਿਹੜੇ ਕਿਸਾਨ ਕਹਿ ਰਹੇ ਆ ਉਹ ਅਸਲ ਦੇ ਵਿੱਚ ਉਹ ਜਿੱਦਾਂ ਪਹਿਲਾਂ ਹੀ ਕਹਿ ਰਹੇ ਆ ਕਿ ਇੱਕ ਪੋਲੀਟੀਕਲ ਸਟੰਟ ਆ ਵਿਰੋਧੀ ਧਿਰਾਂ ਦੇ ਵੱਲੋਂ। ਨੋ ਡਾਊਟ ਕਿ ਹੁਣ ਇਹ ਮੀਟਿੰਗ ਜਿਹੜੀ ਆ ਕਿਸਾਨਾਂ ਨੇ ਅਸੈਪਟ ਕੀਤੀ ਆ, ਪਰ ਆਉਣ ਵਾਲੇ ਦਿਨਾਂ 'ਚ ਹੁਣ ਪਤਾ ਲੱਗਣਾ। ਪਰ ਨਾਲ ਦੀ ਨਾਲ 26-27 ਦਾ ਜਿਹੜਾ ਹੈਗਾ ਆ ਦਿੱਲੀ ਚਲੋ, ਇਹ ਤੋਂ ਵੀ ਸਰਕਾਰ ਘਬਰਾਈ ਹੋਈ ਆ। ਜਿਹੜਾ ਕਿਸਾਨਾਂ ਦਾ ਅੰਦੋਲਨ ਦਿੱਲੀ ਚਲੋ ਬੜਾ ਆ, ਉਹ ਤੋਂ ਵੀ ਹੈਗਾ ਕਿ ਜਦੋਂ ਦਿੱਲੀ ਵੱਲ ਕੂਚ ਇਹਨਾਂ ਨੇ ਕਰਨਾ ਤੇ ਉਹਨੂੰ ਵੀ ਸ਼ਾਇਦ ਸੰਭਾਲਣਾ ਹੁਣ ਔਖਾ ਹੋਣਾ ਆ, ਕਿਉਂਕਿ ਉਹਦੇ ਵਿੱਚ ਸਾਰੇ ਇੰਡੀਆ ਲੈਵਲ ਤੋਂ ਕਿਸਾਨ ਜਿਹੜੇ ਆ ਉਹ ਆ ਰਹੇ ਆ। ਪਰ ਇਹ ਜਿਹੜੀ ਅਸੀਂ ਤਾਂ ਦੁਆ ਇਹੀ ਕਰਦੇ ਹਾਂ ਕਿ ਇਹ ਜਿਹੜਾ ਕੁਛ ਸਿੱਟਾ ਇਹਦਾ ਨਿਕਲੇ ਤਾਂ ਕਿ ਆ ਜਿਹੜੀ ਖੱਜਲ ਖੁਆਰੀ ਹੋ ਰਹੀ ਆ ਲੋਕਾਂ ਦੀ ਇਹ ਖਤਮ ਹੋਵੇ। ਜੀ। ਇੱਥੇ ਟਿੱਪਣੀਆਂ ਦੀ ਗੱਲ ਕਰਾਂ ਤਾਂ ਦਲਜੀਤ ਜੀ, ਆਰ.ਕੇ. ਕੁਮਾਰ ਹੁਣਾਂ ਦੀ ਟਿੱਪਣੀ ਆਈ। ਉਹ ਕਹਿੰਦੇ ਕਿ ਜੋ ਪੰਜਾਬ ਵਿੱਚ ਉਹੀ ਬਾਹਰ ਹੋਇਆ ਆ, ਜਿਹੜਾ ਜ਼ਿਆਦਾਤਰ ਜਿਹੜਾ ਬਿਜ਼ਨਸ 'ਚ ਤਾਂ ਪੰਜਾਬ ਦੇ ਵਿੱਚ ਬਹੁਤ ਸਾਰਾ ਉਦਯੋਗ ਬੰਦ ਹੋ ਰਿਹਾ, ਇੱਦਾਂ ਹੀ ਬਿਹਾਰ 'ਚ ਹੋ ਰਿਹਾ। ਉਹਨਾਂ ਦਾ ਕਹਿਣਾ ਇਹ ਹੈ ਕਿ ਜੰਗਲ ਰਾਜ ਆ ਤੇ ਜਿਹੜੇ ਬਿਜ਼ਨਸ ਆ ਉਹਨਾਂ ਦੇ ਵਿੱਚ ਜਿਹੜੇ ਨੇਤਾ ਆ ਜਾਂ ਹੋਰ ਸਾਡੇ ਅਫਸਰਸ਼ਾਹੀ ਉਹਨਾਂ ਦੀ ਕਮਿਸ਼ਨ ਹੁੰਦੀ ਆ ਜਾਂ ਜਿਸ ਤਰੀਕੇ ਨਾਲ ਹਫ਼ਤਾ ਵਸੂਲੀ ਹੁੰਦੀ ਆ, ਉਹਦੇ ਕਰਕੇ ਇਹਨਾਂ ਚੀਜ਼ਾਂ ਇਹ ਵੀ ਬਹੁਤ ਸਾਰੇ ਕਾਰਨ ਨੇ। ਨਹੀਂ ਹੈ ਹੀ ਇਹ ਕਾਰਨ ਆ ਜੋ ਆਰ.ਕੇ. ਕੁਮਾਰ ਹੁਣਾਂ ਨੇ ਦੱਸਿਆ ਕਿ ਜਿਹੜੀ ਹਫ਼ਤਾ ਵਸੂਲੀ ਦੀ ਜੇ ਗੱਲ ਕਰ ਲਈਏ, ਪਹਿਲਾਂ ਉਦਯੋਗ 1992-93 ਦੇ ਵਿੱਚ ਉਦਯੋਗ ਸਾਰੇ ਭੱਜਣੇ ਸ਼ੁਰੂ ਹੋਏ ਆ। ਹੁਣ ਅੰਬਾਨੀ ਅਡਾਨੀ ਕਿਉਂ ਉਹੀ ਕਿਉਂ ਹਰ ਚੀਜ਼ਾਂ ਦੇ ਵਿੱਚ ਲੈ ਕੇ ਜਾ ਰਹੇ ਆ ਕਿ ਉਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਆ, ਉਹ ਪਹਿਲੇ ਕਮਿਸ਼ਨਸ ਜਿਹੜੇ ਆ ਸਾਰੇ ਪਾਸੇ ਪਹੁੰਚਾ ਦਿੰਦੇ ਹੋਣਗੇ। ਇਹੀ ਹੋਇਆ ਕਿ ਉਹਨਾਂ ਨੂੰ ਸਾਰੀ ਕਲੀਅਰੈਂਸ ਝੱਟ ਮਿਲ ਜਾਂਦੀ ਆ। ਇੱਕ ਆਮ ਬੰਦੇ ਨੇ ਜਿਹੜਾ ਉਦਯੋਗ ਲਾਉਣਾ ਹੈ ਉਹਨੂੰ ਕਲੀਅਰੈਂਸ ਹੀ ਨਹੀਂ ਮਿਲਦੀ। ਤੁਸੀਂ ਦੇਖੋ ਕਿ ਜਿਹੜਾ ਇੱਕ ਆਮ ਬੰਦਾ ਕੋਈ ਛੋਟੀ ਜਿਹੀ ਇੰਡਸਟਰੀ ਤੁਸੀਂ ਲਾਉਣੀ ਹੈ, ਚਾਹੇ ਛੋਟਾ ਜਿਹਾ ਕਾਰਖਾਨਾ ਲਾਉਣਾ, ਮੰਨ ਲਿਆ ਇੱਕ ਖੇਤ ਦੇ ਵਿੱਚ ਜਾਂ 2 ਖੇਤਾਂ ਦੇ ਵਿੱਚ, ਤੁਹਾਨੂੰ ਪਾਣੀ ਦੀ ਕਲੀਅਰੈਂਸ ਹੀ ਨਹੀਂ ਮਿਲਣੀ। ਜੀ ਬਿਲਕੁਲ। ਤੁਹਾਨੂੰ ਉੱਥੇ ਦਫ਼ਤਰਾਂ ਦੇ ਵਿੱਚ ਚੱਕਰ ਮਰਾਈ ਜਾਣੇ, ਕਈ ਵੀ ਜਾਣਾ ਤੁਸੀਂ ਵੀ ਮੈਂ ਇਹਨੂੰ ਟ੍ਰੀਟਮੈਂਟ ਕਰੂੰਗਾ, ਮੈਂ ਆਹ ਕਰੂੰਗਾ, ਉਹਨਾਂ ਨੇ ਕਲੀਅਰੈਂਸ ਹੀ ਨਹੀਂ ਦੇਣੀ ਤੁਹਾਨੂੰ। ਇਨਵਾਇਰਨਮੈਂਟ ਦੀ ਤੁਹਾਨੂੰ ਕਲੀਅਰੈਂਸ ਹੀ ਨਹੀਂ ਮਿਲਣੀ। ਤੇ ਜਿਹੜੇ ਵੱਡੀਆਂ ਪ੍ਰਾਪਰਟੀਆਂ ਵਾਲੇ ਹੈਗੇ, ਐਸੈਟ ਵਾਲੇ ਹੈਗੇ ਆ, ਉਹਨਾਂ ਨੂੰ ਝੱਟ ਕਲੀਅਰੈਂਸ ਮਿਲ ਜਾਂਦੀ ਆ। ਇਹਦਾ ਮਤਲਬ ਕੀ ਹੋਇਆ? ਫਿਰ ਜਿੰਨੀ ਇੰਡਸਟਰੀ ਆ ਉਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਲੀਡਰਾਂ ਦਾ ਹਿੱਸਾ ਪਾ ਲਿਆ ਜਾਂਦਾ। ਜਦੋਂ ਇੰਡਸਟਰੀ ਸ਼ੁਰੂ ਹੁੰਦੀ ਆ ਨਾ, ਇੰਡਸਟਰੀ ਲੱਗਣ ਤੋਂ ਪਹਿਲਾਂ ਦੇਖੋ ਕਿ ਮੰਤਰੀ ਜਾਂ ਜਿਹੜੇ ਐਮਐਲਏ ਪਹਿਲਾਂ ਹੀ ਕਹਿੰਦੇ ਆ ਮੇਰਾ ਹਿੱਸਾ ਰੱਖ ਲਈ ਵਿੱਚ। ਉਹਦਾ ਹਿੱਸਾ ਸੱਤਾਧਾਰੀ ਬੰਦੇ ਦਾ ਵਿੱਚ ਪਵਾ ਲਿਆ ਜਾਂਦਾ। ਉਹਦੇ ਨਾਲ ਕੀ ਹੁੰਦਾ ਆ ਕਿ ਉਹ ਜਿੰਨੇ ਅਧਿਕਾਰੀ ਆ ਉਹ ਤੇ ਛਾਪਾ ਹੀ ਨਹੀਂ ਮਾਰਦੇ। ਪਹਿਲਾਂ ਜਿੰਨੀ ਵੀ ਤੁਸੀਂ ਇੰਡਸਟਰੀ ਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਆ, ਚਲੋ ਹੁਣ ਨਾ ਤਾਂ ਨਹੀਂ ਲੈਣਾ, ਇਹ ਸਰਕਾਰਾਂ ਦਾ ਕੰਮ ਹੈ, ਦੇਖਣਾ ਚਾਹੀਦਾ।
ਤੁਸੀਂ ਜਾ ਕੇ ਸਾਰੀਆਂ ਜਾ ਕੇ ਉੱਥੇ ਫੈਕਟਰੀਜ਼ ਚੈੱਕ ਕਰੋ ਪੰਜਾਬ ਦੇ ਵਿੱਚ, ਬਾਕੀਆਂ ਦੀਆਂ ਗੱਲਾਂ ਛੱਡੋ, ਆਪਣੇ ਆਲੇ ਦੁਆਲੇ ਜਿਹੜਾ ਵੀ ਤੁਹਾਨੂੰ ਹਲਕਾ ਪੈਂਦਾ ਜਾਂ ਕਸਬਾ ਪੈਂਦਾ ਜਿੱਥੇ ਕੋਈ ਇੰਡਸਟਰੀ ਹੈਗੀ ਆ ਉਹਦੇ ਤੁਸੀਂ ਆਲੇ ਦੁਆਲੇ ਘੁੰਮ ਜਿਓ। ਆਲੇ ਦੁਆਲੇ ਘੁੰਮ ਕੇ ਤੁਸੀਂ ਉੱਥੇ ਦੇਖਿਓ ਵੀ ਇਹਦਾ ਪਾਣੀ ਕਿੱਧਰ ਨੂੰ ਨਿਕਲਦਾ। ਫਿਰ ਤੁਸੀਂ ਇਹ ਵੀ ਦੇਖ ਲਿਓ ਵੀ ਅੰਡਰ ਸੀਵਰੇਜ ਹੋ ਸਕਦਾ, ਇਹੀ ਹੁੰਦਾ ਵੀ ਸੀਵਰੇਜ ਹੋ ਸਕਦਾ, ਫਿਰ ਤੁਸੀਂ ਸੀਵਰੇਜ ਚੈੱਕ ਕਰ ਲਿਓ, ਸੀਵਰੇਜ ਵੀ ਨਹੀਂ ਹੁੰਦਾ ਜੀ। ਇਹਦਾ ਮਤਲਬ ਕੀ ਹੋਇਆ ਕਿ ਜਿੰਨਾ ਗੰਦਾ ਪਾਣੀ, ਜਾਂ ਤਾਂ ਇਹਨਾਂ ਨੇ ਗੰਦਾ ਪਾਣੀ ਕੋਈ ਪ੍ਰੋਡਿਊਸ ਹੀ ਨਹੀਂ ਕਰਦੇ ਜੀ, ਜਾਂ ਫਿਰ ਇਹ ਗੰਦਾ ਪਾਣੀ ਕਿੱਥੇ ਜਾ ਰਿਹਾ, ਇਹ ਕਿੱਥੇ ਪਾਈ ਜਾਂਦੇ ਆ। ਜੋ ਦਲਜੀਤ ਜੀ ਬਠਿੰਡੇ ਤੋਂ ਕੈਂਸਰ ਟ੍ਰੇਨ ਚੱਲਦੀ ਆ ਉਹ ਇਹਨਾਂ ਕਾਰਨਾਂ ਕਰਕੇ ਚੱਲਦੀ ਆ। ਚਲੋ ਉਹਦੇ ਵਿੱਚ ਕੈਮੀਕਲ ਦਾ ਵੀ ਮੰਨਿਆ ਜਾਂਦਾ ਕਿ ਨਾਰਮੇ ਦੇ ਉੱਤੇ ਬਹੁਤ ਜ਼ਿਆਦਾ, ਫਿਰ ਉੱਥੇ ਆ ਵੀ ਕਿਸਾਨ ਨੂੰ ਕਰ ਲਓ ਜੀ। ਹੁਣ ਇੰਡਸਟਰੀ ਕੀ ਕਰਦੀ ਹੈ ਕਿ ਪਾਣੀ ਕੱਢਿਆ ਜਾਂਦਾ ਗੰਦਾ ਪਾਣੀ, ਪਤਾ ਨਹੀਂ ਕਿੰਨੇ ਜ਼ਿਆਦਾ ਕੈਮੀਕਲਸ ਹੁੰਦੇ ਆ, ਲੈਡ ਕਿਉਂ ਥੱਲੇ ਇੰਨਾ ਵੱਧ ਗਿਆ, ਯੂਰੇਨੀਅਮ ਕਿਉਂ ਇੰਨਾ ਪਾਣੀ ਦੇ ਵਿੱਚ ਆ ਗਿਆ। ਬਿਲਕੁਲ ਯੂਰੇਨੀਅਮ ਹੁਣ ਪਾਇਆ ਜਾਂਦਾ ਬਠਿੰਡੇ 'ਚ, ਪਹਿਲਾਂ ਤਾਂ ਕਿਸੇ ਸੁਣਿਆ ਨਹੀਂ ਸੀ ਜੀ ਕਿ ਯੂਰੇਨੀਅਮ ਆ ਗਿਆ। ਜਿਹੜੇ ਕੈਂਸਰ ਹੈ ਉਹਨਾਂ ਚੀਜ਼ਾਂ ਦੇ ਨਾਲ ਆਉਂਦੇ, ਲੈਡ ਦੇ ਨਾਲ, ਮਰਕਰੀ ਦੇ ਨਾਲ। ਉਹ ਕੀ ਹੈ ਕਿ ਇਹ ਕੀ ਕਰਦੇ ਆ ਕਿ ਜਿੰਨਾ ਪਾਣੀ ਜਿਹੜਾ ਵੇਸਟੇਜ ਆ ਇੱਕ ਪਾਈਪ ਦੇ ਨਾਲ ਥੱਲੋਂ ਕੱਢੀ ਜਾਂਦੇ ਆ, ਇੱਕ ਪਾਈਪ ਦੇ ਨਾਲ ਥੱਲੇ ਹੀ ਸਿੱਟੀ ਜਾਂਦੇ ਆ ਜੀ। ਇਸ ਕਰਕੇ ਇੰਡਸਟਰੀ ਦੇ ਉੱਤੇ ਦੇਖਣ ਵਾਲਾ ਕੋਈ ਨਹੀਂ। ਇਹ ਤੁਹਾਨੂੰ ਉਦੋਂ ਹੀ ਪਤਾ ਲੱਗ ਗਿਆ ਹੋਣਾ ਜਦੋਂ ਬਿਹਾਸ ਦੇ ਵਿੱਚ ਉਹ ਸ਼ੀਰੇ ਵਾਲਾ ਜਿਹੜਾ ਸਿੱਟਿਆ, ਸਾਰੀਆਂ ਮੱਛੀਆਂ ਮਰ ਗਈਆਂ। ਉਸ ਤੋਂ ਬਾਅਦ ਤੁਸੀਂ ਆਪ ਜਾ ਕੇ ਦੇਖ ਲਿਓ, ਆ ਲੈਦਰ ਫੈਕਟਰੀ ਦੇਖ ਲਓਗੇ, ਛੋਟਾ ਇੰਡਸਟਰੀ ਖਤਮ ਕਰ ਦਿੱਤੀ ਲੈਦਰ ਦੀ। ਜਿਹੜੇ ਛੋਟੇ ਮਜ਼ਦੂਰ ਕਰਨ ਵਾਲੇ ਸੀ ਇਹਨਾਂ ਨੂੰ ਕਹਿਤਾ ਜੀ ਕਲੀਨ ਕਰਨਾ ਸੀ ਜਲੰਧਰ ਜੀ, ਸਭ ਤੋਂ ਵੱਡੀ ਇੰਡਸਟਰੀ ਸੀ ਜਲੰਧਰ ਦੇ ਵਿੱਚ ਲੈਦਰ ਦੀ। ਉਹ ਆਮ ਬੰਦੇ ਗਰੀਬ ਲੋਕ ਕੰਮ ਕਰਦੇ ਸੀ, ਨਹੀਂ ਜੀ ਅਸੀਂ ਸ਼ਹਿਰ ਕਲੀਨ ਕਰਨੇ ਆ। ਕਿਸੇ ਵੀ ਸ਼ਹਿਰ ਚਾਹੇ ਮੋਗੇ ਦੀ ਗੱਲ ਕਰ ਲਓ, ਲੁਧਿਆਣੇ ਦੀ ਗੱਲ ਕਰ ਲਓ, ਲੈਦਰ ਦੇ ਵਿੱਚ ਜੀ ਮੁਸ਼ਕ ਬਹੁਤ ਆਉਂਦਾ ਜਿੱਦਾਂ ਕਰ ਲਓ ਜੀ। ਉਹ ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਵੱਡੀਆਂ ਕੰਪਨੀਆਂ ਨੂੰ ਦੇ ਕੇ ਉਹ ਇੱਕ ਵੱਡੀਆਂ ਬਣਾ ਦਿੱਤੀਆਂ, ਛੋਟੇ ਬੰਦਿਆਂ ਦੇ ਕੰਮ ਖਤਮ ਕਰ ਦਿੱਤਾ। ਇਹੀ ਦਲਜੀਤ ਜੀ ਆਪਣੀ ਭਾਰਤ ਦੀ ਤਰਾਸਦੀ ਹੈ ਕਿ ਹਮੇਸ਼ਾ ਗਰੀਬ ਨੂੰ ਮਾਰਿਆ ਜਾਂਦਾ ਤੇ ਚੰਗੇ ਨੂੰ ਭਾਰਿਆ ਜਾਂਦਾ। ਹਮੇਸ਼ਾ ਜਿਹੜੀਆਂ ਸਰਕਾਰਾਂ ਆ, ਇਹੀ ਸਾਡੀ ਤਰਾਸਦੀ ਰਹੀ ਹੈ ਭਾਰਤ ਦੀ ਜਾਂ ਪੰਜਾਬ ਦੀ ਕਹਿ ਲਓ, ਕਿ ਜਿਹੜੀਆਂ ਸਾਡੀਆਂ ਸਰਕਾਰਾਂ ਉਹ ਵੀ ਚੰਗੇ ਨੂੰ ਜਿਹੜੇ ਆ ਉਹਦੇ ਹੱਕਾਂ 'ਚ ਕੰਮ ਕਰਦੀਆਂ, ਕਾਨੂੰਨ ਵੀ ਉਹਨਾਂ ਦੇ ਹੱਕਾਂ 'ਚ ਬਣਾਏ ਜਾਂਦੇ। ਇੱਥੇ ਜੱਗਾ ਸਿੱਧੂ ਹੋਣਾ ਦੀ ਇੱਕ ਵਾਰ ਫਿਰ ਤੋਂ, ਜੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ, ਉਹ ਤੇ ਟਿੱਪਣੀ ਆਈ ਹੈ ਕਿ ਜਿਹੜਾ ਇਤਿਹਾਸ ਹੈ ਉਹ ਗਵਾਹ ਰਿਹਾ ਕਿ ਪੰਜਾਬ ਹਮੇਸ਼ਾ ਵਿਰੋਧ ਸ਼ੁਰੂ ਕਰਦਾ ਹੁੰਦਾ ਤੇ ਜਿੱਤਦਾ ਵੀ ਆ। ਹਮੇਸ਼ਾ ਪੰਜਾਬੀ ਕੌਮ ਜਿਹੜੀ ਆ ਉਹ ਮੋਢੀ ਰਹੀ ਆ ਵਿਦਰੋਹ ਸ਼ੁਰੂ ਕਰਨ ਦੇ ਵਿੱਚ। ਕੋਈ ਵੀ ਜਿਹੜਾ ਉੱਠਦੀ ਆ, ਮੁਹਿੰਮ ਉੱਠਦੀ ਆ, ਪੰਜਾਬੀ ਹਮੇਸ਼ਾ ਸ਼ੁਰੂ ਕਰਦੇ ਆ। ਦੇਖੋ ਸ਼ੁਰੂ ਤਾਂ ਕਰਦੇ ਆ ਜੀ, ਪਰ ਨੁਕਸਾਨ ਵੀ ਇਹਨਾਂ ਨੂੰ ਉਠਾਉਣਾ ਪੈਂਦਾ। ਬਿਲਕੁਲ, ਜਿਹੜੇ ਕੁਝ ਨਹੀਂ ਕਰਦੇ ਜੀ ਫਾਇਦਾ ਉਹਨਾਂ ਨੂੰ ਹੀ ਹੁੰਦਾ ਜੀ। ਹੁਣ ਤੁਸੀਂ ਗਦਰ ਲਹਿਰ ਦੀ ਗੱਲ ਕਰ ਲਓ, ਗਦਰ ਲਹਿਰ ਇੱਥੋਂ ਸ਼ੁਰੂ ਹੋਈ ਆ। ਗਦਰ ਲਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਆਪਣੇ ਬੰਦਿਆਂ ਨੇ ਦਿੱਤੀਆਂ। ਫਿਰ ਆਪਾਂ ਜਿੰਨੇ ਵੀ ਕਿਸੇ ਵੀ ਗੱਲ ਕਰ ਲਓ, ਕਾਮਾ ਗਾਠਾ ਮਾਰੂ ਦੀ ਗੱਲ ਕਰ ਲਈਏ, ਫਿਰ ਆਪਾਂ ਜਿੰਨੇ ਵੀ ਹੁਣ ਤੱਕ ਫਾਂਸੀਆਂ ਹੋਈਆਂ ਜਾਂ ਸੁਤੰਤਰਤਾ ਸੰਗਰਾਮੀ ਜਿੰਨੇ ਵੀ ਹੋਏ, ਜਿਨ੍ਹਾਂ ਦੀ ਡੈਥ ਹੋਈ ਆ, ਉਹ ਸਭ ਤੋਂ ਜ਼ਿਆਦਾ ਪੰਜਾਬੀ ਸੀ ਜਾਂ ਬੰਗਾਲੀ ਸੀ ਜੀ। ਡਿਵੀਜ਼ਨ ਕਿਹਨਾਂ ਦੀ ਹੋਈ? ਬਿਲਕੁਲ, ਪੰਜਾਬੀਆਂ ਦੀ ਤੇ ਬੰਗਾਲੀਆਂ ਦੀ ਜੀ। ਫਿਰ ਜਿਹੜੇ ਦੰਗੇ ਹੋਏ ਆ ਗੁਜਰਾਤ ਦੇ ਵਿੱਚ, ਤੁਸੀਂ ਸੁਣੇ ਦੰਗੇ ਉੱਥੇ ਹੋਏ 1947 ਚ, ਪੰਜਾਬ 'ਚ ਹੀ ਕਾਹਤੇ ਹੋਏ ਆ? ਜੰਮੂ ਕਸ਼ਮੀਰ ਵੀ ਹੋਇਆ ਸੀ, ਚਲੋ ਜੰਮੂ ਕਸ਼ਮੀਰ ਦਾ ਕੇਸ ਅਲੱਗ ਸੀ, ਕਵਾਲੀ ਉੱਧਰੋਂ ਆ ਗਏ, ਹੋਰ ਕੰਮ ਸੀ ਜੀ। ਅਲੱਗ ਤਾਂ ਗੁਜਰਾਤ ਵੀ ਹੋਇਆ ਸੀ, ਅਲੱਗ ਤਾਂ ਰਾਜਸਥਾਨ ਵਿੱਚ ਹੋਇਆ ਸੀ, ਪਰ ਇੱਥੇ ਹਾਲਾਤ ਕਿਉਂ ਬਦਲੇ ਪੰਜਾਬ ਦੇ ਵਿੱਚ? ਜੇ ਇਹ ਮੋਹਰੀ ਰੋਲ ਅਦਾ ਕਰਦੇ ਆ ਤੇ ਨਜਿੱਠਿਆ ਵੀ ਇਹਨਾਂ ਨੂੰ ਹੀ ਜਾਂਦਾ। ਫਿਰ 1984 ਦਾ ਤੁਸੀਂ ਸਰਕਾਰਾਂ ਦੀਆਂ ਜਾਂ ਜਿਹੜੇ ਤੰਤਰ ਆ ਉਹਦਾ ਹਮੇਸ਼ਾ ਨਜ਼ਰ ਜਿਹੜੀ ਆ ਉਹ ਪੰਜਾਬ ਤੇ ਰਹਿੰਦੀ ਆ ਇਸੇ ਕਰਕੇ ਕਿ ਇਹਨਾਂ ਨੇ ਵਿਰੋਧ ਕਰਨਾ, ਇਹਨਾਂ ਨੇ ਗੱਲ ਜਿਹੜੀ ਆ ਸਟਾਰਟਿੰਗ ਖਾਨੀ ਆ। ਉਸ ਤੋਂ ਬਾਅਦ ਉਹਨਾਂ ਨੂੰ ਕਿੱਦਾਂ ਤੁਸੀਂ ਟੈਕਲ ਕਰਨਾ ਆ, ਉਹਨਾਂ ਨੂੰ ਫਿਰ ਛੋਟੀਆਂ ਚੀਜ਼ਾਂ ਦੇ ਵਿੱਚ ਉਲਝਾਇਆ ਜਾਂਦਾ, ਉਹਨਾਂ ਦੇ ਵਿੱਚ ਡਿਵੀਜ਼ਨ। ਇੱਕ ਪੰਜਾਬੀਆਂ ਦੀ ਖਾਸੀਅਤ ਇਹ ਇੱਕ ਜ਼ਰੂਰ ਹੈਗੀ ਆ, ਜਿੱਦਾਂ ਹੁਣ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਚਾਹੇ ਤੁਸੀਂ ਯੂਪੀ ਜਾਓ, ਮੱਧ ਪ੍ਰਦੇਸ਼, ਪੰਜਾਬੀਆਂ ਨੂੰ ਇੱਕ ਗੇੜਾ ਜ਼ਰੂਰ ਮਾਰਨਾ ਚਾਹੀਦਾ। ਮੱਧ ਪ੍ਰਦੇਸ਼, ਯੂਪੀ ਜਾਂ ਗੁਜਰਾਤ ਦੇ ਵਿੱਚ ਜਾਂ ਸਾਡੀ ਡਿਵੀਜ਼ਨਸ ਬਹੁਤ ਹੈ ਉੱਥੇ। ਡਿਵੀਜ਼ਨਸ ਕੀ ਆ ਕਿ ਤੁਸੀਂ ਪਹਿਲਾਂ ਮੁਸਲਮਾਨ ਆ, ਹਿੰਦੂ ਆ, ਫਿਰ ਉਸ ਤੋਂ ਬਾਅਦ ਜਾਤ ਪਾਤ ਬਹੁਤ ਤਕੜੀ ਆ। ਪਰ ਪੰਜਾਬੀਆਂ ਦੀ ਖਾਸੀਅਤ ਇਹ ਹੈ ਕਿ ਜਦੋਂ ਕੋਈ ਮੁੱਦਾ ਆਉਂਦਾ ਅਸੀਂ ਇਕੱਠੇ ਹੋ ਜਾਂਦੇ ਹਾਂ ਜੀ। ਅਸੀਂ ਫਿਰ ਇਹ ਜਾਤ ਪਾਤ ਵਾਲਾ ਕੰਮ ਨਹੀਂ ਰੱਖਦੇ, ਅਸੀਂ ਧਰਮ ਵਾਲਾ ਕੰਮ ਨਹੀਂ ਰੱਖਦੇ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅਸੀਂ ਸਾਰੇ ਸਟੈਂਡ ਕਰ ਗਏ। ਬਿਲਕੁਲ, ਤੁਸੀਂ ਲਾ ਲਓ ਕਿ ਜਦੋਂ ਮਲੇਰਕੋਟਲੇ ਦੀ ਵੀ ਆਪਾਂ ਗੱਲ ਕਰ ਲਈ 1947 ਦੇ ਵਿੱਚ, ਮਲੇਰਕੋਟਲਾ ਮਿਸਾਲ ਸੀ ਕਿ ਅਸੀਂ ਭਾਈਵਾਲਤਾ ਵੀ ਦਿਖਾਈ ਆ। ਪਰ ਉਹ ਕੀ ਹੈ ਕਿ ਜਿਹੜੀ ਇੱਕ ਵਿੱਚ ਜਿਹੜੀ ਉਲਝਾ ਪਾ ਦਿੱਤੇ ਜਾਂਦੇ ਆ, ਉਹਦੇ ਨਾਲ ਫਿਰ ਸਾਰਾ ਨੁਕਸਾਨ ਜਿਹੜਾ ਆ ਪੰਜਾਬ ਦਾ ਹੁੰਦਾ। ਬਿਲਕੁਲ, ਜਦੋਂ ਵੀ ਦੇਸ਼ ਨੂੰ ਕਿਤੇ ਲੋੜ ਪੈਂਦੀ ਆ ਤਾਂ ਉਦੋਂ ਜ਼ਿੰਮੇਵਾਰੀ ਜਿਹੜੀ ਪੰਜਾਬੀਆਂ ਦੀ ਲਾਈ ਜਾਂਦੀ ਆ, ਜਿਹੜੀ ਤੇ ਪੰਜਾਬੀ ਜਿਹੜੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਵੀ ਆ। ਆਪਾਂ ਹਰੀ ਕ੍ਰਾਂਤੀ ਦੀ ਗੱਲ ਕਰੀਏ, ਚਿੱਟੀ ਕ੍ਰਾਂਤੀ ਦੀ ਗੱਲ ਕਰੀਏ, ਤਾਂ ਪੰਜਾਬ ਨੇ ਬਹੁਤ ਕੁਛ ਆਪਣਾ ਜਿਹੜਾ ਪੂਰੀ ਤਨਦੇਹੀ ਨਾਲ ਉਹ ਨਿਭਾਇਆ। ਜਿਹੜਾ ਅਨਾਜ ਹੈ ਉਹ ਵਾਧੂ ਕਰਤਾ, ਜਿਹੜਾ ਸਾਨੂੰ ਬਾਹਰਲੇ ਦੇਸ਼ਾਂ ਤੋਂ ਮੰਗਣਾ ਪੈਂਦਾ ਸੀ, ਸਾਡੇ ਭੰਡਾਰ ਭਰਤੇ ਪੂਰੇ ਦੇਸ਼ ਦੇ। ਪਰ ਆਖਰ ਨੂੰ ਹੰਡਾਉਣਾ ਕਿਹਨੂੰ ਪਿਆ? ਉਹ ਪੰਜਾਬ ਨੂੰ। ਪਾਣੀ ਕਿਹਦੇ ਘਟੇ? ਉਹ ਪੰਜਾਬ ਦੇ ਘਟੇ। ਤੇ ਅਜੇ ਤੱਕ ਉਹ ਜਿਹੜੇ ਉਹਨਾਂ ਚੀਜ਼ਾਂ ਦਾ ਪੰਜਾਬ ਗੱਲਾਂ ਪਾਣੀ ਘਟਣ ਦੀ ਨਹੀਂ ਗੱਲ ਹੋਈ,
ਮਿੱਟੀ ਅਸੀਂ ਆਪਣੀ ਖਰਾਬ ਕਰ ਲਈ, ਬਿਲਕੁਲ ਮਿੱਟੀ ਦੇ ਕੈਂਸਰ ਹੋ ਗਿਆ। ਜੀ ਇਹ ਤਾਂ 1995 ਜਾਂ 96 ਦੀ ਗੱਲ ਹੈ, ਗਾੜ ਸ਼ੰਕਰ ਦੇ ਉਹੀ ਵਿੱਚ ਗੱਲ ਮੈਂ ਕਰ ਰਹੀ ਕਿ ਜਿੱਦਾਂ ਆਪਾਂ ਦਵਾਈਆਂ ਪਾਉਣ ਲੱਗ ਪਏ ਫਸਲਾਂ ਦੇ ਵਿੱਚ, ਤੋਂ ਜਿਹੜੀ ਸਾਡੀ ਮਿੱਟੀ ਆ, ਜਿਹੜੀ ਇੰਨੀ ਵਧੀਆ ਮਿੱਟੀ ਸੀ, ਉਹ ਅਸੀਂ ਜ਼ਰੀਲੀ ਕਰ ਲਈ, ਅਸੀਂ ਆਪਣੇ ਪਾਣੀ ਜ਼ਰੀਲੇ ਕਰ ਲਏ, ਤੇ ਜਿਹੜਾ ਹੰਡਾਉਣਾ ਅਜੇ ਤੱਕ ਪੰਜਾਬ ਨੂੰ ਪੈ ਰਿਹਾ ਹੈ ਉਹਦਾ। ਬਿਲਕੁਲ ਬਿਲਕੁਲ ਜੀ। ਇਹਦੇ ਨਾਲ ਆਰ ਕੇ ਕੁਮਾਰ ਹੋਣਾ ਦੀ ਇੱਕ ਫੇਰ ਤੋਂ ਟਿੱਪਣੀ ਹੈ, ਉਹ ਕਹਿੰਦੇ ਕਿ ਜਿਹੜੀ ਕਮਿਸ਼ਨ ਦੀ ਗੱਲ ਕਰਦੇ, ਕਮਿਸ਼ਨ ਤਾਂ ਪੂਰੇ ਦੁਨੀਆ ਦੇ ਵਿੱਚ ਕਮਿਸ਼ਨ ਕੰਮ ਕਰਦਾ, ਪਰ ਪ੍ਰੋਬਲਮ ਹੈ ਗਰਾਊਂਡ ਲੈਵਲ ਤੇ ਜਿੱਦਾਂ ਦਾ ਕੰਮ ਹੁੰਦਾ ਆ। ਜੀ ਜੀ। ਤੇ ਉਹਦੇ ਨਾਲ ਦਲਜੀਤ ਜੀ, ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ, ਪਰ ਜਿਸ ਤਰੀਕੇ ਨਾਲ ਪਹਿਲਾਂ ਸਿਆਸੀ ਪਾਰਟੀਆਂ ਇੱਥੇ ਜਿਵੇਂ ਕਾਂਗਰਸ ਨੇ ਕੰਮ ਕੀਤਾ, ਰਾਹੁਲ ਗਾਂਧੀ ਹੁਣਾਂ ਨੂੰ ਸੋਫੇ ਵਾਲੀ ਸੀਟ ਟਰੈਕਟਰ ਤੇ ਲਵਾ ਕੇ ਤੇ ਰੈਲੀਆਂ ਕੀਤੀਆਂ, ਆਮ ਆਦਮੀ ਪਾਰਟੀ ਹੁਣਾਂ ਨੇ ਵੀ ਕੰਮ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਵੀ ਟਰੈਕਟਰ ਰੈਲੀਆਂ ਕੱਢੀਆਂ, ਪਰ ਹੁਣ ਇੱਕ ਤਰੀਕੇ ਨਾਲ ਜਿਹੜੀ ਭਾਜਪਾ ਆ, ਉਹ ਹੁਣ ਸਿੱਧੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਸੇ ਕਰਕੇ ਸਿੱਧੀ ਕਿਸਾਨਾਂ ਨਾਲ ਗੱਲ ਕਰ ਰਹੀ ਆ। ਤੁਹਾਨੂੰ ਲੱਗਦਾ ਕਿ 2022 ਨੂੰ ਮੱਦੇਨਜ਼ਰ ਰੱਖਦੇ ਹੋਏ ਬੀਜੇਪੀ ਇਸੇ ਪੈਂਤਰੇ ਦੀ ਉਡੀਕ 'ਚ ਸੀਗੇ? ਬਿਲਕੁਲ। ਇਹ ਦੇਖੋ, ਇਹਦਾ ਕੋਈ ਨਾ ਕੋਈ ਸੋਲੂਸ਼ਨ ਤਾਂ ਕੱਢਣਾ ਪੈਣਾ ਚੋਣਾਂ ਤੋਂ ਪਹਿਲਾਂ। ਜੀ। ਤੇ ਇਸੇ ਕਰਕੇ ਇਹਨੂੰ ਜਿੰਨਾ ਲੰਬਾ ਵੀ ਖਿੱਚ ਲਿਆ ਜਾਵੇ, ਦੇਖੋ ਜੀ ਬਾਅਦ ਵਿੱਚ ਕਿਹਾ ਜਾਣਾ ਜੇ ਤਾਂ ਈਜ਼ੀਲੀ ਮੰਗਾਂ ਮੰਨ ਲਈਆਂ ਜਾਣ, ਉਹ ਇਹੀ ਹੁੰਦਾ ਕਿ ਜੇ ਈਜ਼ੀਲੀ ਮੰਨ ਲਈਆਂ ਜਾਣ ਤਾਂ ਉਹ ਫਿਰ ਗਵਰਨਮੈਂਟ ਨੂੰ ਲੱਗਦਾ ਵੀ, ਜਾਂ ਲੋਕਾਂ ਨੂੰ ਵੀ ਲੱਗਦਾ ਇਹ ਤਾਂ ਕੰਮ ਸੌਖਾ ਬਹੁਤ ਸੀ ਗਵਰਨਮੈਂਟ ਦੇ ਲਈ। ਜਿੰਨਾ ਉਹਨੂੰ ਲਟਕਾਇਆ ਜਾਂਦਾ, ਉਹ ਫਿਰ ਲੋਕਾਂ ਦੇ ਵਿੱਚ ਵੀ ਸੰਦੇਸ਼ ਇਹ ਜ਼ਿਆਦਾ ਜਾਈ ਜਾਂਦਾ ਵੀ ਸਰਕਾਰ ਨੇ ਬਹੁਤ ਔਖੀ ਹੋਈ, ਸਰਕਾਰ ਨੇ ਵੀ ਆਪਣਾ ਘਾਟਾ ਬਹੁਤ ਕਰਾਇਆ। ਜੀ। ਇਸੇ ਕਰਕੇ ਇਹਨਾਂ ਨੂੰ ਲੰਬਾ ਖਿੱਚਿਆ ਜਾਂਦਾ। ਉਹਦਾ ਨੋ ਡਾਊਟ ਫਿਰ ਜਦੋਂ ਚੋਣਾਂ ਆਉਂਦੀਆਂ ਆ, ਉਹਦੇ ਵਿੱਚ ਉਹ ਇੱਕ ਕੁਰਬਾਨੀ ਦੇ ਤੌਰ ਦੇ ਉੱਤੇ ਮਿਸਾਲ ਬਣਾ ਲਈ ਜਾਂਦੀ ਆ। ਦੇਖੋ ਜੀ, ਅਸੀਂ ਕੁਰਬਾਨੀ ਬਹੁਤ ਤਕੜੀ ਦਿੱਤੀ। ਸਾਡੇ ਪੰਜਾਬ ਦੇ ਵਿੱਚ ਇਹ ਟਰਮ ਹੁਣ ਆਮ ਯੂਜ਼ ਹੋਣ ਲੱਗ ਪਈ ਆ। ਪਹਿਲਾਂ ਤਾਂ ਬਹੁਤ ਵੱਡੀ ਯੂਜ਼ ਹੁੰਦੀ ਸੀ, ਇਹ ਗੱਲ ਬਹੁਤ ਵੱਡਾ ਇੱਕ ਇਹਦਾ ਸਕੋਪ ਹੁੰਦਾ ਸੀ, ਪਰ ਹੁਣ ਤਾਂ ਹਰ ਕੋਈ ਕਹਿੰਦਾ ਮੈਂ ਕੁਰਬਾਨੀ ਬਹੁਤ ਕੀਤੀ ਆ। ਹੁਣ ਉਹ ਭਾਜਪਾ ਦੇਖ ਰਹੀ ਆ ਕਿ ਕੁਰਬਾਨੀ ਕਦੋਂ ਦੇਣੀ ਆ। ਅਸਲ ਵਿੱਚ ਉਹਨਾਂ ਨੂੰ ਕੋਈ ਲੀਡਰ ਨਹੀਂ ਮਿਲ ਰਿਹਾ ਜਿਹਦੇ ਉੱਤੇ ਉਹ ਕਹਿ ਸਕਣ ਵੀ ਇਸ ਬੰਦੇ ਦੇ ਕਰਕੇ ਇਹ ਕੰਮ ਹੋਇਆ। ਪੰਜਾਬ ਦੇ ਵਿੱਚ ਜਿੰਨੇ ਲੀਡਰ ਆ, ਉਹ ਸਾਰੇ ਕਿਸਾਨਾਂ ਨੇ ਇਦਾਂ ਘੇਰ ਲਏ, ਬਣਾਉਣ ਦੀ ਕੋਸ਼ਿਸ਼ ਕੀਤੀ ਆ। ਹੰਸ ਨੂੰ ਵੀ ਭੇਜਿਆ ਇਹਨਾਂ ਨੇ, ਉਹ ਵੀ ਜ਼ੀਰੋ ਫਲॉप ਹੀ ਸਾਬਤ ਹੋਇਆ। ਫਿਰ ਉਸ ਤੋਂ ਬਾਅਦ ਆ ਸਿੰਗਲਾ ਸਾਹਿਬ, ਇਹਨਾਂ ਨੂੰ ਸਾਂਪਲਾ ਸਾਹਿਬ, ਇਹਨਾਂ ਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਕਾਮਯਾਬ ਹੋਏ ਆ। ਅਸ਼ਵਨੀ ਸ਼ਰਮਾ ਅਜੇ ਤੱਕ ਟੈਕਲ ਨਹੀਂ ਕਰ ਪਾਏ। ਉਹ ਜਿੰਨੇ ਵੀ ਜਿਹੜੇ ਲੋਕਲ ਲੀਡਰ ਆ, ਉਹਨਾਂ ਦੇ ਸਾਰਿਆਂ ਦੇ ਉੱਤੇ ਟਰਾਈ ਕਰ ਰਹੇ ਆ। ਹੁਣ ਗਰੇਵਾਲ ਇੱਕ ਹੈਗਾ ਕਿ ਜਿਹੜਾ ਅਜੇ ਤੱਕ ਅੜਿਆ ਹੋਇਆ, ਹੁਣ ਉਹਨੂੰ ਵੀ ਵਿੱਚ ਪਾਇਆ ਹੋਇਆ। ਇਹ ਤੁਸੀਂ ਦੇਖਣ ਵਾਲੀ ਗੱਲ ਹੈ। ਅਸਲ ਵਿੱਚ ਬੀਜੇਪੀ ਇਹੀ ਦੇਖ ਰਹੀ ਹੈ ਕਿ ਕਿਹਦੇ ਸਿਰ ਅਸੀਂ ਸਿਹਰਾ ਬੰਨ੍ਹ ਦਈਏ। ਹੁਣ ਇਹਦੇ ਲਈ ਜ਼ਰੂਰੀ ਹੈ। ਬਿਲਕੁਲ ਬੀਜੇਪੀ ਨੂੰ ਉਡੀਕ ਇਸੇ ਚੀਜ਼ ਦੀ ਸੀ ਕਿ ਇਸ ਚੀਜ਼ ਦਾ ਜਿਹੜਾ, ਜੇ ਅਸੀਂ ਕਿਸਾਨਾਂ ਲਈ ਕੁਝ ਕਰਦੇ ਆ, ਜੇ ਉਹਨਾਂ ਦੀ ਕੋਈ ਸ਼ਰਤ ਮੰਨਦੇ ਆ, ਤਾਂ ਉਹਦਾ ਸਿਹਰਾ ਕੋਈ ਦੂਸਰੀ ਸਿਆਸੀ ਪਾਰਟੀ ਨਾਲ ਹੈ। ਬਿਲਕੁਲ। ਹੁਣ ਉਹਦੇ ਲਈ ਜ਼ਰੂਰੀ ਇਹ ਹੈ ਕਿ ਦੇਖੋ, ਮੋਦੀ ਹੋਣਾ ਦਾ ਤਾਂ ਨਾਮ ਚੱਲਦਾ ਹੀ ਆ। ਹੁਣ ਜਿਹੜਾ ਜਿੱਦਾਂ ਆਪਾਂ ਗੱਲ ਕਰਦੇ ਸੀ ਵੀ ਜਿਸ ਤਰੀਕੇ ਨਾਲ ਤੇਜਸਵੀ ਯਾਦਵ ਬਹੁਤ ਅੱਗੇ ਜਾ ਰਿਹਾ ਸੀ, ਉਹ ਤੋਂ ਬਾਅਦ ਡਬਲ ਕਰ ਦਿੱਤੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਰੈਲੀਆਂ ਸੀ। ਮੋਦੀ ਹੋਣਾ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ ਜਿੱਤੀ ਆ। ਇੱਧਰੋਂ ਰਾਹੁਲ ਗਾਂਧੀ ਹੋਣੀ ਨੇ ਤੇਜਸਵੀ ਯਾਦਵ ਨਾਲ ਕੀਤੀ ਕੋਈ ਨਹੀਂ, ਪ੍ਰਿਯੰਕਾ ਗਾਂਧੀ ਗਈ ਨਹੀਂ ਉੱਥੇ। ਜਾਂ ਇਹ ਕੀ ਹੈ ਕਿ ਇਹਨਾਂ ਨੇ ਪਹਿਲਾਂ ਪਾਲਿਸੀਜ਼ ਬਣਾਈਆਂ ਹੋਈਆਂ ਕਿ ਅਸੀਂ ਕਿੱਦਾਂ ਕੰਮ ਕਰਨਾ ਆ। ਬਈ ਮੋਦੀ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਥੋੜੀਆਂ ਬਹੁਤੀਆਂ ਮਿਲਣਗੀਆਂ, ਪਰ ਅਸਲ ਵਿੱਚ ਉਹਨਾਂ ਨੂੰ ਲੋਕਲ ਲੀਡਰ ਚਾਹੀਦਾ। ਅਜੇ ਤੱਕ ਬੀਜੇਪੀ ਨੂੰ ਕੋਈ ਲੋਕਲ ਲੀਡਰ ਨਹੀਂ ਇੱਦਾਂ ਦਾ ਮਿਲ ਪਾ ਰਿਹਾ ਜਿਹਨੂੰ ਕਿ ਉਹ ਇੱਕ ਮੁੱਖ ਮੰਤਰੀ ਦੇ ਅਹੁਦੇ ਦੇ ਤੌਰ ਦੇ ਉੱਤੇ ਪੇਸ਼ ਕਰਨ। ਹੁਣ ਆ ਜੇ ਕੋਈ ਬੰਦੇ ਨੂੰ ਕਹਿ ਦਿੰਦੇ ਆ ਵੀ ਇਸ ਬੰਦੇ ਨੇ ਕਰਾਈ ਆ ਵੀ ਗੱਲ ਵਿੱਚ, ਵੀ ਆਹ ਬੰਦੇ ਨੂੰ ਅਸੀਂ ਕਿਹਾ ਸੀ। ਹੁਣ ਜੇ ਨਰਿੰਦਰ ਸਿੰਘ ਤੋਮਰ ਮੰਨ ਵੀ ਲੈਂਦਾ ਗੱਲ, ਉਹ ਪੰਜਾਬ ਦੇ ਵਿੱਚ ਕੀ ਫਰਕ ਪੈਂਦਾ ਉਸ ਚੀਜ਼ ਦੇ ਨਾਲ? ਪਿਊਸ਼ ਗੋਇਲ ਸਿੱਧੀਆਂ ਚਲਾ ਵੀ ਦਿੰਦਾ ਰਹੇ, ਉਹਦੇ ਨਾਲ ਕੀ ਫਰਕ ਪੈਂਦਾ? ਅਸਲ ਵਿੱਚ ਇਹ ਹੈ ਕਿ ਮੀਡੀਏਟਰ ਕੌਣ ਸੀ, ਵਿਚੋਲਾ ਕੌਣ ਸੀ। ਹੁਣ ਕਰਤਾਰਪੁਰ ਸਾਹਿਬ ਦਾ ਆਪਾਂ ਲਾਂਘੇ ਦੀ ਗੱਲ ਕਰ ਲਈਏ, ਅਸਲ ਵਿੱਚ ਤਾਂ ਡਿਸੀਜਨ ਉਹਨਾਂ ਨੇ ਡਿਸਾਈਡ ਤਾਂ ਪਹਿਲਾਂ ਹੀ ਕੀਤਾ ਹੋਇਆ ਸੀ। ਜਿਹੜਾ ਪਾਕਿਸਤਾਨ ਦੀ ਆਰਮੀ ਨੇ ਜਾਂ ਗਵਰਨਮੈਂਟ ਨੇ ਉਹਨੇ ਕੀਤਾ ਸੀ, ਉਹਨਾਂ ਨੇ ਇੱਕ ਇਕਨੋਮਿਕਲੀ ਵੀ ਵਿਊ ਬਣਾਇਆ ਹੋਇਆ ਸੀ ਕਿ ਅਸੀਂ ਇੱਦਾਂ ਦਾ ਡਿਵੈਲਪਮੈਂਟ ਕਰਨੀ ਹੈ। ਉਹ ਤਾਂ ਸਿਰਫ ਦੱਸਿਆ ਉਹਨੂੰ ਨਵਜੋਤ ਸਿੰਘ ਸਿੱਧੂ ਹੋਣਾ ਨੂੰ। ਨਵਜੋਤ ਸਿੰਘ ਸਿੱਧੂ ਹੋਣਾ ਨੂੰ ਹੀ ਕਿਉਂ ਚੂਜ਼ ਕੀਤਾ? ਕਿ ਉਹ ਉਹਨਾਂ ਦਾ ਫਰੈਂਡ ਸੀ, ਉਹਨੂੰ ਲੱਗਾ ਵੀ ਮੈਂ ਇਹਦੇ ਨਾਲ ਵਧੀਆ ਗੱਲ ਕਰ ਸਕਦਾ, ਹੋਰ ਕਿਸੇ ਦੇ ਨਾਲ ਮੈਨੂੰ ਲਿੰਕ ਲੱਭਣੇ ਪੈਣੇ, ਇਹਨਾਂ ਮੈਨੂੰ ਲਿੰਕ ਨਹੀਂ ਲੱਭਣੇ ਪੈਣੇ। ਉਹ ਇੱਕ ਹੀਰੋ ਦੇ ਤੌਰ ਤੇ ਉੱਭਰਿਆ। ਹੁਣ ਇਹਦੇ ਵਿੱਚ ਵੀ ਉਹਨਾਂ ਨੇ ਹੀਰੋ ਲੱਭ ਰਹੇ ਆ ਕਿ ਜਿੱਦਣ ਉਹਨਾਂ ਨੂੰ ਹੀਰੋ ਲੱਭਿਆ ਉਦੋਂ ਹੀ ਨਾਲ ਦੀ ਨਾਲ ਜਿਹੜੀਆਂ ਸਮੱਸਿਆਵਾਂ ਆ ਉਹ ਸੋਲਵ ਹੋ ਜਾਣੀਆਂ। ਬਿਲਕੁਲ। ਸੋ ਚਾਹੇ ਉਹ 2022 ਲਈ ਕਰ ਰਹੇ ਜਾਂ ਜਿਸ ਤਰ੍ਹਾਂ ਵੀ ਕਰ ਰਹੇ, ਪਰ ਉਮੀਦ ਕਰਦੇ ਆ ਕਿ ਜਿਹੜੀਆਂ ਮੰਗਾਂ ਆ, ਜਿਹੜੀਆਂ ਕਿਸਾਨਾਂ ਦੀਆਂ, ਜਿਹੜੇ ਇੰਨੀ ਦੇਰ ਦੇ ਸੜਕਾਂ ਤੇ ਬੈਠੇ ਆ, ਜੇਕਰ ਹੁਣ ਦੁਬਾਰਾ ਗੱਲ ਚੱਲਣ ਲੱਗੀ ਆ ਤਾਂ ਸ਼ਾਇਦ ਇਹਦੇ ਵਿੱਚੋਂ ਕੋਈ ਚੰਗੇ ਸਿੱਟੇ ਨਿਕਲਣ, ਇਸੇ ਚੀਜ਼ ਦੀ ਉਮੀਦ ਕੀਤੀ ਜਾਂਦੀ। ਦਲਜੀਤ ਜੀ, ਜਿਹੜਾ ਪ੍ਰੋਗਰਾਮ ਦਾ ਸਮਾਂ ਆ ਉਹ ਖਤਮ ਹੋਣ ਵਾਲਾ, ਬਿਲਕੁਲ 1-2 ਮਿੰਟ ਬਚ ਗਏ, ਪਰ ਇੱਕ ਮੁੱਦਾ ਆ, ਮੈਂ ਉਹਦੀ ਗੱਲ ਜ਼ਰੂਰ ਕਰਨੀ ਚਾਹੂੰਗਾ। ਟਰੰਪ ਹੁਣੀ ਇੱਕ ਵਾਰ ਫਿਰ ਤੋਂ ਟਵੀਟ ਕਰ ਰਹੇ ਕਿ ਆਖਰਕਾਰ ਜਿੱਤ ਮੇਰੀ ਹੋਊਗੀ।
ਕੀ ਗੱਲ ਉਮਰ ਦਾ ਤਕਾਜ਼ਾ ਹੈ ਜਾਂ ਰਾਸ਼ਟਰਪਤੀ ਦਾ ਨਸ਼ਾ ਹੀ ਇੰਨਾ ਜਿਹੜਾ ਅਜੇ ਤੱਕ ਨਹੀਂ ਲੱਥ ਰਿਹਾ? ਜੋ ਬਾਈਡਨ ਹੁਣੀ ਬਣੇ ਆ ਤੇ ਜਦੋਂ ਦੇ ਉਹ ਬਣੇ ਹੋਏ ਆ, ਜਾਣੀ ਕਹਿ ਲਓ ਅਜੇ ਤਾਂ ਉਹਦਾ ਤਾਂ ਚਲੋ ਜਨਵਰੀ ਦੇ ਵਿੱਚ ਸੰਭਾਲਣਾ ਆ, ਪਰ ਉਹ ਟਰੰਪ ਸਾਹਿਬ ਦੇ ਲਈ ਆਹ ਮੁਸ਼ਕਲ ਬਹੁਤ ਆ। ਹੋਣਾ ਤਾਂ ਇਹ ਚਾਹੀਦਾ ਵੀ ਮੇਰੇ ਕੋਲ 2 ਮਹੀਨੇ ਐਸੇ ਅਜੇ ਪ੍ਰੈਜ਼ੀਡੈਂਟ ਆ ਮੈਂ ਅਮਰੀਕਾ ਦਾ ਜੇ ਵੀ ਮੈਂ ਵਧੀਆ ਤਰੀਕੇ ਦੇ ਨਾਲ ਕੰਮ ਕਰਾਂ, ਮੈਂ ਛਾਪ ਛੱਡ ਕੇ ਜਾਵਾਂ, ਬਾਕੀ ਜਿਹੜੇ ਸੈਟਲ ਕਰਨਾ ਸਟਾਫ ਜਿਹੜਾ ਉਹਨਾਂ ਦੇ ਨਾਲ ਮੈਂ ਪੂਰਾ ਸਹਿਯੋਗ ਕਰਾਂ। ਪਰ ਉਹ ਕਹਿ ਲਓ ਕਿ ਅਜੇ ਤੱਕ ਉਹ ਮੰਨਣ ਨੂੰ ਤਿਆਰ ਨਹੀਂ ਆ। ਅੱਜ ਵੀ ਉਹਨਾਂ ਨੇ ਟਵੀਟ ਕਰ ਦਿੱਤਾ ਵੀ ਮੈਂ ਅਜੇ ਮੰਨਣ ਨੂੰ, ਇਹ ਅੰਤ ਵਿੱਚ ਮੇਰੀ ਜਿੱਤ ਹੋਣੀ ਆ। ਅੱਜ ਜੋ ਬਾਈਡਨ ਨੇ 3-4 ਘੰਟੇ ਪਹਿਲਾਂ ਕਿਹਾ ਕਿ ਇਹ ਬੜਾ ਸ਼ਰਮਨਾਕ ਹੈ ਟਰੰਪ ਦੇ ਲਈ ਵੀ ਅਜੇ ਤੱਕ ਹਾਰ ਨਹੀਂ ਇਹ ਆਪਣੀ ਮੰਨਦਾ। ਦੇਖੋ ਡੈਮੋਕ੍ਰੇਸੀ ਦੇ ਵਿੱਚ ਆਉਂਦੇ ਵੀ ਰਹਿੰਦੇ ਆ, ਜਾਂਦੇ ਵੀ ਰਹਿੰਦੇ ਆ, ਇਹਦੇ ਵਿੱਚ ਕੋਈ ਵੀ ਸਦੀਵੀ ਨਹੀਂ, ਇਹਦੇ ਇਹੀ ਡੈਮੋਕ੍ਰੇਸੀ ਦਾ ਹੈਗਾ। ਪਰ ਇਹਦੇ ਉੱਤੇ ਇਹ ਵੀ ਇੱਕ ਮੰਨਿਆ ਜਾ ਰਿਹਾ ਨਾਲ ਦੀ ਨਾਲ ਕੁਛ ਜਿਹੜੇ ਉੱਥੇ ਦੇ ਜਾਣਕਾਰੀ ਰੱਖਦੇ ਆ, ਉਹ ਇਹ ਕਹਿ ਰਹੇ ਆ ਕਿ ਅਸਲ ਦੇ ਵਿੱਚ ਹੁਣ ਬੜੇ ਇੱਕ ਕ੍ਰਿਟੀਕਲ ਟਾਈਮ ਟਰੰਪ ਦੇ ਵਾਸਤੇ ਸ਼ੁਰੂ ਹੋਣ ਵਾਲਾ, ਕਿਉਂਕਿ ਜਦੋਂ ਦਾ ਇਹ ਰਾਸ਼ਟਰਪਤੀ ਬਣਿਆ ਹੈ ਇਹਦਾ ਰੀਅਲ ਸਟੇਟ ਦਾ ਜਿਹੜਾ ਬਿਜ਼ਨਸ ਆ ਉਹ ਕਾਫੀ ਘਾਟੇ ਦੇ ਵਿੱਚ ਗਿਆ। ਕੋਈ ਨਿਊਯਾਰਕ ਟਾਈਮਸ ਇਹ ਲਿਖਦਾ ਆ ਵੀ $30 ਕਰੋੜ ਦੇ ਕਰੀਬ ਇਹਦੀਆਂ ਦੇਣਦਾਰੀਆਂ ਪਈਆਂ ਆ, ਜਾਣੀ ਇਹਦੇ ਸਿਰ ਕਰਜ਼ਾ ਹੋ ਚੁੱਕਾ 30 ਕਰੋੜ ਡਾਲਰ। ਤੇ ਉਹ ਇਸੇ ਕਰਕੇ ਉਹ ਲਚਕੀਲੇ ਸੀ ਵੀ ਐਜ਼ ਏ ਪ੍ਰੈਜ਼ੀਡੈਂਟ ਆ, ਪ੍ਰੈਜ਼ੀਡੈਂਟ ਤੋਂ ਉਹ ਸ਼ਾਇਦ ਥੋੜੀ ਝਿਜਕਦੇ ਸੀ, ਪਰ ਜਦੋਂ ਹੀ ਇਹਨੇ ਹੁਣ ਜਾਣਾ ਆ ਬਾਹਰ, ਹੁਣ ਉਹਨਾਂ ਨੇ ਵੀ ਹੱਥ ਕਰੜੇ ਕਰ ਲੈਣੇ। ਉਧਰੋਂ ਦਲਜੀਤ ਜੀ ਦੇਣਦਾਰੀਆਂ, ਉਧਰੋਂ ਮਿਸਿਸ ਟਰੰਪ ਵੀ ਛੱਡ ਕੇ ਸੁਣਿਆ ਜਾਣ ਵਾਲੇ, ਮੇਰੇ ਖਿਆਲ ਇੰਨੀਆਂ ਸਾਰੀਆਂ ਜਿਹੜੀਆਂ ਮੁਸੀਬਤਾਂ ਉਹ ਇਕੱਠੀਆਂ ਆ ਰਹੀਆਂ, ਤਾਂ ਕਰਕੇ ਸ਼ਾਇਦ ਦਿਲ ਤੇ ਬੋਝ ਲੈ ਗਏ। ਦੇਖੋ ਸੁੱਖ ਮੇ ਸਭ ਸਾਥੀ, ਦੁੱਖ ਮੇ ਨਾ ਕੋਏ, ਹਨਾ, ਭਾਵੇਂ ਜਿੰਨੀ ਆਪਾਂ ਮਰਜ਼ੀ ਗੱਲ ਕਰ ਲਈਏ ਪਤਨੀ ਆ ਤੇ ਪਰ ਫਿਰ ਵੀ ਉਹ ਗੱਲਾਂ ਤੁਸੀਂ ਪਹਿਲਾਂ ਵੀ ਦੇਖੀਆਂ ਹੋਣੀਆਂ ਵੀ ਉਹ ਤਾਂ ਹੱਥ ਚੜਾ ਕੇ ਉਦੋਂ ਵੀ ਪਰੇ ਕਰ ਦਿੰਦੀ ਹੁੰਦੀ ਸੀ ਜਦੋਂ ਇਹ ਪ੍ਰੈਜ਼ੀਡੈਂਟ ਹੁੰਦੇ ਸੀ। ਪਰ ਇਹ ਬਹੁਤ ਵੱਡਾ ਇੱਕ ਯੋਗ ਬਣਿਆ। ਪਹਿਲਾਂ ਵੀ ਰਾਸ਼ਟਰਪਤੀ ਦਾ ਚੇਂਜ ਹੁੰਦੇ ਰਹੇ ਆ, ਕੋਈ ਏਡੀ ਵੱਡੀ ਗੱਲ ਨਹੀਂ ਹੋਈ, ਹਾਰਦੇ ਵੀ ਰਹੇ ਆ, ਇਸ ਕਰਕੇ ਕੋਈ ਏਡਾ ਵੱਡਾ ਚੱਲਿਆ ਨਹੀਂ। ਪਰ ਇਹ ਤੀਜਾ ਰਾਸ਼ਟਰਪਤੀ ਸੀ ਜਿਹਦੇ ਉੱਤੇ ਮਹਾਭਿਯੋਗ ਦਾ ਪਹਿਲਾਂ ਵੀ ਚੱਲ ਚੁੱਕਾ 2018 ਦੇ ਵਿੱਚ। ਪਹਿਲਾਂ ਤਾਂ ਇਹਦੇ ਉੱਤੇ ਇਹਦਾ ਇੱਕ ਵਕੀਲ ਹੁੰਦਾ ਸੀ, ਮਾਈਕਲ ਕੋਵਿਨ ਸ਼ਾਇਦ ਉਹਦਾ ਨਾਮ ਹੁੰਦਾ ਸੀ, ਤੇ ਉਹ ਕਹਿੰਦੇ ਸੀ ਬਈ ਇਹਨੇ ਜਿਹੜੀ ਰਸ਼ੀਆ ਦੇ ਨਾਲ ਸੰਢ-ਗੰਢ ਕੀਤੀ ਆ ਚੁਣਾਵੀ ਵਿੱਚ, ਉਹਦੇ ਦੋਸ਼ ਕਾਫੀ ਲੱਗੇ, ਉਹ ਪਾਇਆ ਵੀ ਗਿਆ ਦੋਸ਼ੀ ਉਸ ਮਾਮਲੇ ਦੇ ਵਿੱਚ, ਪਰ ਉਦੋਂ ਇਹ ਤੇ ਮਹਾਭਿਯੋਗ ਨਹੀਂ ਚੱਲਿਆ। ਫਿਰ ਇੱਕ ਵੱਖਰਾ ਇਹ ਜੋ ਬਾਈਡਨ ਦੇ ਕਰਕੇ ਬੁਲਾਇਆ ਵੀ ਇਹਨੇ ਜੋ ਬਾਈਡਨ ਦੀ ਮੁਹਿੰਮ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਕਿਸੇ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕੀਤੀ। ਉਹਦੇ ਤੋਂ ਬਾਅਦ ਇਹਦਾ ਮਹਾਭਿਯੋਗ ਜਿਹੜਾ ਆ ਡੈਮੋਕ੍ਰੇਟਸ ਨੇ ਲੈ ਕੇ ਆਂਦਾ, ਪਰ ਉਹ ਸੈਨੇਟ ਜਿਹਦੇ ਵਿੱਚ ਰਿਪਬਲਿਕ ਦੀ ਜ਼ਿਆਦਾ ਸੀਗੀ ਉਹਨਾਂ ਨੇ ਉਹ ਛੱਡ ਦਿੱਤਾ, ਇਹ ਪਹਿਲਾਂ ਬਚ ਗਿਆ ਜਾਣੇ। ਹੁਣ ਫਿਰ ਇਹ ਕਿਹਾ ਜਾ ਰਿਹਾ ਆ ਕਿ ਚਲੋ ਰਾਸ਼ਟਰਪਤੀ ਦੇ ਜਿਹੜੇ ਅਨੁਸਾਰ ਲਏ ਉਹ ਤਾਂ ਇਹ ਬਾਹਰ ਆ ਵੀ ਐਸੇ ਪ੍ਰੈਜ਼ੀਡੈਂਟ ਜਿਹੜੇ ਡਿਸੀਜਨ ਲਏ ਆ, ਪਰ ਪਹਿਲਾਂ ਦੇ ਇਹਦੇ ਰੀਅਲ ਸਟੇਟ ਦੇ ਵਿੱਚ ਵੀ ਰੌਲੇ ਆ, ਉਹਦੇ ਵਿੱਚ ਮਨੀ ਲੈਂਡਰਿੰਗ ਦੇ ਵੀ ਹੈਗੇ ਆ, ਟੈਕਸ ਦਾ ਬਹੁਤ ਵੱਡਾ ਚੱਕਰ ਹੈਗਾ ਕਿ ਟੈਕਸ ਇਹਨੇ ਬਹੁਤ ਘੱਟ ਤਾਰਿਆ ਹੋਇਆ, ਇਹ ਗੱਲਾਂ ਚੱਲਦੀਆਂ ਰਹੀਆਂ ਇਹਦੀ ਚੋਣ ਕੰਪੇਨ ਦੇ ਵਿੱਚ ਵੀ ਜੋ ਬਾਈਡਨ ਉਠਾਉਂਦਾ ਰਿਹਾ। ਹੁਣ ਇਹ ਜੋ ਬਾਈਡਨ ਤੇ ਡਿਪੈਂਡ ਕਰਦਾ ਆ ਵੀ ਉਹ ਜਿਹੜੇ ਕੇਸ ਆ ਉਹ ਦੁਬਾਰਾ ਤੋਂ ਇਹਦੇ ਕਿੰਨੇ ਉੱਠਦੇ ਆ, ਸ਼ਾਇਦ ਇਹਨਾਂ ਗੱਲਾਂ ਦਾ ਵੀ ਡਰ ਹੈਗਾ। ਦੂਜਾ ਹੈ ਕਿ ਕੁਰਸੀ ਹੁਣ ਇੰਨੀ ਇੱਜ਼ਤ ਬਣੀ ਹੋਈ ਆ, ਨੋ ਡਾਊਟ ਕਿ ਪੈਸਾ ਤੇ ਤੋਂ ਵੈਸੇ ਹੀ ਬਹੁਤ ਹੈਗਾ ਵਧੀਆ, ਪਹਿਲਾਂ ਕਿਹਾ ਜਾਂਦਾ ਸੀ ਵੀ ਵਾਈਟ ਹਾਊਸ ਨਾਲੋਂ ਵੀ ਵਧੀਆ ਘਰ ਇਹਦਾ ਆਪਣਾ ਆ, ਇਸ ਕਰਕੇ ਇਹਨੂੰ ਉਹ ਗਮ ਨਹੀਂ ਹੈਗਾ। ਗਮ ਇਦਾਂ ਦੀਆਂ ਚੀਜ਼ਾਂ ਦਾ ਹੈਗਾ ਵੀ ਕਿਤੇ ਮੈਂ ਹੁਣ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਫਸ ਨਾ ਜਾਵਾਂ। ਮੇਰੇ ਖਿਆਲ ਗਮ ਜਿਹੜਾ ਨਸ਼ਾ ਆ ਜਾਂ ਗਮ ਆ ਉਹ ਪੈਸੇ ਦਾ ਨਹੀਂ ਆ, ਉਹ ਜਿਹੜਾ ਸੱਤਾ ਦਾ ਨਸ਼ਾ ਆ, ਸ਼ੌਹਰਤ ਦਾ ਨਸ਼ਾ ਆ, ਜਾਂ ਜਿਹੜੀਆਂ ਮੁਸੀਬਤਾਂ ਹੋਰ ਦਿਸ ਰਹੀਆਂ ਹੁੰਦੀਆਂ ਉਹਨਾਂ ਦਾ ਆ। ਦੂਜਾ ਇਹ ਕਿ ਅਨਐਕਸਪੈਕਟਡ ਰਿਜ਼ਲਟ ਸੀ, ਸ਼ਾਇਦ ਇਹਨੇ ਸੋਚਿਆ ਨਹੀਂ ਸੀ ਵੀ ਮੇਰੇ ਨਾਲ ਇਦਾਂ ਹੋ ਜਾਊਗੀ। ਹੁਣ ਜੇ ਆਪਾਂ ਕਹੀਏ ਜੋ ਬਾਈਡਨ ਦੀ ਜਿੱਤ ਨਹੀਂ ਹੋਈ, ਅਸਲ ਦੇ ਵਿੱਚ ਇਹਦੀਆਂ ਨਲਾਇਕੀਆਂ ਦੀ ਹਾਰ ਹੋਈ ਆ। ਉਹਨੂੰ ਤਾਂ ਜਿੱਤ ਜਾਣੀ, ਜਿੱਦਾਂ ਕਹਿ ਲਓ ਵੀ ਆਪਣੀ ਥਾਲੀ ਵਿੱਚ ਹੀ ਇਹਨੇ ਦੇ ਦਿੱਤੀ ਆ। ਨੋ ਡਾਊਟ ਕਿ ਕੁਝ ਕੰਮ ਵਧੀਆ ਵੀ ਕੀਤੇ ਆ, ਤੇ ਖਾਸ ਤੌਰ ਤੇ ਇੰਡੀਆ ਵਾਲੇ ਵੀ ਹੁਣ ਤਾਂ ਫਿਕਰ ਕਰਦੇ ਆ ਵੀ ਟਰੰਪ ਦੇ ਨਾਲ ਤਾਂ ਸਾਡੇ ਬਹੁਤ ਵਧੀਆ ਸੰਬੰਧ ਸੀ, ਜੋ ਬਾਈਡਨ ਦੇ ਨਾਲ ਸ਼ਾਇਦ ਨਾ ਹੋਣ, ਪਰ ਹੁਣੇ ਹੀ ਆਇਆ ਕਿ ਜਿਹੜੇ ਬੈਸਟ ਫਰੈਂਡ ਹੁੰਦੇ ਉਹ ਹਰ 4-5 ਸਾਲਾਂ ਬਾਅਦ ਬਦਲ ਜਾਂਦੇ ਆ ਰਾਜਨੇਤਾਵਾਂ ਦੇ। ਦੇਖੋ ਰਾਜਨੀਤੀ ਵਿੱਚ ਕੋਈ ਬੈਸਟ ਫਰੈਂਡ ਨਹੀਂ ਜੀ, ਤੇ ਹੁਣ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੋ ਬਾਈਡਨ ਨਾਲ ਕੁਰਸੀ ਤੇ ਉਹੀ ਬੈਸਟ ਫਰੈਂਡ ਆ। ਬਿਲਕੁਲ ਜੀ। ਸੋ ਦਲਜੀਤ ਜੀ ਜਿਹੜਾ ਸਮਾਂ ਆ ਉਹ ਮੁਕੰਮਲ ਹੋ ਚੁੱਕਾ ਜੀ ਆਪਣੇ ਪ੍ਰੋਗਰਾਮ ਦਾ। ਤੁਸੀਂ ਆਏ, ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ ਉਮੀਦ ਕਰਦੇ ਹਾਂ ਪ੍ਰੋਗਰਾਮ ਜਿਹੜਾ ਆ ਤੁਹਾਨੂੰ ਪਸੰਦ ਆਇਆ ਹੋਵੇਗਾ। ਕੁਝ ਕੁ ਟਿੱਪਣੀਆਂ ਪੜ੍ਹਨ ਲਈ ਰਹਿ ਗਈਆਂ, ਕਿਉਂਕਿ ਜਿਹੜਾ ਪ੍ਰੋਗਰਾਮ ਦਾ ਸਮਾਂ ਸੀ ਉਹ ਮੁਕੰਮਲ ਹੋ ਰਿਹਾ ਸੀਗਾ, ਸਮਾਂ ਥੋੜ੍ਹਾ ਸੀ, ਜਿਸ ਕਰਕੇ ਟਿੱਪਣੀਆਂ ਪੜ੍ਹੀਆਂ ਨਹੀਂ ਗਈਆਂ। ਉਹਦੇ ਲਈ ਹੱਥ ਜੋੜ ਕੇ ਮਾਫੀ। ਜੇਕਰ ਪ੍ਰੋਗਰਾਮ ਚੰਗਾ ਲੱਗਾ, ਇਹ ਗੱਲਬਾਤ ਚੰਗੀ ਲੱਗੀ, ਤਾਂ ਤੁਸੀਂ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਤੁਸੀਂ ਜੁੜਦੇ ਹੋ, ਆਪਣੀਆਂ ਟਿੱਪਣੀਆਂ ਕਰਦੇ ਹੋ ਪ੍ਰੋਗਰਾਮ ਦੇ ਵਿੱਚ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਜੁੜਿਆ ਕਰੋ। ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਤੁਸੀਂ ਜੁੜੇ ਰਹੋ ਇੰਡਸ ਟੀਵੀ ਆਸਟ੍ਰੇਲੀਆ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।